ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਜ਼ਮਾਹ ਤੁਹਾਡੀ ਹੋਸਟ ਨੀਲਮ ਖੁਰਤਮਾ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਤਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਇੱਕ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਆਏ ਹਾਂ ਮਿਸ਼ੂਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी डॉक्टर साहब जी आया प्रोग्राम सचो सच विच बहुत शुक्रिया जी डॉक्टर साहब आज 8 मार्च 2022 25 फगन नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਸ਼ੀਨ ਕੇਬਲ ਬੈਲਫਾਕ ਫਿਲਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਤੋਂ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਬਾਲਟਿਮੋਰ ਤੋਂ ਵੀਰ ਗੁਰਵੀਰ ਸਿੰਘ ਜੀ ਹੋਰਾਂ ਵੱਲੋਂ ਸੋ ਇਹਨਾਂ ਸੁਨੇਹਾ ਦਿੱਤਾ ਹੈ ਕਿ ਸਾਨੂੰ ਸਾਡਾ ਮੀਡੀਆ ਨੈਰੇਟਿਵ ਮਜ਼ਬੂਤ ਕਰਨ ਦੀ ਲੋੜ ਹੈ ਸਾਡੇ ਖਿਲਾਫ ਜਿਹੜਾ ਪ੍ਰੋਪਗੈਂਡਾ ਕੀਤਾ ਗਿਆ ਹੈ ਜਾਂ ਕੀਤਾ ਜਾ ਰਿਹਾ ਹੈ ਉਸ ਦਾ ਜਵਾਬ ਆਜ਼ਾਦ ਪੰਥਕ ਮੀਡੀਆ ਨਾਲ ਹੀ ਦਿੱਤਾ ਜਾ ਸਕਦਾ ਹੈ ਸੋ ਨਵੀਂ ਪੀੜ੍ਹੀ ਨੂੰ ਪੰਥਕ ਭਾਵਨਾਵਾਂ ਨਾਲ ਜੋੜੇ ਰੱਖਣ ਲਈ ਨੈਰੇਟਿਵ ਬਿਲਡਿੰਗ ਦੀ ਅਹਿਮੀਅਤ ਹੈ ਇਹ ਸ਼ਾਇਦ ਸਾਨੂੰ ਅੱਜ ਸਮਝ ਨਾ ਆਵੇ ਜਿਵੇਂ 26 ਜਨਵਰੀ ਨੂੰ ਸਾਡੇ ਬੰਦਿਆਂ ਨੇ ਹੀ ਸਾਨੂੰ ਗੱਦਾਰ ਦਾ ਖਿਤਾਬ ਦਿੱਤਾ ਇਸ ਤੋਂ ਸਾਨੂੰ ਸਾਡੀ ਮਾਨਸਿਕਤਾ ਦਾ ਅੰਦਾਜ਼ਾ ਹੋ ਜਾਣਾ ਚਾਹੀਦਾ ਜੇ ਅਸੀਂ ਨਾ ਸੰਭਲੇ ਤਾਂ ਕਿਤੇ ਅਸੀਂ ਖਤਮ ਹੀ ਨਾ ਹੋ ਜਾਈਏ ਗੁਰੂ ਘਰ ਹੋਣ ਬਾਣੀ ਬਾਣਾ ਹੋਵੇ ਪਰ ਸਾਡਾ ਨਿਆਰਾਪਨ ਮੁੱਕ ਜਾਵੇ ਅੱਜ ਇਸ ਸਪਾਂਸਰਸ਼ਿਪ ਲਈ ਅਸੀਂ ਵੀਰ ਗੁਰਵੀਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਸੋ ਵੀਰ ਪਹਿਲੇ ਸੈਗਮੈਂਟ ਦੀ ਸ਼ੁਰੂਆਤ ਕਰਾਂਗੇ ਗੁਰਬਾਣੀ ਦੀ ਇਸ ਤੁਕ ਤੋਂ ਕਿ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਸੋ ਅੱਜ ਯੂਨਾਈਟਿਡ ਨੇਸ਼ਨਸ ਵੱਲੋਂ ਐਲਾਨਿਆ ਗਿਆ ਇੰਟਰਨੈਸ਼ਨਲ ਵੂਮਨਸ ਡੇ ਹੈ ਸੋ ਅੱਜ ਦੇ ਦਿਨ ਦੀ ਆਪਾਂ ਸਭ ਜਗਤ ਨੂੰ ਮੁਬਾਰਕਬਾਦ ਦਿੰਦੇ ਹਾਂ ਔਰ ਸਮਾਜ ਵਿੱਚ ਜੋ ਔਰਤ ਦੀ ਵੱਡੀ ਦੇਣ ਹੈ ਉਹ ਇੱਕ ਮਾਂ ਭੈਣ ਪਤਨੀ ਅਤੇ ਬੇਟੀ ਦੇ ਰੂਪ ਵਿੱਚ ਸਮੁੱਚੇ ਸਮਾਜ ਦੀ ਜਿਹੜੀ ਸਿਰਜਣਾ ਕਰਦੀ ਹੈ ਸੋ ਪਰ ਮੁੱਢ ਕਦੀਮ ਤੋਂ ਔਰਤ ਜ਼ੁਲਮਾਂ ਦਾ ਸ਼ਿਕਾਰ ਹੁੰਦੀ ਆਈ ਹੈ ਸੋ ਅੱਜ ਦੀ ਹਾਲਤ ਵਿੱਚ ਔਰਤ ਲੁੱਟ ਦਾ ਮਾਲ ਵੀ ਬਣ ਜਾਂਦੀ ਹੈ ਅਤੇ ਮਰਦ ਦੀ ਅਣਹੋਂਦ ਵਿੱਚ ਉਸ ਨੂੰ ਇਕੱਲਿਆਂ ਸਮਾਜ ਨਾਲ ਲੜਨਾ ਪੈਂਦਾ ਹੈ ਪਰ ਧਰਤੀ ਮਾਂ ਵਾਂਗ ਔਰਤ ਸਭ ਕੁਝ ਚੁੱਪਚਾਪ ਸਹਾਰਦੀ ਹੋਈ ਜ਼ਿੰਦਗੀ ਦੇ ਜਿਹੜੇ ਪਹੀਏ ਨੂੰ ਚੱਲਦਾ ਰੱਖਦੀ ਹੈ ਸੋ ਮੈਂ ਇੱਕ ਔਰਤ ਹੋਣ ਦੇ ਨਾਤੇ ਅੱਜ ਦੇ ਦਿਨ ਸਮੁੱਚੇ ਇਸਤਰੀ ਜਗਤ ਦੀ ਘਾਲਣਾ ਨੂੰ ਸਲਾਮ ਪੇਸ਼ ਕਰਦੀ ਹਾਂ ਸੋ ਅੱਜ ਇਹਨਾਂ ਤੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਗੁਰਵੀਰ ਸਿੰਘ ਬਾਲਟਿਮੋਰ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਇਹ ਸਮੁੱਚਾ ਹੀ ਪਰਿਵਾਰ ਸਿੱਖੀ ਨੂੰ ਪਿਆਰ ਕਰਨ ਵਾਲਾ ਹੈ ਇਹ ਦੋਵੇਂ ਵੀਰ ਜਦੋਂ ਬਹੁਤ ਛੋਟੇ ਵੀ ਸੀ ਕਵੀਸ਼ਰੀ ਬਹੁਤ ਅੱਛੀ ਗਾਇਨ ਕਰਦੇ ਸੀ ਸੰਗਤ ਦੇ ਸਾਹਮਣੇ ਔਰ ਹੁਣ ਆਪਣਾ ਸਫਲ ਕਾਰੋਬਾਰ ਕਰਦੇ ਨੇ ਪੰਥਕ ਭਾਵਨਾਵਾਂ ਨਾਲ ਜੁੜੇ ਹੋਏ ਨੇ ਔਰ ਜਿਹੜਾ ਵੀ ਦੁਨੀਆ ਭਰ 'ਚ ਗੁਰੂ ਨਾਨਕ ਨਾਮ ਲੇਵਾ ਜਿੱਥੇ ਵੀ ਵਸਦਾ ਹੈ ਉਸ ਦਾ ਆਪਣੀ ਧਰਤੀ ਨਾਲ ਆਪਣੀ ਗੁਰੂਆਂ ਦੀ ਧਰਤੀ ਨਾਲ ਪੰਜਾਬ ਦੇ ਨਾਲ ਮੋਹ ਹੈ ਪੰਜਾਬ ਦਾ ਦੁੱਖ ਬਾਹਰ ਬੈਠੇ ਹਰ ਸਿੱਖ ਨੂੰ ਹਰ ਪੰਜਾਬੀ ਨੂੰ ਜਿਹੜਾ ਸੱਚਾ ਪੰਜਾਬੀ ਹੈ ਉਹ ਮਹਿਸੂਸ ਕਰਦਾ ਹੈ ਉਹ ਇਹ ਮਹਿਸੂਸ ਕਰਦਾ ਹੈ ਕਿ ਸਾਡੀ ਉਹ ਧਰਤੀ ਜਿਹਨੇ ਸਾਰੇ ਮੁਲਕ ਦੇ ਲੋਕਾਂ ਦਾ ਢਿੱਡ ਭਰਿਆ ਉਹ ਧਰਤੀ ਜਿੱਥੋਂ ਹਮੇਸ਼ਾ ਅਮਨ ਔਰ ਅਣਖ ਕਦੇ ਵੀ ਅਮਨ ਬਿਨਾ ਅਣਖ ਤੋਂ ਨਹੀਂ ਹੁੰਦਾ ਇਸ ਗੱਲ ਦਾ ਧਿਆਨ ਰਹੇ ਕਿ ਜੇ ਅਸੀਂ ਸ਼ਾਂਤੀ ਦੀ ਗੱਲ ਕਰੀਏ ਤਾਂ ਕਬਰਸਤਾਨ ਜਾਂ ਸ਼ਮਸ਼ਾਨ ਘਾਟ ਬੜੇ ਸ਼ਾਂਤ ਹੁੰਦੇ ਨੇ ਲੇਕਿਨ ਕਿਹਨੂੰ ਪਸੰਦ ਹੈ ਕਬਰਸਤਾਨ ਦੀ ਸ਼ਾਂਤੀ ਜਾਂ ਸ਼ਮਸ਼ਾਨ ਘਾਟ ਦੀ ਸ਼ਾਂਤੀ
ਇਸੇ ਲਈ ਜਦੋਂ ਅਸੀਂ ਮਾਰਟਨ ਲੂਥਰ ਕਿੰਗ ਦੀ ਇਹ ਕੋਟ ਦੁਹਰਾਉਂਦੇ ਕਿ ਇਨਜਸਟਿਸ ਵਿਦਆਊਟ ਇਕੁਆਲਿਟੀ ਹੈਜ਼ ਨੋ ਮੀਨਿੰਗ, ਬਿਲਕੁਲ ਕਿ ਵੀ ਜੇ ਤੁਹਾਡੇ ਇਨਜਸਟਿਸ ਹੈ ਤੁਸੀਂ ਕਰ ਰਹੇ ਹੋ ਨਾ ਜਸਟਿਸ ਵਿਦਆਊਟ ਇਕੁਆਲਿਟੀ ਹੈਜ਼ ਨੋ ਮੀਨਿੰਗ, ਕਿ ਜੇ ਤੁਹਾਨੂੰ ਹਰ ਇੱਕ ਨੂੰ ਤੁਸੀਂ ਨਿਆਂ ਨਹੀਂ ਦੇ ਸਕਦੇ, ਹਰ ਇੱਕ ਲਈ ਬਰਾਬਰੀ ਨਹੀਂ ਹੈ, ਤੇ ਫਿਰ ਜ਼ਾਹਰ ਹੈ ਕਿ ਜੇ ਤੁਸੀਂ ਮਾਲਕ ਔਰ ਨੌਕਰ ਦੇ ਵਿੱਚ ਇਹ ਰਹੇ ਕਿ ਜਿਸ ਵੀ ਟਰਮ ਦੇ ਉੱਤੇ ਨੌਕਰ ਨੂੰ ਮਾਲਕ ਨੌਕਰੀ ਕਰਨ ਲਈ ਕਹੇ ਉਹ ਮੰਨੀ ਜਾਏ ਤੇ ਪੀਸ ਹੈ ਘਰ 'ਚ। ਜਦੋਂ ਨੌਕਰ ਆਪਣੇ ਹੱਕਾਂ ਦੀ ਮੰਗ ਕਰੇਗਾ ਉਦੋਂ ਤਕਰਾਰ ਹੋਏਗਾ। ਸੋ ਜ਼ਾਹਰ ਹੈ ਕਿ ਉਸ ਤਕਰਾਰ ਨੂੰ ਕੋਈ ਆਤੰਕਵਾਦ ਕਹਿ ਦੇ, ਕੋਈ ਅਲਗਾਵਵਾਦ ਕਹਿ ਦੇ, ਜਾਂ ਉਸ ਨੂੰ ਕੋਈ ਅਸ਼ਾਂਤੀ ਕਹਿ ਦੇ, ਉਹ ਅਸ਼ਾਂਤੀ ਨਹੀਂ ਹੋਏਗੀ, ਕਿਉਂਕਿ ਅਲਟੀਮੇਟਲੀ ਤੁਹਾਨੂੰ ਆਪਣੇ ਹੱਕਾਂ ਦੇ ਲਈ ਖਲੋਣਾ ਪੈਂਦਾ ਹੈ, ਤੇ ਜਿਹੜੇ ਹੱਕਾਂ ਲਈ ਖਲੋਂਦੇ ਨੇ ਉਹਨਾਂ ਨੂੰ ਅਸੀਂ ਗੈਰਤਮੰਦ ਅਣਖੀ ਲੋਕ ਕਹਿੰਦੇ। ਸੋ ਪੰਜਾਬ ਦੀ ਧਰਤੀ ਅਮਨ 'ਚ ਯਕੀਨ ਰੱਖਦੀ ਹੈ, ਕਿਉਂਕਿ ਉਸ ਧਰਤੀ ਦੇ ਉੱਤੇ ਸਾਡੇ ਸੂਫੀ ਫਕੀਰਾਂ, ਗੁਰੂਆਂ ਔਰ ਬੜੇ ਬੜੇ ਉਸ ਧਰਤੀ ਤੇ ਪੈਦਾ ਹੋਏ ਸਕਾਲਰਸ ਨੇ ਹਮੇਸ਼ਾ ਹੀ ਸਦੀਆਂ ਤੋਂ, ਹਜ਼ਾਰਾਂ ਸਾਲਾਂ ਤੋਂ ਉਹ ਤਹਿਜ਼ੀਬ ਜਿੱਥੇ ਕਦੇ ਇੰਡਸ ਵੈਲੀ ਸਿਵਲਾਈਜੇਸ਼ਨ 5-6 ਹਜ਼ਾਰ ਸਾਲ ਪਹਿਲਾਂ ਤੋਂ ਸੀ, ਜਦੋਂ ਅਜੇ ਸਾਰਾ ਯੂਰਪ ਇਹਨਾਂ ਨੂੰ ਜਿਹੜਾ ਈਵਨ ਕੁਕਿੰਗ ਦਾ ਆਰਟ ਵੀ ਨਹੀਂ ਸੀ, ਉਵੇਂ ਹੀ ਜਿਹੜਾ ਉਹ ਅਧਨੰਗੇ ਜੇ ਰਹਿੰਦੇ ਸੀ, ਤੇ ਉੱਥੇ ਕਿਸ ਕਿਸਮ ਦਾ ਅੱਜ ਵੀ ਜਦੋਂ ਐਕਸਕੈਵੇਸ਼ਨਸ ਹੁੰਦੀਆਂ ਨੇ ਜਾਂ ਪਿਛਲੇ ਪੀਰੀਅਡ 'ਚ 20ਵੀਂ ਸਦੀ 'ਚ ਹੋਈਆਂ, ਤੇ ਨਜ਼ਰ ਆਉਂਦਾ ਹੈ ਵੀ ਕਿਸ ਕਿਸਮ ਦੀ ਸਭਿਅਤਾ ਉੱਥੇ ਸੀ। ਔਰ ਜਿਸ ਸਿਵਲਾਈਜੇਸ਼ਨ ਜਾਂ ਤਹਿਜ਼ੀਬ 'ਚ ਬਾਬਾ ਫਰੀਦ ਆਏ, ਜਿਸ ਦੇ ਵਿੱਚ ਗੁਰੂ ਨਾਨਕ ਸਾਹਿਬ 10 ਗੁਰੂ ਸਾਹਿਬਾਨ ਦਾ ਜਿਹੜੀ ਹੈ ਬੁਲੰਦ ਆਵਾਜ਼ ਬਾਗੈਰਤ ਜਿਹੜਾ ਲੋਕਾਂ ਦੇ ਵਿੱਚ ਗੂੰਜੀ। ਔਰ ਫਿਰ ਅਸੀਂ ਦੇਖਦੇ ਹਾਂ ਕਿ ਜੇ ਅਸੀਂ ਇਹ ਸਾਰੇ ਪੀਰੀਅਡ ਦੇ ਵਿੱਚ ਉਹਨਾਂ ਕੁਰਬਾਨੀਆਂ ਦੀ ਗੱਲ ਕਰੀਏ ਤਾਂ ਫਿਰ ਇਹ ਬਾਰ-ਬਾਰ ਦੁਹਰਾਉਣ ਦੀ ਲੋੜ ਨਹੀਂ ਹੈ ਕਿ ਸਾਡੀ ਧਰਤੀ ਅੰਨਦਾਤਾ ਵੀ ਹੈ ਸਾਰੇ ਉਸ ਖਿੱਤੇ ਦਾ, ਉਸ ਦੀ ਜਿਹੜੀ ਹੈ ਖੜਗਤਾਰੀ ਬਾਂਹ ਵੀ ਰਹੀ, ਪਰ ਕਿਵੇਂ ਦਿੱਲੀ ਤਖਤ ਦੇ ਉੱਤੇ ਜੋ ਆ ਕੇ ਬੈਠਦਾ ਫਿਰ ਉਸ ਦਾ ਦਿਮਾਗ ਕਿਵੇਂ ਖਰਾਬ ਹੁੰਦਾ ਹੈ ਕਿ ਬਜਾਏ ਪੰਜਾਬ ਦੇ ਲੋਕਾਂ ਨੂੰ ਔਰ ਖਾਸ ਤੌਰ ਤੇ ਸਿੱਖ ਕੌਮ ਨੂੰ ਜਿਹੜੀ ਪੰਜਾਬ ਦੀ ਰੂਹ ਹੈ ਪ੍ਰਫੁੱਲਤ ਹੋਣ ਦਾ ਮੌਕਾ ਦਿੰਦੇ, ਉਹਨਾਂ ਦਾ ਇਹੀ ਯਤਨ ਰਿਹਾ ਪਿਛਲੇ 75 ਸਾਲਾਂ 'ਚ। ਅਸੀਂ ਦੇਖਦੇ ਹਾਂ ਕਿ ਪੰਜਾਬ ਨੂੰ ਹਰ ਐਂਗਲ ਤੋਂ ਡਿਪਰਾਈਵ ਕੀਤਾ ਗਿਆ, ਵੱਡੀ ਇੰਡਸਟਰੀ ਨਾ ਲੱਗਣ ਦਿੱਤੀ ਗਈ, ਜਿਹੜੀ ਲੱਗੀ ਸੀ, ਜਿਹੜੀ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਬਟਾਲਾ ਹੋਏ, ਗੋਬਿੰਦਗੜ੍ਹ ਹੋਏ, ਖੰਨਾ ਹੋਏ, ਕਿਵੇਂ ਨੇਬਰਿੰਗ ਸਟੇਟਸ ਨੂੰ ਰਾਹਤਾਂ ਦਿੱਤੀਆਂ ਗਈਆਂ, ਇਕਨੋਮਿਕਲ ਪੈਕੇਜ ਦਿੱਤੇ ਗਏ, ਔਰ ਪੰਜਾਬ ਦੇ ਉਹ ਇੰਡਸਟਰੀਅਲਿਸਟ ਵੀ ਜਿਹੜਾ ਪੰਜਾਬ ਛੱਡ ਕੇ ਬਾਹਰ ਚਲੇ ਗਏ। ਜੇ ਅਸੀਂ ਖੇਤੀਬਾੜੀ ਦੇ ਪੱਖ ਤੋਂ ਦੇਖੀਏ ਤੇ ਕਿਵੇਂ ਜਿਸ ਪੰਜਾਬ ਨੇ ਸਾਰੇ ਮੁਲਕ ਦੇ ਲਈ ਅੰਨ ਪੈਦਾ ਕੀਤਾ, ਉਹਨਾਂ ਨੂੰ ਕਿਵੇਂ ਕਿਸਾਨਾਂ ਦੇ ਵਿੱਚ ਜੇ ਸੁਸਾਈਡ ਜਾਂ ਖੁਦਕੁਸ਼ੀ ਆਈ ਤੇ ਉਸ ਦਾ ਦੇਖਣਾ ਹੋਏਗਾ ਕਿ ਭਾਈ ਜਿੰਨੀ ਲਾਗਤ ਹੈ ਈਵਨ ਉਹ ਉਨੀ ਵੀ ਜਦੋਂ ਜਿਹਨੂੰ ਮਿਨੀਮਮ ਸਪੋਰਟ ਪ੍ਰਾਈਸ ਕਿਹਾ ਜਾਂਦਾ ਉਸ ਦੇ ਵਿੱਚ ਜਿਹੜਾ ਸਾਰੇ ਟੱਬਰ ਨੇ ਮਿਹਨਤ ਕੀਤੀ ਹੈ ਜਾਂ 12-12 ਘੰਟੇ 14-14 ਘੰਟੇ ਕੰਮ ਕੀਤਾ ਉਹ ਕਾਊਂਟ ਨਹੀਂ ਹੁੰਦਾ। ਔਰ ਕਿਵੇਂ ਜਿਹੜਾ ਪੰਜਾਬ ਦੇ ਸਿਰ ਦੇ ਉੱਤੇ ਉਹਨੂੰ ਕਰਜ਼ੇ ਨਾਲ ਲੱਦਿਆ ਗਿਆ, ਪੰਜਾਬ ਦੀ ਜਵਾਨੀ ਦਾ ਨਸਲਘਾਤ ਕੀਤਾ ਗਿਆ, ਪੂਰੀ ਜਨਰੇਸ਼ਨ ਮਾਰ ਮੁਕਾਈ ਗਈ, ਔਰ ਉਸ ਦਾ ਵੀ ਨਤੀਜਾ ਸੀ ਜਿਹਨੂੰ ਕਰਜ਼ਾ ਕਿਹਾ ਜਾਂਦਾ ਇਹ ਉਹ ਹੈ ਕਿ ਭਾਈ ਜਿਹੜੀਆਂ ਗੋਲੀਆਂ ਦੇ ਨਾਲ ਅਸੀਂ ਤੁਹਾਡੇ ਮੁੰਡੇ ਮਾਰੇ ਨੇ ਉਹਨਾਂ ਦੀ ਕੀਮਤ ਤੁਸੀਂ ਦਿਓ। ਔਰ ਅਸੀਂ ਦੇਖ ਰਹੇ ਹਾਂ ਕਿ ਭਈ ਹੁਣ ਅੱਧਾ ਪੰਜਾਬ BSF ਦੇ ਹਵਾਲੇ ਕੀਤਾ ਹੋਇਆ ਹੈ, 25,000 ਸਕੁਅਰ ਕਿਲੋਮੀਟਰ ਇਹ ਕਹਿ ਕੇ ਕਿ ਜੀ ਬੜਾ ਖਤਰਾ ਹੈ ਔਰ ਇਹ ਸਰਹੱਦੀ ਏਰੀਆ, ਔਰ ਬਾਕੀ ਬੇਰੁਜ਼ਗਾਰੀ ਦਾ ਦੂਸਰੇ ਦਾ ਕੀ ਆਲਮ ਹੈ ਉਸੇ ਰੋਜ਼ਾਨਾ ਗੱਲ ਕਰਦੇ ਹਾਂ ਲਗਾਤਾਰ ਆਪਣੇ ਪ੍ਰੋਗਰਾਮਾਂ 'ਚ। ਸੋ ਇਹਨਾਂ ਹਾਲਾਤਾਂ 'ਚ ਜਦੋਂ ਅਸੀਂ ਇਸ ਕਨਕਲੂਜਨ ਤੇ ਪਹੁੰਚੇ ਔਰ ਜਿਹਨੂੰ ਵੀਰ ਗੁਰਵੀਰ ਸਿੰਘ ਔਰ ਉਹਨਾਂ ਦੇ ਸਾਥੀ ਚੰਗੀ ਤਰ੍ਹਾਂ ਜਿਹੜਾ ਜਿਸ ਦੀ ਹਮਾਇਤ ਕਰਦੇ ਨੇ ਕਿ ਬਿਨਾਂ ਕੌਮੀ ਘਰ ਖਾਲਿਸਤਾਨ ਤਾਮੀਰ ਕੀਤੇ ਬਿਨਾਂ ਪੰਜਾਬ ਜਿਹੜਾ ਉਸ ਦੀ ਨਾ ਗੌਰਵ ਨਾ ਅਣਖ ਨਾ ਉਸ ਦੀ ਪ੍ਰੋਸਪੈਰਿਟੀ ਉਹ ਵਾਪਸ ਨਹੀਂ ਆਏਗੀ ਕਦੇ ਵੀ। ਔਰ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਵੀਰ ਗੁਰਵੀਰ ਸਿੰਘ ਜਿਨ੍ਹਾਂ ਦੀ ਐਡ ਵੀ ਸਾਡੇ ਪ੍ਰੋਗਰਾਮ ਤੇ ਚੱਲਦੀ ਹੈ ਰੈਗੂਲਰ, ਉਹਨਾਂ ਨੇ ਇਸ ਪ੍ਰੋਗਰਾਮ ਨੂੰ ਅੱਜ ਸਪਾਂਸਰ ਵੀ ਕੀਤਾ। ਔਰ ਅੱਜ ਤੁਹਾਨੂੰ ਮੁਬਾਰਕ ਤੋਂ ਮੈਂ ਸ਼ੁਰੂ ਕਰਾਂ, ਖਾਸ ਦਿਨ ਇੰਟਰਨੈਸ਼ਨਲ ਵਿਮਨਸ ਡੇ, ਔਰ ਇਸ ਕੋਈ ਸ਼ੱਕ ਨਹੀਂ ਕਿ ਜਿਹੜੀ ਗੱਲ ਤੁਸੀਂ ਕਹੀ ਹੈ ਅੱਜ ਹੀ ਮੈਂ ਦੇਖ ਰਿਹਾ ਸੀ ਕਿ ਭਾਈ ਗਜਿੰਦਰ ਸਿੰਘ ਦਲ ਖਾਲਸਾ ਦੇ ਜਿਹੜੇ ਬਾਨੀ ਨੇ, ਬਾਨੀਆਂ ਚੋਂ ਇੱਕ ਨੇ, ਔਰ ਜਿਨ੍ਹਾਂ ਨੇ ਪਿਛਲੀਆਂ ਆਲਮੋਸਟ ਅੱਧੀ ਸਦੀ ਤੋਂ ਕੌਮ ਨੂੰ ਅਗਵਾਈ ਦਿੱਤੀ ਹੈ,
ਜੁਝਾਰੂ ਵੀ ਨੇ, ਫਿਲਾਸਫਰ ਵੀ ਨੇ, ਰਾਈਟਰ ਵੀ ਨੇ ਔਰ ਅੱਜ ਕੌਮ ਦੇ ਲਈ ਉਹ ਰਾਹ ਦਸੇਰਾ ਵੀ ਨੇ। ਉਹਨਾਂ ਨੇ ਅੱਜ ਦੇ ਦਿਨ ਦੇ ਉੱਤੇ ਬਰੀਫ ਇੱਕ ਕਪਲੇਟ ਲਿਖਿਆ, ਧੀ ਭੈਣ ਪਤਨੀਏ ਮਾਤਾਏ, ਦੁਨੀਆ ਤੇਰੇ ਸਿਰ ਤੇ ਚੱਲਦੀ ਏ ਪਰ ਫਿਰ ਵੀ ਸਮਝ ਨਹੀਂ ਪੈਂਦੀ, ਜਦ ਜਨਮੇ ਹੱਥ ਕਿਉਂ ਮਲਦੀ ਏ। ਜੀ ਧੀ ਭੈਣ ਪਤਨੀਏ ਮਾਤਾਏ, ਦੁਨੀਆ ਤੇਰੇ ਸਿਰ ਤੇ ਚੱਲਦੀ ਏ ਪਰ ਫਿਰ ਵੀ ਸਮਝ ਨਹੀਂ ਪੈਂਦੀ, ਜਦ ਜਨਮੇ ਹੱਥ ਕਿਉਂ ਮਲਦੀ ਏ। ਇਹ ਇਸ਼ਾਰਾ ਹੈ ਕਿ ਕਿਵੇਂ ਹੁਣ ਤਾਂ ਸੈਕਸ ਡਿਟਰਮੀਨੇਸ਼ਨ ਟੈਸਟ ਨੇ ਉਹ ਹਾਲਾਤ ਕਰ ਦਿੱਤੇ ਕਿ ਇੱਕ ਜ਼ਮਾਨਾ ਤਾਂ ਜੰਮਣ ਤੋਂ ਬਾਅਦ ਕੋਈ ਮੂੰਹ ਗਲਾ ਘੁੱਟ ਕੇ ਜਿਹੜਾ ਮਾਰਨ ਦੀ ਲਾਈਨ ਸੀ, ਹੁਣ ਤਾਂ ਕੁੱਖ ਦੇ ਵਿੱਚ ਹੀ ਕਿਵੇਂ ਜਿਹੜਾ ਹੈ ਉਹ ਘਾਤ ਕੀਤਾ ਜਾਂਦਾ ਹੈ। ਔਰ ਇਹ ਉਹੀ ਹੈ ਜਿਸ ਦਾ ਘਾਤ ਕੀਤਾ ਜਾਂਦਾ ਹੈ, ਜਿਹੜੀ ਮਾਂ ਦੇ ਰੂਪ 'ਚ ਸਾਡੇ ਹਰ ਹੌਕੇ ਦੇ ਨਾਲੋਂ ਵੀ ਜਿਹੜਾ ਹਰ ਦਰਦ ਨੂੰ ਜੇ ਕੋਈ ਸਮਝਦਾ ਦੁਨੀਆ 'ਚ ਤਾਂ ਤੁਹਾਡੀ ਮਾਂ ਸਮਝਦੀ ਹੈ, ਜਿਹੜੀ ਇੱਕ ਭੈਣ ਦੇ ਨਾਤੇ ਹਮੇਸ਼ਾ ਵੀਰ ਦੀ ਜਿਹੜੀ ਹੈ ਸੁੱਖ ਮੰਗਦੀ ਹੈ, ਹਮੇਸ਼ਾ ਉਸ ਦੀਆਂ ਹੀ ਘੋੜੀਆਂ ਗਾਉਂਦੀ ਹੈ, ਜਿਹੜੀ ਇੱਕ ਪਤਨੀ ਦੇ ਤੌਰ ਤੇ ਪਤੀ ਦਾ ਹਰ ਦੁੱਖ ਸੁੱਖ ਉਸ ਦੀ ਸ਼ਰੀਕ ਹੁੰਦੀ ਹੈ, ਤੇ ਇੱਕ ਧੀ ਦੇ ਤੌਰ ਤੇ ਹਮੇਸ਼ਾ ਆਪਣੇ ਮਾਂ-ਪਿਓ ਦੀ ਗਮਖਾਰ ਹੁੰਦੀ ਹੈ। ਧੀਆਂ ਵਿਆਹੀਆਂ ਜਾਂਦੀਆਂ ਨੇ, ਉਹਨਾਂ ਦੇ ਆਪਣੇ ਬੱਚੇ ਹੁੰਦੇ ਨੇ, ਉਹਨਾਂ ਦਾ ਆਪਣਾ ਵੱਡਾ ਟੱਬਰ ਹੁੰਦਾ ਹੈ, ਪਰ ਉਹਨਾਂ ਦੀ ਫਸਟ ਲਾਇਲਟੀ ਜਿਹੜੀ ਹੈ ਉਹ ਆਪਣੇ ਮਾਂ-ਬਾਪ ਨਾਲ ਹੁੰਦੀ ਹੈ। ਪਰ ਇਹਦੇ ਬਾਵਜੂਦ ਤੁਸੀਂ ਜ਼ਮਾਨੇ ਦਾ ਸਿਤਮ ਦੇਖੋ ਕਿ ਕੁੱਖ ਦੇ ਵਿੱਚ ਮਾਰਨਾ ਤੇ ਜੇ ਜੰਮ ਪੈਂਦੀ ਹੈ ਤੇ ਕਿਵੇਂ ਅਫਸੋਸ। ਹਾਲਾਂਕਿ ਅੱਜ ਅਸੀਂ ਦੇਖ ਰਹੇ ਹਾਂ ਕਿ ਕੁਝ ਥੋੜਾ ਬਹੁਤ ਬਦਲਦਾ ਵੀ ਨਜ਼ਰ ਆਉਂਦਾ ਹੈ, ਪਰ ਇਹ ਪਿਕਚਰ ਸਿਰਫ ਘਰੇਲੂ ਦਾਇਰਾਕਾਰ ਦੀ ਨਹੀਂ ਹੈ ਕਿ ਭਾਈ ਘਰ ਦੇ ਮਾਹੌਲ ਦੇ ਵਿੱਚ ਔਰਤ ਕਿੰਨੀ ਮਜ਼ਬੂਤ ਹੈ। ਔਰ ਮੈਂ ਸਮਝਦਾ ਵੀ ਮਜ਼ਹਬਾਂ ਦੀ ਦੁਨੀਆ 'ਚ ਜਿਹੜੀ ਟ੍ਰਿਬਿਊਟ ਗੁਰੂ ਨਾਨਕ ਸਾਹਿਬ ਨੇ ਦਿੱਤੀ, ਔਰ ਜੇ ਤੁਸੀਂ 5.5 ਸਦੀਆਂ ਪਹਿਲਾਂ ਦਾ ਸਮਾਜ ਦੇਖੋ, ਅੱਡ-ਅੱਡ ਮਜ਼ਹਬਾਂ ਦੀ ਇਸ ਇਸ਼ੂ ਦੇ ਉੱਤੇ ਟੇਕ ਦੇਖੋ, ਮੇਲ ਸ਼ੋਵਨਿਸਟ ਮੇਲ ਡੋਮੀਨੈਂਟ ਸੁਸਾਇਟੀ ਦੇਖੋ, ਜਿਹਦੇ 'ਚ ਔਰਤ ਦੇ ਕੋਲ ਕੋਈ ਹਕੂਕ ਨਹੀਂ, ਘਰ ਦੀ ਚਾਰ ਦੀਵਾਰੀ ਹੈ ਜਾਂ ਪਰਦਾ ਹੈ, ਉਸ ਦੇ ਕੋਲ ਕੋਈ ਜਾਇਦਾਦ ਦਾ ਹੱਕ ਨਹੀਂ, ਕੋਈ ਮੁੱਢਲਾ ਹੱਕ ਨਹੀਂ। ਉਹ ਜੰਗ ਦੇ ਵੇਲੇ ਜਿਹੜੀ ਹੈ ਮਾਲੇ ਗਨੀਮਤ ਹੈ, ਜਦੋਂ ਲੁੱਟਿਆ ਜਾਂਦਾ ਸੀ, ਔਰਤਾਂ ਦੀ ਲੁੱਟ ਉਹ ਹਿੱਸਾ ਸੀ ਉਸ ਸਾਰੇ ਦਾ। ਤੇ ਉਸ ਧਰਤੀ ਦੇ ਖਿੱਤੇ ਤੇ ਬੇਸ਼ੱਕ ਇਹ ਦਿਨ ਜਦੋਂ ਅਸੀਂ ਅੱਜ ਇੰਟਰਨੈਸ਼ਨਲ ਵਿਮਨਸ ਡੇ ਕਹਿ ਰਹੇ ਹਾਂ, ਇਹ ਯੂਨਾਈਟਿਡ ਨੇਸ਼ਨਸ ਨੇ 1975 ਦੇ ਵਿੱਚ ਇਸ ਦਿਨ ਨੂੰ 8 ਮਾਰਚ ਨੂੰ ਇਹ ਇੰਟਰਨੈਸ਼ਨਲ ਵਿਮਨਸ ਡੇ ਐਲਾਨਿਆ। ਅੱਜ UN ਦੀ ਛੁੱਟੀ ਵੀ ਹੈ, ਨੈਸ਼ਨਲ ਉਹਨਾਂ ਦੀ ਹੌਲੀਡੇ ਹੈ, ਔਰ ਇਸ ਦਿਨ ਦੀ ਇੱਕ ਆਪਣੀ ਹਿਸਟਰੀ ਹੈ। ਔਰ ਇਹ ਜੇ ਅਸੀਂ ਈਵਨ 20ਵੀਂ ਸਦੀ ਦੇ ਮੁੱਢਲੇ ਪੀਰੀਅਡ 'ਚ ਦੇਖੀਏ, ਅੱਜ ਤਾਂ ਦੁਨੀਆ ਭਰ ਦੇ ਵਿੱਚ ਜਦੋਂ ਵੋਟਾਂ ਦੀ ਗੱਲ ਹੁੰਦੀ ਹੈ, ਜਿੱਥੇ ਡੈਮੋਕ੍ਰੇਸੀ ਦੇ ਨਾਂ ਥੱਲੇ ਵੋਟਿੰਗ ਹੈ, ਅਸੀਂ ਦੇਖਦੇ ਹਾਂ ਜੀ ਹਰ 18 ਸਾਲ ਤੋਂ ਉੱਪਰ ਮਰਦ ਔਰ ਔਰਤ ਨੂੰ ਵੋਟ ਦਾ ਹੱਕ ਹੈ। ਪਰ ਇਵੇਂ ਨਹੀਂ ਸੀ। ਔਰਤ ਨੂੰ ਵੋਟ ਦਾ ਹੱਕ ਲੈਣ ਲਈ ਈਵਨ ਇਹਨਾਂ ਮੁਲਕਾਂ ਦੇ ਵਿੱਚ ਜਿਹੜਾ ਐਡਵਾਂਸ ਜਿਹੜੇ ਆਪਣੇ ਆਪ ਨੂੰ ਸਿਵਲਾਈਜੇਸ਼ਨ ਦੀ ਹੱਬ ਕਹਿੰਦੇ ਨੇ, ਅਮਰੀਕਾ ਜਾਂ ਇੰਗਲੈਂਡ ਜਾਂ ਫਰਾਂਸ ਜਾਂ ਦੂਜਿਆਂ ਦੇ ਵਿੱਚ ਕਿੰਨੀ ਲੰਬੀ ਸਟਰਗਲ ਕਰਨੀ ਪਈ। ਇੰਗਲੈਂਡ ਦੇ ਵਿੱਚ ਜਦੋਂ ਇਸ ਵੋਟਿੰਗ ਕੈਂਪੇਨ ਦੀ ਗੱਲ ਹੁੰਦੀ ਹੈ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਬੇਟੇ ਮਹਾਰਾਜਾ ਦਲੀਪ ਸਿੰਘ, ਉਹਨਾਂ ਦੀ ਡਾਟਰ ਸੋਫੀਆ ਦਲੀਪ ਸਿੰਘ, ਉਹਨੇ ਕਿਵੇਂ ਸਟਰਗਲ ਕੀਤੀ, ਕਿਵੇਂ ਜੇਲ੍ਹਾਂ ਕੱਟੀਆਂ ਕਿ ਔਰਤ ਨੂੰ ਵੋਟ ਦਾ ਹੱਕ ਹੋਣਾ ਚਾਹੀਦਾ ਹੈ। ਅਮਰੀਕਾ ਦੇ ਵਿੱਚ ਵੀ ਇਹ ਹੱਕ ਜਿਹੜਾ 1920 'ਚ ਔਰਤ ਨੂੰ ਹੱਕ ਮਿਲਦਾ, ਔਰ ਇੱਕ ਲੰਬਾ, ਔਰ ਜਦੋਂ ਤੁਸੀਂ ਈਵਨ ਅਮਰੀਕਾ ਦੀ ਹਿਸਟਰੀ ਦੇਖੋਗੇ, ਲੱਖਾਂ ਲੋਕ ਉਸ ਪੀਰੀਅਡ 'ਚ ਵਾਸ਼ਿੰਗਟਨ ਦੇ ਵਿੱਚ ਅਮਰੀਕਨ ਇਕੱਠੇ ਹੋਏ ਕਿ ਔਰਤਾਂ ਨੂੰ ਕਿਉਂ ਇਹ ਹੱਕ ਦਿੱਤਾ ਜਾ ਰਿਹਾ, ਔਰ ਇਹ ਲੰਬੀ ਸਟਰਗਲ ਹੈ। ਔਰ ਇਸ ਲਈ ਜਦੋਂ ਅਸੀਂ ਈਵਨ ਇੰਟਰਨੈਸ਼ਨਲ ਵਿਮਨ ਡੇ ਦੀ ਹਿਸਟਰੀ ਵੀ ਦੇਖਦੇ ਹਾਂ ਤੇ ਇਸ ਨੂੰ ਅਸੀਂ 3 ਫੇਜ਼ਸ ਦੇ ਵਿੱਚ ਦੇਖ ਸਕਦੇ ਹਾਂ। ਪਹਿਲੀ ਵੇਵ ਜਿਹੜੀ 20ਵੀਂ ਸਦੀ ਦੀ ਬਿਗਨਿੰਗ 'ਚ ਹੁੰਦੀ ਹੈ, 1917 'ਚ ਰਸ਼ੀਅਨ ਇਨਕਲਾਬ ਹੁੰਦਾ ਹੈ, ਰਸ਼ੀਅਨ ਚੇਂਜ ਹੁੰਦੀ ਹੈ, ਔਰ ਇਹ ਮੂਵਮੈਂਟ ਪੈਰਲਲ ਕਾਫੀ ਲੰਬਾ ਵਕਤ 1975 ਤੱਕ ਪਹੁੰਚਦੇ ਹੈ। ਇਹ ਇੱਕ ਕਮਿਊਨਿਸਟ ਮੂਵਮੈਂਟ ਦੇ ਤੌਰ ਤੇ ਹੀ ਮੰਨੀ ਜਾਂਦੀ ਸੀ, ਕਿਉਂਕਿ ਕਮਿਊਨਿਜ਼ਮ ਨੇ ਜਿੱਥੇ ਕੈਪੀਟਲਿਸਟ ਸੁਸਾਇਟੀ ਤੋਂ ਛੁਟਕਾਰੇ ਦੀ ਗੱਲ ਕੀਤੀ, ਉੱਥੇ ਵਿਮਨ ਐਮੈਂਸੀਪੇਸ਼ਨ ਦੀ ਗੱਲ ਵੀ ਕੀਤੀ। ਇਸ ਲਈ ਇਹ ਲੈਫਟਿਸਟ ਜਿਹੜੀ ਵਿਚਾਰਧਾਰਾ ਵਾਲੇ ਸੀ ਉਹ ਇਸ ਦੇ ਹਾਮੀ ਸੀ। ਔਰ ਲੇਕਿਨ ਇਹ ਵੀ ਹੋਇਆ ਕਿ 1930 'ਚ ਪਹੁੰਚਦੇ ਆ ਅਮਰੀਕਾ ਦੇ ਵਿੱਚ, ਜਦੋਂ ਗ੍ਰੇਟ ਡਿਪਰੈਸ਼ਨ ਤੋਂ ਬਾਅਦ ਫਿਰ ਇੱਕਦਮ ਸੈਕੰਡ ਵਰਲਡ ਵਾਰ ਦਾ ਮਾਹੌਲ ਬਣਦਾ ਹੈ,
ਪਹਿਲੀ ਵਾਰ ਜਿਹੜੀ ਵਰਕ ਫੋਰਸ ਹੈ, ਔਰਤਾਂ ਕੰਮ ਦੇ ਵਿੱਚ 1930ਵਿਆਂ 'ਚ ਸ਼ੁਰੂ ਹੁੰਦੀਆਂ ਨੇ, ਨਹੀਂ ਤਾਂ ਇੱਥੇ ਵੀ ਉਹੀ ਘਰੇਲੂ ਬੱਚੇ ਜੰਮਣਾ ਪਾਲਣਾ ਉਹਨਾਂ ਕੁ ਪਾਰਟੀ ਸੀ। ਔਰ ਫਿਰ ਉਹਦੇ ਨਾਲ ਬਾਕੀ ਹੱਕ ਹਾਲਾਂ ਇੱਕੋ ਜੌਬ ਦੇ ਲਈ ਅੱਜ ਵੀ ਤੁਹਾਨੂੰ ਐਸੇ ਜੌਬ ਮਿਲਣਗੇ ਕਿ ਜਿਹੜੀ ਔਰਤ ਹੈ ਉਸ ਦੀ ਤਨਖਾਹ ਘੱਟ ਹੋਏਗੀ, ਲੇਕਿਨ ਉਹਨਾਂ ਨੇ ਕਿੰਨਾ ਲੰਬਾ ਸਫ਼ਰ ਤੈਅ ਕੀਤਾ। ਪਹਿਲੀ ਵੇਵ ਤੇ ਜਿਹੜੀ ਹੈ ਉਹ ਕਮਿਊਨਿਜ਼ਮ ਵਾਲੀ ਸੀ। ਦੂਸਰੀ ਵੇਵ ਜਿਹੜੀ 1960ਵਿਆਂ ਦੇ ਵਿੱਚ ਆਉਂਦੀ ਹੈ, ਜਦੋਂ ਕਿ ਹਿੱਪੀ ਮੂਵਮੈਂਟ ਔਰ ਸਿਵਲ ਲਿਬਰਟੀ ਮੂਵਮੈਂਟ ਅਮਰੀਕਾ ਦੇ ਵਿੱਚ ਇਹ ਸਾਰੀ ਅਸੀਂ ਦੇਖਦੇ, ਤਾਂ ਉਹ ਫੈਮਿਨਿਸਟ ਮੂਵਮੈਂਟ ਨੇ ਉਹਨੂੰ ਇੱਕ ਵੱਖਰਾ ਰੰਗ ਦਿੱਤਾ। ਉਹ ਕੋਈ ਆਈਡੀਓਲੋਜੀਕਲੀ ਕੋਈ ਮਾਰਕਸਿਜ਼ਮ ਚੋਂ ਪ੍ਰੇਰਿਤ ਨਹੀਂ ਸੀ, ਪਰ ਉਹਨਾਂ ਦਾ ਸੀ ਕਿ ਸਭ ਗੁਲਾਮੀ ਪਰੇ ਮਾਰੋ ਚੁੱਕ ਕੇ, ਔਰ ਉਹਦੇ 'ਚ ਜਿਹੜੀ ਹੈ ਈਵਨ ਫੈਮਿਲੀ ਇੰਸਟੀਟਿਊਸ਼ਨ ਵੀ ਜਿਹੜੀ ਹੈ ਉਹ ਵੀ ਸਫਰ ਹੋਈ, ਉਹ ਟੂ ਐਕਸਟ੍ਰੀਮ ਤੱਕ ਗਏ। ਅੱਜ ਵੀ ਤੁਹਾਨੂੰ ਫੈਮਿਨਿਸਟ ਮੂਵਮੈਂਟ ਦੇ ਰੈਮਨੈਂਟ ਮਿਲਣਗੇ। ਪਰ ਇਸ ਸਾਰੇ 'ਚੋਂ ਚੱਲਦੇ ਆ ਯੂਰਪ ਦੇ ਵਿੱਚ ਈਵਨ ਜਦੋਂ ਇਹ ਵਿਮਨ ਡੇ ਕਰਕੇ ਮਨਾਇਆ ਜਾਂਦਾ ਸੀ, ਉਹਨੂੰ ਕਿਹਾ ਹੀ ਜਾਂਦਾ ਸੀ ਵਿਮਨਸ ਇੰਟਰਨੈਸ਼ਨਲ ਡੇ ਆਫ ਸਟਰਗਲ। ਔਰ ਇਸ ਦੇ ਨਾਲ ਫਿਰ ਜਿਹੜੀ ਇਕੱਲਾ ਇਹ ਨਹੀਂ ਸੀ ਕਿ ਤੁਸੀਂ ਸੈਲੀਬ੍ਰੇਟ ਕਰ ਰਹੇ ਹੋ ਕਿ ਜੀ ਔਰਤ ਦੀ ਕਿੰਨੀ ਵੱਡੀ ਦੇਣ ਹੈ ਸਮਾਜ ਨੂੰ, ਇਹਦੇ 'ਚ ਜਿਹੜੇ 4-5 ਨੁਕਤੇ ਸੀ। ਇਕੁਆਲਿਟੀ, ਕਿ ਔਰਤ ਨੂੰ ਵੋਟ ਦਾ ਹੱਕ ਜਿਵੇਂ ਅਮਰੀਕਾ 'ਚ 1920 'ਚ ਮਿਲਿਆ, ਯੂਕੇ ਦੂਜੇ 'ਚ ਥੋੜਾ ਪਹਿਲਾਂ ਮਿਲਿਆ, ਪਰ ਇਹ ਸਾਰੀਆਂ ਇਹਨਾਂ 20ਵੀਂ ਸਦੀ ਦੀਆਂ ਕਹਾਣੀਆਂ ਨੇ। ਫਿਰ ਇੱਕੋ ਥਾਂ ਦੇ ਉੱਤੇ ਜਿਹੜਾ ਉਹ ਦੋਨਾਂ ਨੂੰ ਅਪਰਚੁਨਿਟੀਜ਼ ਹੋਏ, ਮਰਦ ਔਰ ਔਰਤ ਨੂੰ। ਫਿਰ ਲੀਗਲ ਰਾਈਟਸ, ਕਾਨੂੰਨੀ ਤੌਰ ਤੇ ਈਵਨ ਜੇ ਤੁਸੀਂ ਭਾਰਤ ਦੇ ਹਵਾਲੇ ਨਾਲ ਦੇਖੋ ਤੇ ਜਿਹੜਾ ਇਨਹੈਰੀਟੈਂਸ ਲਾਅ ਹੈ ਉਹ ਤਾਂ 1950ਵਿਆਂ 'ਚ ਔਰਤ ਨੂੰ ਜਿਹੜਾ ਪ੍ਰਾਪਰਟੀ ਦੇ ਵਿੱਚ ਜਾਂ ਜ਼ਮੀਨ ਦੇ ਵਿੱਚ ਹੱਕ ਮਿਲਿਆ। ਹੁਣ ਬਹੁਤ ਵਾਰ ਇਹ ਵੀ ਜਦੋਂ ਤੁਸੀਂ ਇਹ ਸਾਰੀ ਡਿਬੇਟ ਚਾਹੁੰਦੇ ਹੋ ਕਿ ਜੀ ਮੇਲ ਚਾਈਲਡ ਕਿਉਂ ਪ੍ਰੈਫਰ ਕੀਤਾ ਜਾਂਦਾ ਸੀ, ਇਹਦਾ ਇੱਕ ਵੱਡੇ ਕਾਰਨਾਂ 'ਚੋਂ ਇਹ ਵੀ ਸੀ। ਇੱਕ ਤਾਂ ਜ਼ਾਹਰ ਹੈ ਖੇਤੀਬਾੜੀ ਪ੍ਰਧਾਨ ਸੁਸਾਇਟੀ, ਔਰ ਤੁਸੀਂ ਜਿਹੜਾ ਤੁਹਾਨੂੰ ਜੇ ਮਰਦ ਹੁੰਦਾ ਹੈ ਤੇ ਉਹ ਤੁਹਾਡਾ ਸਾਥੀ ਬਣਦਾ, ਪਰ ਇੱਕ ਵੱਡਾ ਕਾਰਨ ਇਹ ਸੀ ਕਿ ਜੇ ਮੁੰਡਾ ਨਾ ਹੋਏ ਤੇ ਤੁਹਾਡੀ ਜਿਹੜੀ ਪ੍ਰਾਪਰਟੀ ਹੈ ਉਹ ਜਾਂ ਸ਼ਰੀਕਾਂ ਨੂੰ ਜਿਹੜਾ ਵੀ ਇਮੀਡੀਏਟ ਉਸ ਤੋਂ ਬਾਅਦ ਜਾਂ ਗਵਰਨਮੈਂਟ ਨੂੰ ਚਲੀ ਜਾਂਦੀ ਸੀ। ਸੋ ਇਹ ਵੀ ਇੱਕ ਰੀਜ਼ਨ ਸੀ ਕਿ ਭਾਈ ਜਿਹੜਾ ਹਮੇਸ਼ਾ ਔਰਤ ਨੂੰ ਜਿਹੜਾ ਹੈ ਉਹ ਦੁਤਕਾਰਿਆ ਹੀ ਗਿਆ। ਫਿਰ ਇਸ ਦੇ ਨਾਲ ਜਿਹੜਾ ਰੀਪਰੋਡਕਟਿਵ ਰਾਈਟਸ ਦੀ ਗੱਲ ਵੀ ਤੁਰੀ। ਹੁਣ ਜਦੋਂ ਤੁਸੀਂ ਅਮਰੀਕਾ ਜਾਂ ਵੈਸਟਰਨ ਸੁਸਾਇਟੀ ਵਿੱਚ ਵੀ ਪ੍ਰੋ ਐਬੋਰਸ਼ਨ, ਅਗੇਂਸਟ ਐਬੋਰਸ਼ਨ, ਔਰ ਹੁਣ ਤਾਂ ਕਿੰਨਾ ਕੁਛ ਹੀ ਹੋਰ ਆ ਗਿਆ, ਉਹਦੇ 'ਚ ਮੈਂ ਨਹੀਂ ਜਾਵਾਂਗਾ। ਇਹ ਉਹਦੇ 'ਚੋਂ ਹੀ ਨਿਕਲੀ ਗੱਲ ਹੈ ਕਿ ਜੀ ਰੀਪਰੋਡਕਟਿਵ ਰਾਈਟਸ, ਕਿ ਮਾਈ ਬਾਡੀ ਇਜ਼ ਮਾਈ ਬਾਡੀ, ਆਈ ਹੈਵ ਟੂ ਡਿਸਾਈਡ ਵਟ ਆਈ ਹੈਵ ਟੂ ਡੂ। ਹਾਲਾਂਕਿ ਮੇਰਾ ਇਸ ਦੇ ਨਾਲ ਇਖਤਲਾਫਾਤ ਨੇ ਕਿ ਇਹ ਕਿੱਥੇ ਕਿ ਜਾ ਕੇ ਗੱਲ ਰੁਕਣੀ ਚਾਹੀਦੀ ਹੈ। ਫਿਰ ਪ੍ਰੀਵੈਂਸ਼ਨ ਆਫ ਵਾਇਲੈਂਸ ਅਗੇਂਸਟ ਵੂਮਨ, ਕਿਉਂਕਿ ਜਿਹੜੀ ਵਾਇਲੈਂਸ ਹੈ ਇਹ ਇਕੱਲੀ ਇਹੀ ਨਹੀਂ ਹੈ ਕਿ ਜੰਗ ਦੇ ਮੈਦਾਨ ਦੇ ਵਿੱਚ ਜਾਂ ਜੰਗ ਜਿੱਤਣ ਵਾਲੀਆਂ ਧਿਰਾਂ ਔਰਤਾਂ ਦੇ ਨਾਲ ਕੀ ਸਲੂਕ ਕਰਦੀਆਂ। ਇਹ ਨਹੀਂ ਕਿ ਅਸੀਂ 18ਵੀਂ 19ਵੀਂ ਸਦੀ ਦੀ ਗੱਲ ਕਰਦੇ ਹਾਂ ਜਾਂ ਉਸ ਤੋਂ ਪਹਿਲੀਆਂ ਸਦੀਆਂ ਦੀ, 20ਵੀਂ ਸਦੀ ਦੇ ਵਿੱਚ ਵੀ ਅੱਜ ਵੀ ਜਿਹੜੀ ਟਰਮ ਜਦੋਂ ਜਾਪਾਨ ਦੀਆਂ ਫੋਰਸਿਸ ਨੇ 1930s 'ਚ ਚੀਨ ਦੀ ਰਾਜਧਾਨੀ ਉਸ ਵੇਲੇ ਦੀ ਨੈਨਕਿੰਗ, ਉਸ ਦੇ ਉੱਤੇ ਕਬਜ਼ਾ ਕੀਤਾ ਤੇ ਲੱਖਾਂ ਔਰਤਾਂ ਦੇ ਨਾਲ ਅਗਲੇ ਦਿਨਾਂ ਹਫ਼ਤਿਆਂ ਦੇ ਵਿੱਚ ਰੇਪ ਕੀਤੇ ਗਏ, ਜਿਹਨੂੰ ਰੇਪ ਆਫ ਨੈਨਕਿੰਗ ਕਹਿੰਦੇ ਨੇ। ਔਰ ਅਫਸੋਸ ਇਸ ਗੱਲ ਦਾ ਕਿ ਈਵਨ ਜਿਹੜੀ ਕਮਿਊਨਿਸਟ ਮੂਵਮੈਂਟ ਜਿਹਦੇ ਨਾਲ ਪੈਰਲਲ ਵਿਮਨ ਇੰਡੀਪੈਂਡੈਂਸ ਮੂਵਮੈਂਟ 20th ਸੈਂਚੁਰੀ ਬਿਗਨਿੰਗ ਸ਼ੁਰੂ ਹੁੰਦੀ ਹੈ, ਜਦੋਂ ਸੋਵੀਅਤ ਯੂਨੀਅਨ ਦੀਆਂ ਫੌਜਾਂ ਬਰਲਿਨ ਦੇ ਵਿੱਚ ਦਾਖਲ ਹੁੰਦੀਆਂ ਨੇ ਜਰਮਨ ਦੇ ਵਿੱਚ, ਤੇ ਫਿਰ ਰੂਸੀ ਸੋਲਜਰ ਜਿਹੜੇ ਅਦਰਵਾਈਜ਼ ਕਮਿਊਨਿਸਟ ਨੇ, ਕਮਿਊਨਿਜ਼ਮ ਦੀ ਵਿਚਾਰਧਾਰਾ 'ਚ ਇੱਕ ਇਕੁਆਲਿਟੀ ਦੀ ਗੱਲ ਸੀ, ਕਿਵੇਂ ਹਜ਼ਾਰਾਂ ਔਰਤਾਂ ਜਿਹੜੀਆਂ ਨੇ ਉਹ ਬਰਲਿਨ ਹੋਣ ਜਾਂ ਜਿੱਥੇ-ਜਿੱਥੇ ਸੋਵੀਅਤ ਫੌਜੀ ਗਏ ਜਰਮਨ ਦੇ ਵਿੱਚ, ਉਹਨਾਂ ਦੇ ਨਾਲ ਰੇਪ ਹੋਏ, ਜਬਰ ਜਨਾਹ ਹੋਏ। ਔਰ ਇਹ ਵਰਤਾਰਾ ਤੁਹਾਨੂੰ ਬਹੁਤ ਸਾਰੀਆਂ ਜਿਹੜੀਆਂ ਉਸ ਕਿਸਮ ਦੀਆਂ ਮੁਹਿੰਮਾਂ ਨੇ ਉਹਨਾਂ ਦੇ ਕੱਲਾ ਇਹੀ ਨਹੀਂ ਕਿ ਦੁਸ਼ਮਣ ਦੀ ਫੌਜ ਨੇ। ਜੇ ਪੰਜਾਬ ਦੇ ਹਵਾਲੇ ਨਾਲ ਵੀ ਅਸੀਂ ਗੱਲ ਕਰੀਏ ਜਾਂ ਅੱਜ ਕਸ਼ਮੀਰ ਦੇ ਹਵਾਲੇ ਨਾਲ ਗੱਲ ਕਰੀਏ ਤੇ ਭਾਰਤੀ ਫੌਜ ਜਿਹੜੀ ਜੂਨ 84 'ਚ ਹਮਲਾਵਰ ਹੁੰਦੀ ਹੈ ਦਰਬਾਰ ਸਾਹਿਬ ਤੇ, ਔਰ ਜੋ ਕੁਝ ਫਿਰ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਨਾਲ ਜਿਵੇਂ ਔਰਤਾਂ ਦੇ ਨਾਲ ਸਮੂਹਕ ਜਬਰ ਜਨਾਹ ਭਾਰਤ ਭਰ ਦੀਆਂ ਸੜਕਾਂ ਗਲੀਆਂ ਬਾਜ਼ਾਰਾਂ ਦੇ ਵਿੱਚ ਕੀਤਾ ਗਿਆ ਹੈ। ਕਸ਼ਮੀਰ ਦੇ ਵਿੱਚ ਇਕੱਲਾ ਇਹੀ ਨਹੀਂ ਕਿ ਯੰਗਸਟਰਸ ਮਾਰੇ ਜਾਂਦੇ ਨੇ, ਔਰਤਾਂ ਨੂੰ ਕਿਵੇਂ ਇੱਕ ਵੈਪਨ ਦੇ ਤੌਰ ਤੇ ਸਟੇਟ ਯੂਜ਼ ਕਰਦੀ ਹੈ ਤਾਂ ਕਿ ਜਿਹੜਾ ਚੁੱਪ ਕਰਾਇਆ ਜਾਏ ਉਹਨਾਂ ਸਟਰਗਲ ਵਾਲਿਆਂ ਨੂੰ। ਪੰਜਾਬ ਦੇ ਵਿੱਚ ਅਸੀਂ ਇਸ ਪਾਰਟ ਨੂੰ ਦੇਖਿਆ 80ਵਿਆਂ ਦੀ ਦਹਾਈ 'ਚ, 90ਵਿਆਂ ਦੀ ਦਹਾਈ 'ਚ, ਜਦੋਂ ਕਿ ਜਿਹੜੇ ਆਜ਼ਾਦੀ ਦੇ ਰਸਤੇ ਤੇ ਨਿਕਲੇ ਨੇ ਉਹਨਾਂ ਦੀ ਮਾਂ ਭੈਣ, ਉਹਨਾਂ ਦੀ ਬੱਚੀ, ਉਹਨਾਂ ਨੂੰ ਚੁੱਕ ਕੇ ਥਾਣੇ ਲੈ ਆਣਾ,
ਫਿਰ ਜੇ ਉਹ ਫੜਿਆ ਗਿਆ ਬੰਦਾ ਔਰ ਉਹਦੇ ਨਾਲ ਕੀ ਹੋਣਾ ਉਹ ਮੈਂ ਬਿਆਨ ਨਹੀਂ ਕਰ ਸਕਦਾ। ਬਹੁਤ ਸਾਰੀਆਂ ਬੀਬੀਆਂ ਜਿਹੜੀਆਂ ਪੁਲਿਸ ਕਸਟਡੀ ਚ ਆਉਂਦਿਆਂ ਹੀ ਉਹ ਜਿਹੜੀਆਂ ਨੇ ਬਿਲਕੁਲ ਚੁੱਪ ਕਰ ਜਾਂਦੀਆਂ ਸੀ। ਕੁਝ ਦੇਰ ਬਾਅਦ ਹੀ ਉਹਨਾਂ ਦੀ ਮੌਤ ਦੀ ਖਬਰ ਹੁੰਦੀ ਸੀ ਕਿ ਕਿਉਂਕਿ ਸਮਾਜ ਦੇ ਵਿੱਚ ਜੇ ਤੁਹਾਡੀ ਭੈਣ ਹੈ, ਬੱਚੀ ਹੈ, ਯੰਗ ਹੈ ਔਰ ਉਹ ਉਸ ਵਰਤਾਰੇ ਚੋਂ ਗੁਜ਼ਰੀ ਹੈ ਤੇ ਉਸ ਦਾ ਕੀ ਫਿਊਚਰ ਹੈ, ਕੌਣ ਉਹਦੇ ਨਾਲ ਵਿਆਹ ਕਰਦਾ ਹੈ, ਜਾਂ ਜੇ ਉਹ ਈਵਨ ਵਿਆਹੀ ਹੋਈ ਵੀ ਹੈ ਉਹ ਇੱਕ ਸਟਿਗਮਾ ਉਸ ਦੇ ਉੱਤੇ ਲੱਗ ਜਾਂਦਾ। ਸੋ ਅੱਜ ਵੀ ਅਸੀਂ ਇਹ ਦੁਨੀਆ 'ਚ ਦੇਖ ਰਹੇ ਹਾਂ। ਔਰ ਜਦੋਂ ਅੱਜ ਮੈਂ ਇਹ ਦੇਖਦਾ ਕਿ UN ਰਿਫਿਊਜੀ ਏਜੰਸੀ ਨੇ ਕਿਹਾ ਕਿ ਜੀ 2 ਮਿਲੀਅਨ ਜਿਹੜੇ ਨੇ ਹੁਣ ਤੱਕ ਯੂਕਰੇਨ 'ਚੋਂ ਰਿਫਿਊਜੀ ਬਣੇ ਨੇ, ਤੇ ਫਿਰ ਤੁਸੀਂ ਉਹਨਾਂ ਔਰਤਾਂ ਵੱਲ ਦੇਖੋ। ਅੱਜ ਹੀ ਇੱਕ ਪਿਕਚਰ ਜਿਹੜੀ ਬੜੀ ਵਾਇਰਲ ਹੋਈ, ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਜੇ ਉਹ ਜਿਹਦੇ 'ਚ ਇੱਕ ਬੀਬੀ ਜਿਹਨੇ ਆਪਣੇ ਇੱਕ ਪਾਸੇ ਛੋਟਾ ਬੱਚਾ ਚੁੱਕਿਆ ਹੋਇਆ ਹੈ, ਦੂਸਰੇ 'ਚ ਉਹਨੇ ਗਨ ਫੜੀ ਹੋਈ ਹੈ, ਕਿਉਂਕਿ ਉਹ ਆਪਣੀ ਧਰਤੀ ਦੀ ਗੈਰਤ ਦੇ ਲਈ, ਆਪਣੀ ਆਜ਼ਾਦੀ ਲਈ ਲੜਨਾ ਵੀ ਚਾਹੁੰਦੇ, ਪਰ ਮਾਂ ਦੇ ਤੌਰ ਤੇ ਉਹਦੇ ਫਰਜ਼ ਵੀ ਨੇ। ਔਰ ਅਸੀਂ ਇਸ ਸਾਰੇ ਦੇ ਚੱਲਦੇ ਹਾਂ ਕਿਉਂਕਿ ਅੱਜ ਜਦੋਂ ਅਸੀਂ ਇਸ ਸਾਰੇ ਵਰਤਾਰੇ ਨੂੰ ਦੇਖ ਰਹੇ ਹਾਂ ਤੇ ਫਿਰ ਇਸ ਗੱਲ ਨੂੰ ਜਿਹੜਾ ਧਿਆਨ 'ਚ ਰੱਖਣ ਵਾਲੀ ਗੱਲ ਹੈ ਕਿ ਗੱਲ ਕੱਲੀ ਘਰੇਲੂ ਮਾਹੌਲ ਦੇ ਵਿੱਚ ਹੀ ਔਰਤ ਕਿਸ ਕਦਰ ਵਾਇਲੈਂਸ ਦਾ ਸ਼ਿਕਾਰ ਹੁੰਦੀ ਹੈ। ਭਾਰਤ ਜਿਹੜਾ ਅੱਜ ਦੁਨੀਆ ਦੇ ਵਿੱਚ ਦਿੱਲੀ ਕੈਪੀਟਲ, ਰੇਪ ਕੈਪੀਟਲ ਬਣਿਆ ਹੋਇਆ, ਔਰ ਤੁਹਾਨੂੰ ਸ਼ਰਮ ਨਾਲ ਸਿਰ ਝੁਕ ਜਾਂਦਾ ਹੈ ਕਿ ਭਾਈ ਕਿਵੇਂ ਛੋਟੀ ਉਮਰ ਦੀਆਂ ਬੱਚੀਆਂ ਵੀ ਜਿਹੜੀਆਂ ਨੇ ਉਹ ਮਰਦ ਦੀ ਹਵਸ ਦਾ ਔਰ ਇਹ ਜਿਹੜਾ ਇਸ ਕਿਸਮ ਦਾ ਪਾਗਲਪਨ ਹੈ ਉਸ ਦਾ ਉਹ ਸ਼ਿਕਾਰ ਹੁੰਦੀਆਂ ਨੇ। ਔਰ ਇਸ ਸਾਰੇ ਦੇ ਚੱਲਦੇ ਆ ਸਾਡੇ ਫਰਜ਼ ਵੀ ਨੇ, ਬੇਸ਼ੱਕ ਅਸੀਂ ਸੈਲੀਬ੍ਰੇਟ ਵੀ ਕਰਦੇ ਹਾਂ ਉਸ ਅਣਖ ਨੂੰ, ਗੈਰਤ ਨੂੰ ਔਰ ਔਰਤ ਦੇ ਜਿਹਨੂੰ ਤੁਸੀਂ ਕਿਹਾ ਕਿ ਉਸ ਦੇ ਵਿੱਚ ਜਿਵੇਂ ਧਰਤੀ ਬਹੁਤ ਕੁਝ ਇਸ ਧਰਤੀ ਦੇ ਉੱਤੇ ਅਸੀਂ ਉਸਾਰਦੇ ਹਾਂ, ਕਿੰਨੇ ਮੰਜ਼ਲਾ ਇਮਾਰਤਾਂ ਕੀ ਕੁਝ ਕਰਦੇ ਹਾਂ, ਪਰ ਇਹ ਧਰਤੀ ਸਹਾਰਦੀ ਜਾਂਦੀ ਹੈ। ਔਰ ਮੈਂ ਸਮਝਦਾ ਵੀ ਔਰਤ ਨੂੰ ਰੱਬ ਨੇ ਜੋ ਜਿਨ੍ਹਾਂ ਗੁਣਾਂ ਦੇ ਨਾਲ ਨਵਾਜਿਆ, ਇਹ ਰਹਿਮਤ ਹੁੰਦੀ ਹੈ ਜਿਸ ਘਰ ਦੇ ਵਿੱਚ ਬੱਚੀ ਹੈ, ਔਰਤ ਹੈ, ਉਸ ਘਰ ਦੇ ਵਿੱਚ। ਔਰ ਇਹ ਬੇਸ਼ੱਕ ਪੁਰਾਣੇ ਬਜ਼ੁਰਗ ਜਿਹੜੇ ਇਹ ਸਮਝਾਉਣ ਦੀ ਕੋਸ਼ਿਸ਼ ਵੀ ਕਰਦੇ ਸੀ ਕਿ ਭਾਈ ਇਹ ਤਾਂ ਘਰ ਦੀ ਲక్ష్ਮੀ ਹੈ ਜਾਂ ਘਰ ਦੀ ਬਰਕਤ ਹੈ, ਮਤਲਬ ਹੀ ਇਹ ਸੀ ਕਿ ਉਹ ਜਿਹੜਾ ਸਮਾਜ ਦਾ ਵਰਤਾਰਾ ਹੈ ਨੈਗੇਸ਼ਨ ਵਾਲਾ, ਉਹਨੂੰ ਕੱਟਿਆ ਜਾਏ। ਪਰ ਬਹੁਤ ਕੁਝ ਬਦਲਿਆ ਨਹੀਂ ਹੈ ਅਨਫੋਰਚੂਨੇਟਲੀ। ਇੱਕ ਸਟੇਜ ਤੇ ਮਰਦ ਪ੍ਰਧਾਨ ਸਮਾਜ ਨੇ ਔਰਤ ਨੂੰ ਜਿਹੜਾ ਉਹ ਬਿਲਕੁਲ ਉਹ ਮੁੱਲ ਦਾ ਮਾਲ ਬਣਾਇਆ। ਜੇ ਅਸੀਂ ਦੁਨੀਆ ਭਰ ਦੇ ਵਿੱਚ ਉਹ ਸਾਰੇ ਅੱਡ ਸਿਵਲਾਈਜੇਸ਼ਨਸ ਵੱਲ ਦੇਖੀਏ ਤੇ ਫਿਰ ਉਸ ਨੂੰ ਤਵਾਇਫ ਤੱਕ ਪਹੁੰਚਾਉਣਾ, ਉਸ ਦੇ ਸਰੀਰ ਦੇ ਮੁੱਲ ਪਾਣੇ, ਇਹ ਕਿਹਨੇ ਕੀਤਾ? ਮਰਦ ਸਮਾਜ ਨੇ ਕੀਤਾ। ਪਰ ਅੱਜ ਜਿੱਥੇ ਫੈਮਿਨਿਜ਼ਮ ਦੇ ਨਾਂ ਥੱਲੇ ਲਿਬਰਟੀ ਆਈ, ਉਹਦੇ ਥੱਲੇ ਜੇ ਤੁਸੀਂ ਅੱਜ ਦੁਨੀਆ ਦੇ ਵਿੱਚ ਸਾਰੇ ਜਿਹੜੇ ਨੇ ਮਿਸ ਯੂਨੀਵਰਸ ਕੰਟੈਸਟ ਤੋਂ ਲੈ ਕੇ ਤੇ ਸਾਰੇ ਬਿਊਟੀ ਕੰਟੈਸਟ ਜਾਂ ਅੱਜ ਬਿਊਟੀ ਪਾਰਲਰਸ ਔਰ ਉਸ ਨਾਲ ਜੁੜਿਆ ਹੋਇਆ ਜਾਂ ਸੋ ਕਾਲਡ ਸਾਰਾ ਦੂਸਰਾ ਵਰਤਾਰਾ ਦੇਖੋਗੇ ਤੇ ਕਈ ਵਾਰ ਇਸ ਗੱਲ ਦਾ ਅਫਸੋਸ ਵੀ ਹੁੰਦਾ ਹੈ ਕਿ ਇੱਕ ਸਟੇਜ ਤੇ ਮਰਦ ਪ੍ਰਧਾਨ ਸਮਾਜ ਜ਼ਿੰਮੇਵਾਰ ਸੀ, ਪਰ ਅੱਜ ਐਡਵਾਂਸਮੈਂਟ ਦੇ ਨਾਂ ਥੱਲੇ ਜਾਂ ਉਸ ਸਾਰੀ ਫਰੀडम ਦੇ ਨਾਂ ਥੱਲੇ ਉਹੀ ਕੁਝ ਹੋ ਰਿਹਾ ਜੋ ਕੁਝ ਪਹਿਲਾਂ ਉਸ ਫੋਰਸ ਦੇ ਥੱਲੇ ਕੀਤਾ ਜਾਂਦਾ ਸੀ। ਸੋ ਇਸ ਗੱਲ ਨੂੰ ਵੀ ਵਿਚਾਰਨ ਦੀ ਲੋੜ ਹੈ ਕਿ ਭਾਈ ਕੁਦਰਤ ਨੇ ਜਿੱਥੇ ਮਰਦ ਨੂੰ ਉਸ ਦੇ ਗੁਣ ਦੇ ਕੇ ਭੇਜਿਆ, ਔਰ ਜੇ ਮਜ਼ਹਬਾਂ ਦੀ ਦੁਨੀਆ 'ਚ ਦੇਖੀਏ ਤੇ ਆਦਮ ਐਂਡ ਈਵ ਦੇ ਨਾਲ ਜਾ ਕੇ ਸਾਰੀ ਕਹਾਣੀ ਜੁੜ ਜਾਂਦੀ ਹੈ। ਅਸੀਂ ਉਸ ਪਾਸੇ ਵੀ ਨਹੀਂ ਜਾਵਾਂਗੇ। ਰੱਬ ਨੇ ਦੋਨਾਂ ਨੂੰ ਇੱਕ ਦੂਸਰੇ ਦੇ ਲਈ ਬਣਾਇਆ। ਇਸ ਸਮਾਜ ਦਾ ਜਿਹੜਾ ਪਸਾਰ ਹੈ, ਜਿਸ ਨੂੰ ਜਿਹੜੇ ਲੋਕ ਮਜ਼ਹਬਾਂ ਦੀ ਦੁਨੀਆ ਦੇ ਵਿੱਚ ਸੰਨਿਆਸ ਜਾਂ ਸੈਲੀਬੇਸੀ ਜਾਂ ਮੰਕ ਜਾਂ ਹਰਮਿਟ ਜਾਂ ਫਕੀਰ ਇਹ ਹੋਣਾ ਕਿ ਭਾਈ ਗ੍ਰਸਤ ਤੋਂ ਚਲੇ ਜਾਣਾ, ਔਰਤ ਨੂੰ ਨਰਕ ਦੁਆਰੀ ਮੰਨਣਾ ਜਾਂ ਉਸ ਤੋਂ ਜਿਹੜਾ ਉਹ ਵਿੱਥ ਪਾਣੀ, ਤੇ ਉਸ ਨੂੰ ਜਦੋਂ ਅਸੀਂ ਗੁਰਮਤਿ ਦੇ ਫਲਸਫੇ 'ਚ ਦੇਖਦੇ ਤੇ ਫਿਰ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਗ੍ਰਸਤਨ ਮੇ ਤੂੰ ਵੱਡੋ ਗ੍ਰਸਤੀ, ਭਾਈ ਗੁਰਦਾਸ ਜੀ, ਕਿ ਭਾਈ ਹੇ ਰੱਬ ਜੇ ਬੱਚੇ ਪੈਦਾ ਕਰਨਾ ਗ੍ਰਸਤ ਹੋਣਾ ਮਾੜਾ ਹੈ, ਫਿਰ ਸਭ ਤੋਂ ਵੱਡਾ ਗ੍ਰਸਤੀ ਤਾਂ ਤੂੰ ਹੈ, ਕਿਉਂਕਿ ਸਾਰੇ ਜੀ ਜੰਤ ਗ੍ਰਸਤ ਤੂੰ ਹੀ ਪੈਦਾ ਕੀਤਾ ਹੈ। ਫਿਰ ਅਸੀਂ ਇਹ ਵੀ ਦੇਖਦੇ ਹਾਂ ਕਿ ਭਾਈ ਗੁਰਮਤਿ ਨੇ ਇਹ ਵੀ ਮੈਸੇਜ ਦਿੱਤਾ ਹੈ ਕਿ ਔਰਤ ਨਰਕ ਦੁਆਰੀ ਨਹੀਂ ਹੈ, ਔਰਤ ਦਾ ਰੁਤਬਾ ਤਾਂ ਨੈਕਸਟ ਟੂ ਗੋਡ ਹੈ, ਰੱਬ ਤੋਂ ਅੱਗੇ ਜੇ ਕੋਈ ਨਿਮਤ। ਔਰ ਮੈਂ ਈਵਨ
ਇਸਲਾਮ ਦੇ ਹਵਾਲੇ ਨਾਲ ਦੇਖ ਰਿਹਾ ਸੀ ਹਜ਼ਰਤ ਸਾਹਿਬ ਦਾ ਫਰਮਾਨ ਕਿ ਜੰਨਤ ਮਾਂ ਦੇ ਪੈਰਾਂ ਵਿੱਚ ਹੈ। ਹੁਣ ਇਹ ਇੱਕ ਜਦੋਂ ਤੁਸੀਂ ਉਸ ਪਾਠ ਨੂੰ ਦੇਖਦੇ ਹੋ ਤੇ ਗੁਰੂ ਨਾਨਕ ਸਾਹਿਬ ਦਾ ਇਹ ਫਰਮਾਨ ਜਿਹਦੇ ਨੂੰ ਤੁਸੀਂ ਜਿਸ ਚੋਂ ਇੱਕ ਕਪਲੇਟ ਦੁਹਰਾਇਆ, ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ, ਇਹ ਪੂਰਾ ਸ਼ਬਦ ਹੈ ਜਿਹੜਾ ਆਸਾ ਦੀ ਵਾਰ ਦੇ ਵਿੱਚ ਪੜ੍ਹਿਆ ਜਾਂਦਾ ਹੈ, ਗਾਇਆ ਜਾਂਦਾ ਹੈ। ਪੰਡ ਜੰਮੀਐ ਪੰਡ ਨਿੰਮੀਐ, ਪੰਡ ਮੰਗਣ ਵਿਆਹੋ, ਪੰਡੋ ਹੋਵੈ ਦੋਸਤੀ, ਪੰਡੋ ਚੱਲੈ ਰਾਹੋ, ਪੰਡ ਮੂਆ ਪੰਡ ਭਾਲੀਐ, ਪੰਡ ਹੋਵੈ ਬੰਦਾਨ, ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ, ਪੰਡੋ ਹੀ ਪੰਡ ਉਪਜੈ, ਪੰਡੈ ਬਾਜ ਨਾ ਕੋਏ, ਨਾਨਕ ਪੰਡੈ ਬਾਹਰਾ, ਏਕੋ ਸੱਚਾ ਸੋਏ, ਜਿਤ ਮੁਖ ਸਦਾ ਸਲਾਹੀਐ, ਭਾਗਾਂ ਰੱਤੀ ਚਾਰ, ਨਾਨਕ ਤੇ ਮੁਖ ਉਜਲੇ, ਤਿਤ ਸੱਚੇ ਦਰਬਾਰ। ਹੁਣ ਪੁਰਾਤਨ ਪੰਜਾਬੀ ਦੇ ਵਿੱਚ ਪੰਡ ਇਸਤਰੀ ਨੂੰ ਕਹਿੰਦੇ ਨੇ, ਵੋਮਨ ਦੇ ਲਈ ਸ਼ਬਦ ਹੈ ਕਿ ਵੀ ਸਾਰੀ ਕ੍ਰੀਏਸ਼ਨ, ਕਨਸੈਪਸ਼ਨ, ਪੈਦਾ ਹੋਣਾ, ਵਿਆਹ ਹੋਣਾ, ਦੁਨੀਆ ਦੇ ਵਿੱਚ ਜੀਵਨ ਸਾਥੀ ਹੋਣਾ, ਔਰ ਜਦੋਂ ਜਿਹੜਾ ਇਹ ਸਾਰਾ ਸਫ਼ਰ ਅੱਗੇ ਤੁਰਦਾ ਤੇ ਫਿਰ ਦੁਨੀਆ ਦੇ ਨਾਲ ਬੰਨਣ ਵਾਲਾ ਹੀ ਜਿਹੜਾ ਉਹ ਔਰਤ ਦਾ ਰਿਸ਼ਤਾ ਹੈ ਕਿ ਪੰਡ ਹੋਵੇ ਬੰਧਾਨ। ਤੇ ਸੋ ਕਿਉਂ ਮੰਦਾ ਆਖੀ, ਹੁਣ ਇੱਕ ਪਾਸੇ ਦੁਨੀਆ ਦੇ ਵਿੱਚ ਸੋਵਰਨ ਬਾਦਸ਼ਾਹ ਹੁੰਦੇ ਨੇ, ਬਾਦਸ਼ਾਹ ਦੇ ਹੁਕਮ, ਔਰ ਈਵਨ ਜਦੋਂ ਰਿਪਬਲਿਕ ਜਾਂ ਡੈਮੋਕ੍ਰੇਸੀਜ਼ ਵੀ ਸੋਵਰਨਿਟੀ ਹੈ ਕਿ ਵੀ ਦਾ ਪੀਪਲ, ਜਦੋਂ ਅਮਰੀਕਾ 'ਚ ਕਹਿੰਦੇ ਨੇ ਸੋਵਰਨਿਟੀ। ਹੁਣ ਗੁਰੂ ਸਾਹਿਬ ਕਹਿੰਦੇ ਨੇ ਵੀ ਜਿਹੜੇ ਸੋਵਰਨ ਪਾਤਸ਼ਾਹ ਨੇ ਉਹ ਜਿਸ ਮਾਂ ਦੀ ਕੁੱਖ 'ਚੋਂ ਜੰਮੇ ਨੇ ਉਹ ਅਬਲਾ ਕਿਵੇਂ ਹੋ ਸਕਦੀ ਹੈ? ਕਿਉਂਕਿ ਜਿਸ ਸਮਾਜ 'ਚ ਜਿਹੜੀ ਭਾਰਤੀ ਸਮਾਜ ਸੀ ਉਹਨਾਂ ਨੇ ਔਰਤ ਦੇ ਲਈ ਲਫ਼ਜ਼ ਹੀ ਅਬਲਾ ਰੱਖਿਆ ਹੋਇਆ ਸੀ, ਅਬਲਾ, ਬਿਨਾਂ ਬਲ ਤੋਂ, ਜਿਹਦੇ ਕੋਲ ਇਹ ਤਾਕਤਹੀਨ ਹੈ, ਇਹਦੇ ਕੋਲ ਕੋਈ ਤਾਕਤ ਨਹੀਂ ਹੈ। ਸੋ ਗੁਰੂ ਸਾਹਿਬ ਨੇ ਕਿਹਾ ਕਿ ਇੱਕ ਤਾਕਤਹੀਨ ਅਬਲਾ ਬਲਵਾਨ ਬਾਦਸ਼ਾਹਾਂ ਨੂੰ ਕਿਵੇਂ ਜਨਮ ਦੇ ਸਕਦੀ ਹੈ? ਇਹ ਅਬਲਾ ਨਹੀਂ ਹੈ। ਔਰ ਇਹ ਤਾਂ ਇਹਦਾ ਤਾਂ ਰੁਤਬਾ ਇਹ ਹੈ ਕਿ ਭਾਈ ਨਾਨਕ ਭੰਡਾ ਬਾਹਰਾ, ਇੱਕ ਰੱਬ ਹੈ ਜਿਹੜਾ ਕੁੱਖ 'ਚ ਨਹੀਂ ਆਉਂਦਾ ਔਰਤ ਦੀ, ਅਦਰਵਾਈਜ਼ ਸਾਰੀ ਲਾਈਫ ਔਰਤ ਦੇ ਦੁਆਲੇ ਘੁੰਮਦੀ ਹੈ। ਇਸ ਫਲਸਫੇ ਨੇ ਉਸ ਧਰਤੀ ਦੇ, ਫਿਰ ਜੇ ਅਸੀਂ ਸਿੱਖ ਇਤਿਹਾਸ ਦੀਆਂ ਉਹਨਾਂ ਮਹਾਨ ਮਾਤਾਵਾਂ ਨੂੰ ਯਾਦ ਕਰੀਏ ਤੇ ਫਿਰ ਮਾਤਾ ਤ੍ਰਿਪਤਾ, ਬੇਬੇ ਨਾਨਕੀ, ਗੁਰੂ ਨਾਨਕ ਸਾਹਿਬ ਦੀ ਭੈਣ ਜਿਹੜੀ ਉਸ ਰੂਹਾਨੀਅਤ ਨੂੰ ਪਛਾਣਦੀ ਹੈ, ਮਾਤਾ ਖੀਵੀ, ਗੁਰੂ ਅੰਗਦ ਸਾਹਿਬ ਦੇ ਮਹਿਲ, ਕਿਉਂਕਿ ਗੁਰੂ ਗ੍ਰੰਥ ਸਾਹਿਬ 'ਚ ਉਹਨਾਂ ਦਾ ਜ਼ਿਕਰ ਹੈ ਜਦੋਂ ਇਹ ਸਵਈਆਂ ਦੇ ਵਿੱਚ ਜਿਹੜਾ ਰਾਏ ਸੱਤਾ ਤੇ ਬਲਵੰਡ, ਮਾਤਾ ਖੀਵੀ ਜੀ ਕਿ ਭਾਈ ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਘਿਆਲੀ। ਫਿਰ ਗੁਰੂ ਅਮਰਦਾਸ ਜੀ ਜਿਨ੍ਹਾਂ ਨੇ ਜੇ 22 ਮੰਜੀਆਂ ਪ੍ਰਚਾਰ ਲਈ ਸਾਰੇ ਸਾਊਥ ਏਸ਼ੀਆ 'ਚ ਸਥਾਪਿਤ ਕੀਤੀਆਂ ਤੇ ਉਹਨਾਂ 'ਚੋਂ ਕੁਝ ਮੰਜੀਆਂ ਬੀਬੀਆਂ ਨੂੰ ਦਿੱਤੀਆਂ ਔਰ ਈਵਨ ਕੁਝ ਕਪਲਸ ਨੂੰ, ਮੱਥੋਂ ਮੁਰਾਰੀ, ਔਰ ਇਹ ਦੱਸਿਆ ਕਿ ਵੀ ਇਹ ਤਾਂ ਔਰਤ ਰੂਹਾਨੀਅਤ ਦੀ ਉਸ ਸਿਖਰ ਨੂੰ ਛੂੰਹਦੀ ਹੈ। ਔਰ ਫਿਰ ਜੇ ਅਸੀਂ ਇਸ ਸਾਰੇ ਸਫ਼ਰ ਤੇ ਅੱਗੇ ਤੁਰਦੇ ਜਾਈਏ ਤੇ 10ਵੇਂ ਪਾਤਸ਼ਾਹ ਜਿਨ੍ਹਾਂ ਨੇ 13 ਅਪ੍ਰੈਲ 1699 ਨੂੰ ਖਾਲਸਾ ਪੰਥ ਦੀ ਸਾਜਨਾ ਕੀਤੀ ਔਰ ਉਸ ਅੰਮ੍ਰਿਤ ਦਾ ਬਾਟਾ ਪਾਹੁਲ ਜਿਹੜੀ ਤਿਆਰ ਕੀਤੀ ਜਾਂਦੀ ਹੈ ਉਸ ਦੇ ਵਿੱਚ ਪਤਾਸੇ ਮਾਤਾ ਜੀਤੋ ਜੀ ਪਾਉਂਦੇ ਨੇ। ਹੁਣ ਇਹ ਇੱਕ ਉਹ ਅਮਲ ਹੈ ਕਿ ਭਾਈ ਜ਼ਿੰਦਗੀ ਦੀ ਮਿਠਾਸ, ਇਹ ਇੱਕ ਸਿਰਫ ਸਿੰਬੋਲਿਜ਼ਮ ਨਹੀਂ ਹੈ ਜਾਂ ਇੱਕ ਕਿਰਿਆ ਨਹੀਂ ਹੈ, ਇਹ ਉਹ ਮਿਠਾਸ ਦਾ ਮਤਲਬ ਹੀ ਇਹ ਹੈ ਕਿ ਔਰਤ ਜ਼ਿੰਦਗੀ ਦੇ ਅੰਦਰ, ਔਰ ਤੁਸੀਂ ਦੇਖੋ ਕਈ ਵਾਰ ਮੈਂ ਤਾਂ ਪਰਿਵਾਰਾਂ 'ਚ ਦੇਖਦਾ ਜਿੱਥੇ ਸਿਰਫ ਮੁੰਡੇ ਹੀ ਹੁੰਦੇ ਨੇ, ਉਹਨਾਂ ਬੱਚਿਆਂ ਦੀ ਤਰਬੀਅਤ ਦੇ ਵਿੱਚ ਇੱਕ ਆਪਣੀ ਕਿਸਮ ਦੀ ਕੁਰਖਤਾ ਹੁੰਦੀ ਹੈ, ਉਹਨਾਂ ਨੂੰ ਵੀ ਪਤਾ ਨਹੀਂ ਲੱਗਦਾ ਕਿ ਬਈ ਹੈ। ਜਿਨ੍ਹਾਂ ਘਰਾਂ 'ਚ ਬੱਚੀ ਹੈ, ਬੱਚੀ ਤੁਹਾਨੂੰ ਅਦਬ ਵੀ ਸਿਖਾਉਂਦੀ ਹੈ, ਉਹ ਜਿੱਥੇ ਭਰਾਵਾਂ ਦੇ ਨਾਲ ਇੱਕ ਪਿਆਰ ਦੀ ਲਾਈਨ ਹੁੰਦੀ ਹੈ ਉੱਥੇ ਮੈਂ ਸਮਝਦਾ ਵੀ ਉਹਨਾਂ ਦੇ ਅਥਰੇਪਨ ਨੂੰ ਵੀ ਉਹ ਘਟਾਉਂਦੀ ਹੈ ਔਰ ਜ਼ਾਹਰ ਹੈ ਵੀ ਭਰਾ ਉਹਨਾਂ ਦੀ ਬੱਚੀਆਂ ਦੀ ਸਟਰੈਂਥ ਨੇ। ਲੇਕਿਨ ਇਹ ਇੱਕ ਇਹਦੇ ਨਾਲ ਅਸੀਂ ਇਹ ਦੇਖਦੇ ਹਾਂ ਕਿ ਗੁਰੂ ਸਾਹਿਬ ਨੇ ਇਹ ਦੇਖਿਆ ਕਿ ਭਾਈ ਇਹ ਇਕੱਲਾ ਇਹੀ ਨਹੀਂ, ਜੇ ਇੱਕ ਪਾਸੇ ਸਿੰਘ ਦਾ ਲਕਬ ਦੇ ਕੇ ਅੰਮ੍ਰਿਤ ਦੀ ਦਾਤ ਬਖਸ਼ੀ, ਜਿਸ ਦਾ ਮਤਲਬ ਸੋਵਰਨ ਹੈ, ਰਾਇਲ ਹੈ, ਫੀਅਰਲੈਸ ਲਾਈਕ ਏ ਲਾਇਨ ਹੈ, ਉੱਥੇ ਔਰਤਾਂ ਦੇ ਲਈ ਫਿਰ ਜਨਮ ਤੋਂ ਕਿ ਭਾਈ ਦਾ ਨੋਮਨਕਲੇਚਰ ਕੌਰ, ਸ਼ਹਿਜ਼ਾਦਾ, ਅਸੀਂ ਸ਼ਹਿਜ਼ਾਦੀ ਕਹਿੰਦੇ ਕਿ ਭਾਈ ਇਹ ਮੇਰੀਆਂ ਸ਼ਹਿਜ਼ਾਦੀਆਂ ਨੇ। ਔਰ ਫਿਰ ਉਸ ਧਰਤੀ ਉਹੀ 5 ਕਕਾਰ, ਉਹੀ ਕਿਰਪਾਨ ਗਾਤਰੇ ਪਾਈ। ਹੁਣ ਜਿਹਦੇ ਕੋਲ ਵੈਪਨ ਹੈ ਉਹ ਤਾਂ ਅਬਲਾ ਹੋ ਨਹੀਂ ਸਕਦਾ। ਹੁਣ ਉਹਨੂੰ ਰਾਖੀ ਬਣਾਉਣ ਦੀ ਲੋੜ ਨਹੀਂ ਸੀ, ਰੱਖੜੀ ਬਣਾਉਣ ਦੀ, ਕਿ ਉਹਦੀ ਰੱਖਿਆ ਉਹਦੇ ਭਰਾ ਨੇ ਕਰਨੀ ਹੈ ਜਾਂ ਕਿਸੇ ਹੋਰ ਕਸ਼ਤਰੀਆ ਨੇ ਕਰਨੀ ਹੈ।
ਉਹਦੇ ਹੱਥ 'ਚ ਲੋਹੇ ਦਾ ਕੜਾ ਸੀ, ਉਹਦੇ ਗਾਤਰੇ ਕਿਰਪਾਨ ਸੀ, ਉਹ ਘੋੜ ਸਵਾਰੀ ਕਰਦੀ ਸੀ, ਉਹ ਜੰਗ ਦੇ ਮੈਦਾਨ 'ਚ ਲਲਕਾਰਦੀ ਸੀ। ਔਰ ਇਹੀ ਜਿਹੜਾ ਕਰੈਕਟਰ, ਇਹ ਵੱਖਰੀ ਗੱਲ ਹੈ ਕਿ ਅੱਜ ਸਾਡਾ ਸਫ਼ਰ ਕਿੱਥੋਂ ਨਿਕਲ ਕੇ ਕਿੱਥੇ ਪਹੁੰਚ ਗਿਆ ਔਰ ਇਹ ਸਾਨੂੰ ਇਸ ਗੱਲ ਨੂੰ ਦੇਖਣਾ ਪਏਗਾ। ਔਰ ਮੈਂ ਕਨਕਲੂਜਨ ਤੋਂ ਪਹਿਲਾਂ ਮੈਂ ਸਮਝਦਾ ਹਾਂ ਵੀ ਅਸੀਂ ਜਿੱਥੇ ਅਜੋਕੇ ਸੰਘਰਸ਼ ਦੇ ਵਿੱਚ, ਖਾਲਿਸਤਾਨ ਦੇ ਸੰਘਰਸ਼ 'ਚ ਬੀਬੀਆਂ ਦਾ ਬਹੁਤ ਵੱਡਾ, ਸਿੰਘਣੀਆਂ ਦਾ ਯੋਗਦਾਨ ਰਿਹਾ ਹੈ। ਕੁਝ ਕਪਲ ਨੇ, ਮੈਂ ਕਦੇ ਉਹਨਾਂ ਦਾ ਵੇਰਵਾ ਡਿਸਕਸ ਕਰਾਂਗਾ, ਜਿੱਥੇ ਸਿੰਘ ਔਰ ਸਿੰਘਣੀ ਦੋਨੋਂ ਹੀ ਜੂਝਦੇ ਹੋਏ ਸ਼ਹੀਦ ਹੋਏ ਨੇ, ਜਿਨ੍ਹਾਂ ਹਾਲਾਤਾਂ 'ਚ ਉਹਨਾਂ ਨੇ ਆਨੰਦ ਕਾਰਜ ਕੀਤੇ, ਉਹਨਾਂ ਆਪਣੇ ਸਿੰਘਾਂ ਦੇ ਨਾਲ ਔਰ ਕਿਹਾ ਕਿ ਭਾਈ ਅਸੀਂ ਵੀ ਇਸ ਫੀਲਡ 'ਚ ਆਉਣਾ ਹੈ। ਔਰ ਨਾਲ ਦੀ ਨਾਲ ਅਸੀਂ ਦੁਨੀਆ ਭਰ ਦੇ ਵਿੱਚ ਉਹ ਮਾਤਾਵਾਂ, ਉਹ ਬੀਬੀਆਂ ਜਿਹੜੀਆਂ ਕਾਰਖਾਨਿਆਂ 'ਚ ਕੰਮ ਕਰਦੀਆਂ ਤਾਂ ਕਿ ਉਹਨਾਂ ਦੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਮਿਲੇ, ਜਿਹੜੀ ਮਾਤਾ ਘਰ ਦੇ ਵਿੱਚ ਸਭ ਤੋਂ ਪਹਿਲਾਂ ਜਾਗਦੀ ਹੈ ਤੇ ਸਭ ਤੋਂ ਬਾਅਦ 'ਚ ਸੌਂਦੀ ਹੈ ਤਾਂ ਕਿ ਉਹ ਘਰ ਦੇ ਹਰ ਜੀਅ ਨੂੰ ਟਾਈਮ ਸਿਰ ਬ੍ਰੇਕਫਾਸਟ, ਲੰਚ, ਡਿਨਰ ਪ੍ਰੋਵਾਈਡ ਕਰ ਸਕੇ, ਜਿਹੜੀ ਇੰਨਾ ਕੁਝ ਝੱਲ ਕੇ ਵੀ ਉਹਨਾਂ ਹੀ ਆਪਣੇ ਬੱਚਿਆਂ ਦਾ ਸੁੱਖ ਮੰਗਦੀ ਹੈ। ਔਰ ਉਹੀ ਪਤਨੀਆਂ, ਵਾਈਵਸ ਜਿਹੜੀਆਂ ਜ਼ਿੰਦਗੀ ਦੇ ਵਿੱਚ ਜਿਹੜੀਆਂ ਨੇ ਨਾਲ ਕਦਮ ਮਿਲਾ ਕੇ ਆਪਣੇ ਹਸਬੈਂਡਸ ਦੇ ਨਾਲ ਹਰ ਦੁੱਖ ਸੁੱਖ ਦੀਆਂ ਸ਼ਰੀਕ ਹੁੰਦੀਆਂ ਨੇ, ਉਹਨਾਂ ਸਾਰਿਆਂ ਨੂੰ ਵੀ, ਔਰ ਉਹ ਸਾਰੀਆਂ ਹੀ ਮਾਤਾਵਾਂ ਜੋ ਖੇਤਾਂ ਦੇ ਵਿੱਚ ਸਾਡੀਆਂ ਬੀਬੀਆਂ ਕੰਮ ਕਰਦੀਆਂ ਨੇ, ਉਹਨਾਂ ਸਾਰਿਆਂ ਨੂੰ ਆਪਣੀ ਯਾਦ ਦੇ ਵਿੱਚ ਲਿਆਈਏ। ਔਰ ਇਹ ਸਾਡਾ ਪ੍ਰਣ ਹੋਣਾ ਚਾਹੀਦਾ। ਮੈਂ ਸਮਝਦਾ ਕਿ ਅਸੀਂ ਜਿਹੜੀ ਇਹ ਰੱਬ ਦੀ ਇੱਕ ਖੂਬਸੂਰਤ ਕ੍ਰੀਏਸ਼ਨ ਹੈ, ਔਰਤ ਦੇ ਵਿੱਚ ਰੱਬ ਨੇ ਬਹੁਤ ਸਾਰਾ ਉਹ ਭਰਿਆ ਜਿਹੜਾ ਜੋ ਕੁਝ ਉਹਦੇ ਆਪਣੇ ਆਪੇ 'ਚ ਹੈ। ਔਰ ਇਹੀ ਕਾਰਨ ਹੈ, ਮੈਂ ਬਹੁਤ ਵਾਰ ਦੇਖਦਾ ਇੱਕ ਸ਼ਬਦ ਜਦੋਂ ਗੁਰਬਾਣੀ ਦਾ ਪੜ੍ਹਦਾ ਹਾਂ ਕਿ ਭਗਤ ਜਨ ਨੇ ਕਹਿੰਦੇ ਨੇ ਕਿ ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨ ਰਾਖਸ ਤੇਤੇ, ਰਾਮਈਆ ਹੋਂ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗੁਣ ਮੇਰਾ। ਇਹ ਰੱਬ ਨੂੰ ਕਹਿ ਰਹੇ ਨੇ ਕਿ ਬੱਚਾ ਜਿੰਨੇ ਵੀ ਅਪਰਾਧ ਕਰੇ, ਗੁਨਾਹ ਕਰੇ, ਮਾਂ ਨੇ ਕਦੇ ਹਿਸਾਬ ਰੱਖਿਆ? ਜਨਨੀ ਚੀਤ ਨਾ ਰਾਖਸ ਤੇਤੇ, ਰਾਮਈਆ ਹੋਂ ਹੇ ਰੱਬਾ ਤੂੰ ਮੇਰੀ ਮਾਂ ਵਰਗਾ ਕਿਉਂ ਨਹੀਂ ਬਣ ਜਾਂਦਾ? ਜੇ ਉਹਨੇ ਮੇਰੇ ਗੁਨਾਹ ਨੂੰ ਕਦੇ ਯਾਦ ਨਹੀਂ ਰੱਖਿਆ ਤਾਂ ਤੂੰ ਕਾਹਨੂੰ ਹਿਸਾਬ ਲੈ ਕੇ ਬੈਠਾ? ਰਾਮਈਆ ਹੋਂ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗੁਣ ਮੇਰਾ। ਮੇਰੇ ਤੂੰ ਗੁਨਾਹ ਕਿਉਂ ਨਹੀਂ ਮੁਆਫ ਕਰਦਾ ਜਿਹੜੇ ਮੇਰੀ ਮਾਂ ਨੇ ਰਜਿਸਟਰ ਹੀ ਨਹੀਂ ਕੀਤੇ ਹੋਏ? ਸੋ ਇਸ ਤੋਂ ਵੱਡੀ ਹੋਰ ਕੀ ਟ੍ਰਿਬਿਊਟ ਹੋ ਸਕਦੀ ਹੈ? ਔਰ ਅਸੀਂ ਅੱਜ ਦਾ ਇਹ ਦਿਨ ਤੁਹਾਡੇ ਨਾਲ ਕਰਦੇ ਹਾਂ, ਇੰਟਰਨੈਸ਼ਨਲ ਵੂਮੈਨਸ ਡੇ। ਥੈਂਕ ਯੂ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੀ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ, ਸੱਚ, ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਜੈਕਸਨ ਹਿਊਇਟ ਟੈਕਸ ਕੰਪਨੀ ਅਮਰੀਕਾ ਦੀ ਸਭ ਤੋਂ ਭਰੋਸੇਯੋਗ ਅਤੇ ਤੇਜ਼ੀ ਨਾਲ ਅੱਗੇ ਵਧਣ ਵਾਲੀ ਕੰਪਨੀ, ਤੁਹਾਡੇ ਬਿਲਕੁਲ ਨਜ਼ਦੀਕ। ਹਰ ਤਰ੍ਹਾਂ ਦੇ ਟੈਕਸ ਫਾਈਲ ਕਰਨ ਲਈ ਤਜਰਬੇਕਾਰ ਅਤੇ ਮਾਹਿਰ ਕਰਮਚਾਰੀ ਜੋ ਤੁਹਾਡੀ ਮਦਦ ਕਰਦੇ ਨੇ ਹਰ ਤਰ੍ਹਾਂ ਦੇ ਸੌਖੀ ਤੋਂ ਸੌਖੀ ਅਤੇ ਮੁਸ਼ਕਿਲ ਟੈਕਸ ਫਾਈਲ ਕਰਨ ਦੇ ਵਿੱਚ। ਬੜੇ ਵਧੀਆ ਢੰਗ ਨਾਲ ਡੀਲ ਕਰਦੇ ਨੇ ਤੇ ਹਰ ਕਸਟਮਰ ਜਿਹੜਾ ਹੈ ਉਹ ਇਹਨਾਂ ਤੋਂ ਖੁਸ਼ ਜਾਂਦਾ ਹੈ। 100% ਸਹੀ ਅਤੇ ਵੱਧ ਤੋਂ ਵੱਧ ਰੀਫੰਡ ਦੀ ਗਾਰੰਟੀ। ਅਸੀਂ ਤੁਹਾਨੂੰ ਤੁਹਾਡੇ ਕੰਮ ਦੇ ਹਿਸਾਬ ਨਾਲ ਟੈਕਸ ਭਰਨ ਵਿੱਚ ਮਦਦ ਕਰਦੇ ਹਾਂ। ਕੋਈ ਅਪਾਇੰਟਮੈਂਟ ਦੀ ਲੋੜ ਨਹੀਂ। ਫ੍ਰੈਂਡਲੀ ਸਰਵਿਸ ਅਤੇ $50 ਗਿਫਟ ਕਾਰਡ ਦੇ ਨਾਲ। ਸਾਨੂੰ ਬਿਜ਼ਨਸ ਦੇਣ ਲਈ ਤੁਹਾਡਾ ਧੰਨਵਾਦ। ਜੈਕਸਨ ਹਿਊਇਟ, where taxes are less taxing। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ
No contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 Again 410 204 2084। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਰੂਸ ਤੇ ਯੂਕਰੇਨ ਦੇ ਹਵਾਲੇ ਨਾਲ ਕਿ ਵਿਊਅਰਸ ਇਉਂ ਜਾਪਦਾ ਹੈ ਕਿ ਅਮਰੀਕਾ ਤੇ ਪੱਛਮੀ ਦੇਸ਼ਾਂ ਨੇ ਰੂਸ ਨਾਲ ਸਿੱਧੀ ਟੱਕਰ ਤੋਂ ਬਚਦਿਆਂ ਯੂਕਰੇਨ ਨੂੰ ਰੂਸ ਦੇ ਰਹਿਮੋ ਕਰਮ ਤੇ ਛੱਡ ਦਿੱਤਾ ਹੈ। ਯੂਕਰੇਨ ਦੇ ਪ੍ਰੈਜ਼ੀਡੈਂਟ ਵੱਲੋਂ ਕੀਤੀ ਗਈ ਨਰਮ ਗੁਫ਼ਤਗੂ ਦੱਸਦੀ ਹੈ ਕਿ ਉਹ ਗੋਡੇ ਟੇਕਣ ਲਈ ਬਿਲਕੁਲ ਤਿਆਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਅਨਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਹਨ? ਦੇਖੋ ਅਜੇ ਵੀ ਦੁਨੀਆ ਦੀਆਂ ਖਬਰਾਂ ਦੇ ਵਿੱਚ ਜੇ ਟੌਪ ਟ੍ਰੈਂਡ ਹੈ ਤੇ ਉਹ ਯੂਕਰੇਨ ਦਾ ਹੀ ਹੈ, ਕਿਉਂਕਿ ਜਿਹੜਾ ਯੂਕਰੇਨ ਵਾਰ ਦਾ ਪਿੰਚ ਹੈ ਦੁਨੀਆ ਭਰ ਦੇ ਵਿੱਚ ਮਹਿੰਗਾਈ ਦੀ ਤੇਜ਼ੀ ਦੇ ਨਾਲ ਮਹਿਸੂਸ ਕੀਤਾ ਜਾ ਰਿਹਾ ਹੈ, ਖਾਸ ਤੌਰ ਤੇ ਆਇਲ ਪ੍ਰਾਈਸਿਸ। ਔਰ ਕਿਉਂਕਿ ਆਇਲ ਦੇ ਨਾਲ ਸਾਰੀ ਇਕਨੋਮੀ ਜੁੜੀ ਹੋਈ ਹੈ ਔਰ ਬਾਕੀ ਸਾਰਾ ਵੀ ਉਸ ਦੇ ਨਾਲ ਉਸ ਦਾ ਪ੍ਰਭਾਵ ਹੈ ਹਰ ਚੀਜ਼। ਇੱਥੇ ਵੀ ਤੁਸੀਂ ਸੌਦਾ ਲੈਣ ਜਾਓ ਤੇ ਪਤਾ ਲੱਗ ਜਾਂਦਾ ਹੈ ਕਿ ਭਾਈ ਵਾਰ ਦਾ ਕੀ ਅਸਰ ਹੈ। ਇਸ ਦੇ ਨਾਲ ਇਹ ਇੱਕ ਰਾਹਤ ਦੀ ਖਬਰ ਵੀ ਹੈ। ਖਾਸ ਤੌਰ ਤੇ ਅਸੀਂ ਉਹਨਾਂ ਮਾਪਿਓ ਜਾਂ ਉਹਨਾਂ ਬੱਚੇ ਬੱਚੀਆਂ ਦੀ ਕਾਮਨਾ ਵੀ ਕੀਤੀ ਸੀ ਕਿ ਭਾਈ ਸੇਫਲੀ ਨਿਕਲਣ, ਕਿ ਸੂਮੋ ਤੋਂ ਜਿਹੜਾ ਬਿਲਕੁਲ ਰਸ਼ੀਅਨ ਬਾਰਡਰ ਤੋਂ 25 ਮੀਲ ਤੇ ਸੀ, ਜਿਸ ਨੂੰ ਆਲਮੋਸਟ ਪਿਛਲੇ 14-15 ਦਿਨ ਤੋਂ ਜਦੋਂ ਤੋਂ ਇਹ ਜੰਗ ਚੱਲ ਰਹੀ ਹੈ, ਭਾਰਤੀ ਹਕੂਮਤ ਔਰ ਉਹਨਾਂ ਦਾ ਅਦਰਵਾਈਜ਼ ਸੋ ਕਾਲਡ ਆਪਰੇਸ਼ਨ ਗੰਗਾ, ਬਿਲਕੁਲ ਉਹਨਾਂ ਦਾ ਉਹਨਾਂ ਵੱਲ ਧਿਆਨ ਨਹੀਂ ਸੀ ਔਰ ਲੱਗਦਾ ਸੀ ਕਿ ਭਾਈ ਉਹਨਾਂ ਵਿਚਾਰਿਆਂ ਦਾ ਪਤਾ ਨਹੀਂ ਕੀ ਬਣਨਾ। ਪਰ ਸੋਸ਼ਲ ਮੀਡੀਆ ਦਾ ਇੰਪੈਕਟ ਔਰ ਕੁਝ ਹੋਰ ਟੀਵੀ ਚੈਨਲ ਜਿਨ੍ਹਾਂ ਨੇ ਔਰ ਉਹਨਾਂ ਬੱਚੇ ਬੱਚੀਆਂ ਨੇ ਜਿਨ੍ਹਾਂ ਨੇ ਅੰਦਰੋਂ ਵੀਡੀਓਜ਼ ਰਿਕਾਰਡ ਕਰ ਕਰਕੇ ਭੇਜੀਆਂ ਔਰ ਫਾਈਨਲੀ ਕਿਉਂਕਿ ਇਕੱਲਾ ਇਹ ਨਹੀਂ ਵੀ ਉਹਨਾਂ ਦੇ ਸਟੂਡੈਂਟ ਸੀ, ਹੋਰ ਵੀ ਨਾਈਜੀਰੀਆ ਔਰ ਬਾਕੀ ਸਟੂਡੈਂਟਸ ਔਰ ਸਿਟੀਜ਼ਨ ਫਸੇ ਹੋਏ ਸੀ ਔਰ ਫਾਈਨਲੀ ਰੂਸ ਔਰ ਯੂਕਰੇਨ ਦੇ ਵਿਚਾਲੇ ਜਿਹੜਾ ਇੱਕ ਪੀਸ ਕੋਰੀਡੋਰ ਦੇ ਨਾਂ ਥੱਲੇ ਸਮਝੌਤਾ ਹੋਇਆ, ਉਹਦੇ 'ਚ ਉਹ ਬੱਸਾਂ ਤੇ ਸਵਾਰ ਹੋ ਕੇ, ਕਿਉਂਕਿ ਰੂਸ ਬਾਰਡਰ ਤੋਂ ਭਾਵੇਂ ਉਹ 15-20 ਮੀਲ ਨੇ ਪਰ ਉਹ 1500 ਕਿਲੋਮੀਟਰ ਉਹਦਾ ਦੂਜਾ ਐਂਡ ਵੈਸਟਰਨ ਯੂਕਰੇਨ ਦਾ, ਜਿੱਥੋਂ ਕਿ ਉਹ ਪੋਲੈਂਡ ਜਾਂ ਰੋਮਾਨੀਆ ਜਾਂ ਹੰਗਰੀ ਜਾਂ ਜਿਹੜੇ ਵੀ ਮੁਲਕ ਦੀ ਸਰਹੱਦ ਤੇ ਆਉਣਗੇ ਔਰ ਉਹਨਾਂ ਦੀ ਵਾਪਸੀ ਜਿਹੜੀ ਹੈ ਉਹ ਆਲਰੇਡੀ ਬੱਸਾਂ ਦੇ ਵਿੱਚ ਸਫ਼ਰ ਕਰਕੇ ਜਾ ਰਹੇ ਨੇ। ਸੋ ਇਹ ਇੱਕ ਰਾਹਤ ਦੀ ਖਬਰ ਹੈ ਔਰ ਅਸੀਂ ਵੀ ਜਿਹੜਾ ਹੈ ਉਹ ਰਾਹਤ ਮਹਿਸੂਸ ਕਰਦੇ ਹਾਂ, ਕਿਉਂਕਿ ਜਿੱਥੇ ਇਸ ਕਿਸਮ ਦਾ ਖਾਸ ਤੌਰ ਤੇ ਉਹ ਸੁਸਾਇਟੀ ਸਮਾਜ ਜਿਨ੍ਹਾਂ ਚੋਂ ਨਿਕਲ ਕੇ ਇਹ ਬਹੁਤ ਸਾਰੇ ਬੱਚੇ ਬੱਚੀਆਂ ਆਮ ਐਵਰੇਜ ਘਰਾਂ ਦੇ ਜਿਹੜੇ ਪੇਰੈਂਟਸ ਚਾਹੁੰਦੇ ਨੇ ਕਿ ਵੀ ਉਹਨਾਂ ਦੇ ਬੱਚੇ ਅੱਗੇ ਤਾਲੀਮ ਲੈਣ, ਉੱਥੇ ਹਾਲਾਤ ਮੈਡੀਕਲ ਸੀਟਸ ਜਾਂ ਦੂਜੇ ਕਰੋੜਾਂ ਦੇ ਵਿੱਚ ਖਰਚੇ ਨੇ। ਇਹ ਰਿਲੇਟਿਵਲੀ ਔਰ ਇਹ ਨਹੀਂ ਹੈ ਕਿ ਵੀ ਜਿਵੇਂ ਇੱਕ ਉਹਨਾਂ ਦੇ ਬੀਜੇਪੀ ਦੇ ਆਈਟੀ ਸੈੱਲ ਨੇ ਕਿਹਾ ਜੀ ਐਵੇਂ ਇਹ ਜਿਹੜੇ ਇੱਥੇ ਫੇਲ ਹੋ ਜਾਂਦੇ ਨੇ, ਨਹੀਂ, ਇਸ ਕਿਸਮ ਦਾ ਨਹੀਂ ਹੈ ਪਾਰਟ। ਬਹੁਤ ਬ੍ਰਿਲੀਅੰਟ ਔਰ ਮੈਂ ਸਮਝਦਾ ਹਾਂ ਵੀ ਇਹ ਸਾਰੇ ਪੀਰੀਅਡ 'ਚ ਉਹਨਾਂ ਦਾ ਬੈਸਟ ਵੀ ਦੇਖਣ 'ਚ ਆਇਆ ਕਿ ਜਿਵੇਂ ਉਹਨਾਂ ਨੇ ਇਹ ਸਾਰੇ ਕੈਂਪੇਨ ਨੂੰ ਉਹਨਾਂ ਬੰਕਰਾਂ ਦੇ ਵਿੱਚ ਹੁੰਦਿਆਂ ਤੰਗ ਦਸਤੀਆਂ 'ਚ ਹੁੰਦਿਆਂ ਵੀ ਕੀਤਾ। ਇਹ ਇਨਸਾਨੀ ਹਿੰਮਤ ਦੀ ਇੱਕ ਮਿਸਾਲ ਵੀ ਕਾਇਮ ਕਰਦਾ। ਜਿਹੜੀਆਂ ਹੋਰ ਡਿਵੈਲਪਮੈਂਟਸ ਇਹਦੇ ਹਵਾਲੇ ਨਾਲ ਚੱਲ ਰਹੀਆਂ ਨੇ ਇਸ ਤੋਂ ਪਹਿਲਾਂ ਕਿ ਜਿਹੜਾ ਲੀਡ ਤੁਸੀਂ ਕਿਹਾ ਕਿ ਭਾਈ ਜ਼ੈਲੈਂਸਕੀ ਯੂਕਰੇਨ ਦਾ ਪ੍ਰੈਜ਼ੀਡੈਂਟ ਉਹ ਗੋਡੇ ਟੇਕਦਾ ਜਾਪਦਾ ਔਰ ਵਾਕਿਆ ਹੀ ਗੋਡੇ ਆਲਮੋਸਟ ਟੇਕਣ ਵਾਲੀ ਜਾ ਰਿਹਾ ਔਰ ਇਹਦੇ ਨਾਲ ਅਸੀਂ ਦੇਖਦੇ ਹਾਂ ਕਿ ਇਹ ਸਾਰੇ ਦਾ ਰੰਗ ਢੰਗ ਬਦਲੇਗਾ। ਰੂਸ ਜਿਹੜਾ ਹੈ ਇਵੇਂ ਲੱਗੇਗਾ ਕਿ ਭਾਈ ਉਹ ਜੋ ਕਰਨਾ ਚਾਹੁੰਦਾ ਸੀ ਉਸ 'ਚ ਕਾਮਯਾਬ ਰਿਹਾ। ਪਰ ਉਹਦੀ ਗੱਲ ਕਰਨ ਤੋਂ ਪਹਿਲਾਂ ਇੱਕ ਬਰੀਫ ਆਈ ਵਿਊ ਜਿਹੜਾ ਬਰਡਸ ਆਈ ਵਿਊ ਕਿ ਵੀ ਚੱਲ ਕੀ ਰਿਹਾ, ਇਕੋਨੋਮਿਸਟ ਮੈਗਜ਼ੀਨ ਦੇ ਮੈਂ ਹਵਾਲੇ ਨਾਲ ਜਿਹੜੀਆਂ ਕੁਝ ਡਿਵੈਲਪਮੈਂਟਸ ਨੇ ਕਿ ਇਹ ਮੰਗ ਮਿਸਟਰ ਜ਼ੈਲੈਂਸਕੀ ਨੇ ਕੀਤੀ ਸੀ ਕਿ ਭਾਈ ਅਮਰੀਕਾ ਔਰ ਯੂਰਪੀਅਨ ਕੰਟਰੀਜ਼ ਜਿਹੜਾ ਕਰੂਡ ਆਇਲ ਖਰੀਦੀਆਂ ਨੇ ਰਸ਼ੀਆ ਤੋਂ, ਹਾਲਾਂ ਅਮਰੀਕਾ ਆਪਣੀ ਜਿੰਨੀ ਕੰਜ਼ੰਪਸ਼ਨ ਹੈ ਅਮਰੀਕਾ ਦੀ ਉਹਦਾ ਸਿਰਫ 8% ਉਹ ਇੰਪੋਰਟ ਕਰਦੇ ਨੇ, ਪਰ ਇਹ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਅਨਾਉਂਸ ਕੀਤਾ ਕਿ ਬੈਨ ਔਨ ਆਲ ਰਸ਼ੀਅਨ ਆਇਲ ਐਂਡ ਗੈਸ ਇੰਪੋਰਟਸ ਆਫ ਅਮਰੀਕਾ। ਔਰ ਇਹ ਉਹਨਾਂ ਨੇ ਕਿਹਾ ਵੀ ਇਹਦਾ ਭਾਵੇਂ ਖਮਿਆਜ਼ਾ ਭੁਗਤਣਾ ਪਏਗਾ, ਇਨਫਲੇਸ਼ਨ ਇੱਥੇ ਵਧੇਗੀ ਔਰ ਲੇਕਿਨ ਉਹਨਾਂ ਨੇ ਕਿਹਾ ਕਿ ਵੀ ਇਹ ਅਸੀਂ ਸਾਲ ਦੇ ਐਂਡ ਤੱਕ ਫੇਜ਼ ਆਊਟ ਹੁੰਦਾ ਹੈ ਵੀ ਹੌਲੀ ਹੌਲੀ। ਹੁਣ ਆਲਮੋਸਟ ਮਾਰਚ ਦਾ ਮਹੀਨਾ ਵੀ ਅਗਲੇ 9 ਮਹੀਨੇ ਜਿਹੜੀ ਆਇਲ ਇੰਪੋਰਟ ਹੈ ਅਸੀਂ ਰਸ਼ੀਆ ਤੋਂ ਇਹ ਬਿਲਕੁਲ ਬੰਦ ਕਰ ਦਿਆਂਗੇ। ਔਰ ਲੇਕਿਨ ਜਰਮਨ ਨੇ ਕਿਹਾ ਜੀ ਅਸੀਂ ਬਿਲਕੁਲ ਤਬਦੀਲ ਨਹੀਂ ਕਰਨਾ, ਕਿਉਂਕਿ ਯੂਰਪ ਦਾ ਔਰ ਖਾਸ ਤੌਰ ਤੇ ਉਹਨਾਂ ਦਾ ਤਾਂ ਦਾਰਮਦਾਰ ਹੀ ਉਹਨਾਂ ਨੇ ਕਿਹਾ ਜੀ ਨਹੀਂ ਅਸੀਂ ਜਿਹੜਾ ਹੈ ਇਸ ਨੂੰ ਉਹਨਾਂ ਨੇ ਰਿਜੈਕਟ ਕਰ ਦਿੱਤਾ।
ਲੇਕਿਨ ਜਿਹੜੀ ਯੂਰਪੀਅਨ ਯੂਨੀਅਨ ਹੈ ਉਹਨਾਂ ਨੇ ਕਿਹਾ ਜੀ ਅਸੀਂ ਇਹ ਪਲਾਨ ਕਰ ਰਹੇ ਹਾਂ ਕਿ ਕਿਵੇਂ ਹੌਲੀ ਹੌਲੀ ਅਸੀਂ ਇਸ ਸਾਲ ਦੇ ਐਂਡ ਤੱਕ 2/3 ਜਿਹੜਾ ਇਹ ਰਿਲਾਇੰਸ ਹੈ ਰਸ਼ੀਆ ਦੇ ਉੱਤੇ ਉਸ ਨੂੰ ਅਸੀਂ ਘਟਾ ਦਈਏ। ਔਰ ਪੋਲੈਂਡ ਕਿਉਂਕਿ ਹੁਣ ਬੇਸ਼ੱਕ ਬਹੁਤ ਸਾਰਾ ਹਵਾਈ ਸਪੇਸ ਯੂਕਰੇਨ ਦਾ ਰਸ਼ੀਆ ਦੇ ਕੰਟਰੋਲ 'ਚ ਹੈ, ਲੇਕਿਨ ਅਜੇ ਵੀ ਕੁਛ ਉਹਨਾਂ ਦੇ 1-2 에ਅਰਪੋਰਟ ਫੰਕਸ਼ਨਿੰਗ ਨੇ ਜਿਨ੍ਹਾਂ 'ਚ ਜੇ ਉਹਨਾਂ ਦੀ ਪਹੁੰਚ ਨਹੀਂ ਹੈ ਔਰ ਕਿਉਂਕਿ ਉਸ ਲੈਵਲ ਦੇ ਪਲੇਨਸ ਉਹਨਾਂ ਕੋਲ ਨਹੀਂ ਨੇ। ਲੇਕਿਨ ਜਦੋਂ ਪੋਲੈਂਡ ਸੋਵੀਅਤ ਯੂਨੀਅਨ ਦਾ ਹਿੱਸਾ ਸੀ ਮਿਗ ਜਹਾਜ਼, ਕਿਉਂਕਿ ਹੁਣ ਇੰਡੀਅਨ 에ਅਰ ਫੋਰਸ ਦੇ ਕੋਲ ਵੀ ਮਿਗ ਨੇ, ਸੋ ਪੋਲੈਂਡ ਦੇ ਕੋਲ ਭਾਵੇਂ ਉਹ ਕੁਝ ਪੁਰਾਣੇ ਕਿਸਮ ਦੇ ਨੇ ਉਹ ਮਿਗ ਜਹਾਜ਼ ਨੇ। ਔਰ ਪੋਲੈਂਡ ਨੇ ਇਹ ਕਿਹਾ ਕਿ ਉਹਨਾਂ ਨੇ ਅਮਰੀਕਾ ਨੂੰ ਆਫਰ ਕੀਤਾ ਹੈ ਕਿ ਮਿਗ 29 ਫਾਈਟਰ ਜੈਟ ਜਿਹੜੇ ਨੇ ਉਹ ਅਸੀਂ ਜਿਹੜਾ US 에ਅਰ ਬੇਸ ਜਰਮਨੀ 'ਚ ਪਹੁੰਚਾ ਦਿੰਨੇ ਔਰ ਸਾਨੂੰ ਅਮਰੀਕਨ ਜਿਹੜੇ ਨੇ ਆਪਣੇ ਬਿਲਟ ਦੇ ਦੇਣ। ਔਰ ਲੇਕਿਨ ਰਸ਼ੀਆ ਨੇ ਵਾਰਨ ਕੀਤਾ ਕਿ ਵੀ ਜੇ ਇਸ ਕਿਸਮ ਦਾ ਕੀਤਾ ਜਾਂਦਾ ਹੈ ਇਹਨੂੰ ਵੀ ਅਸੀਂ ਇੱਕ ਪ੍ਰੋਵੋਕੇਸ਼ਨ ਮੰਨਾਂਗੇ। ਐਕਟ ਆਫ ਵਾਰ ਤਾਂ ਨਹੀਂ ਕਿਹਾ, ਜਿਵੇਂ ਉਹਨੇ ਜਦੋਂ ਯੂਕਰੇਨ ਨੇ ਕਿਹਾ ਸੀ ਕਿ ਨੋ ਫਲਾਈ ਜ਼ੋਨ ਬਣਾਓ ਤੇ ਰਸ਼ੀਆ ਨੇ ਕਿਹਾ ਸੀ ਕਿ ਦਿਸ ਵਿਲ ਬੀ ਐਨ ਐਕਟ ਆਫ ਵਾਰ। ਇਸ ਮਾਮਲੇ 'ਚ ਰਸ਼ੀਆ ਨੇ ਕਿਹਾ ਵੀ ਇੱਕ ਪ੍ਰੋਵੋਕੇਸ਼ਨ ਹੋਏਗੀ। ਔਰ ਮੈਕਡੋਨਲਡ ਨੇ ਵੀ ਅੱਜ ਉਹਨਾਂ ਦੇ 850 ਰੈਸਟੋਰੈਂਟ ਮੈਕਡੋਨਲਡ ਦੇ ਰਸ਼ੀਆ ਦੇ ਵਿੱਚ ਸੀ ਉਹ ਸਾਰੇ ਬੰਦ ਕਰ ਦਿੱਤੇ ਨੇ, ਕਿਉਂਕਿ ਇਹ ਮੰਗ ਕੀਤੀ ਜਾ ਰਹੀ ਸੀ ਮੀਡੀਆ ਦੇ ਵਿੱਚ ਵੀ ਦੂਸਰੇ ਵੀ ਕਿ ਬੰਦ ਕਰੋ ਜੇ ਹੁਣ ਤੁਸੀਂ। ਇਸੇ ਤਰ੍ਹਾਂ ਸ਼ੈਲ ਜਿਸ ਨੇ ਬਹੁਤ ਵੱਡਾ ਸਟਾਕ ਰਸ਼ੀਆ ਕਰੂਡ ਆਇਲ ਦਾ ਖਰੀਦਿਆ ਸੀ, ਬਹੁਤ ਕ੍ਰਿਟਿਸਿਜ਼ਮ ਦੁਨੀਆ 'ਚ ਹੋਇਆ, ਉਹਨਾਂ ਨੇ ਵੀ ਇਹ ਕਿਹਾ ਕਿ ਵੀ ਹੁਣ ਉਹ ਰਸ਼ੀਅਨ ਆਇਲ ਬਾਈ ਨਹੀਂ ਕਰਨਗੇ ਨਾ ਗੈਸ, ਔਰ ਨਾਲ ਦੀ ਨਾਲ ਉਹਨਾਂ ਨੇ ਐਪੋਲੋਜਾਈਜ਼ ਵੀ ਕੀਤਾ। ਔਰ ਇਸੇ ਤਰ੍ਹਾਂ ਜਿਹੜੇ ਨੇ ਜਦੋਂ ਅਸੀਂ ਇੰਡੀਆ ਦੇ ਹਵਾਲੇ ਨਾਲ ਗੱਲ ਕੀਤੀ ਹੈ ਕਿ 750 ਤੋਂ 1000 ਤੱਕ ਇਹ ਫਿਗਰ ਉਹਨਾਂ ਨੇ ਕਿਹਾ ਕਿ ਇਹ ਉੱਥੋਂ ਨਿਕਲੇ ਨੇ। ਇਸੇ ਤਰ੍ਹਾਂ ਜਿਹੜੀ BBC ਦੀ ਬਰੀਫਿੰਗ ਉਹ ਖਾਸ ਤੌਰ ਤੇ ਅੱਜ ਜ਼ੈਲੈਂਸਕੀ ਜਿਹੜੇ ਯੂਕਰੇਨ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ UK ਦੀ ਹਾਊਸ ਆਫ ਕਾਮਨਸ ਨੂੰ ਐਡਰੈਸ ਕੀਤਾ ਔਰ ਉਹ ਐਡਰੈਸ ਬੜਾ ਡਿਫਾਈਂਟ ਸੀ। ਉਹਨਾਂ ਨੇ ਵੀਡੀਓ ਲਿੰਕ ਰਾਹੀਂ, ਕਿਉਂਕਿ ਉਹ ਉਹਨਾਂ ਦੇ ਕਹਿਣ ਮੁਤਾਬਕ ਯੂਕਰੇਨ 'ਚ ਕਿਤੇ ਬੈਠੇ ਨੇ ਔਰ ਉਹਦੇ 'ਚ ਉਹਨਾਂ ਨੇ ਤਾਂ ਦਿੱਤੀ ਡਿਫਾਈਂਸ, ਪਰ ਜਿਹੜਾ ਉਹਨਾਂ ਦਾ ਬਾਅਦ 'ਚ ਇੱਕ ਇੰਟਰਵਿਊ ABC ਤੇ ਆਉਂਦਾ ਹੈ ਉਹਦੇ 'ਚ ਗੋਡਾ ਟੇਕ ਲਾਈਨ ਹੈ ਜਿਹੜੇ ਆਪਣਾ ਐਡਰੈਸ ਕੀਤਾ ਉਹਨਾਂ ਨੇ, ਉਹਦੇ 'ਚ ਉਹਨਾਂ ਨੇ ਚਰਚਲ ਨੂੰ ਕੋਟ ਕੀਤਾ ਕਿਉਂਕਿ ਬੈਠੇ ਨੇ ਸਾਰੇ ਬ੍ਰਿਟਿਸ਼ MP। ਉਹਨੇ ਕਿਹਾ ਸੀ ਕਿ ਇਹ ਚਰਚਲ ਦੇ ਲਫ਼ਜ਼ ਨੇ ਕਿ ਵੀ ਵਿਲ ਫਾਈਟ ਟੂ ਦਾ ਐਂਡ ਐਟ ਸੀ ਇਨ ਦਾ 에ਅਰ, ਵੀ ਵਿਲ ਕੰਟੀਨਿਊ ਫਾਈਟਿੰਗ ਫॉर ਆਵਰ ਲੈਂਡ whatever the cost, in the forests, in the fields, on the shores, in the streets। ਔਰ ਇਹ ਚਰਚਲ ਨੇ ਕਿਹਾ ਸੀ ਕਿ ਬਈ ਅਸੀਂ ਹਰ ਥਾਂ ਤੇ ਲੜਾਂਗੇ, ਅਸੀਂ ਸਮੁੰਦਰ ਦੇ ਵਿੱਚ, ਹਵਾ ਦੇ ਵਿੱਚ, ਅਸੀਂ ਆਪਣੀ ਧਰਤੀ ਤੇ, ਕੰਢਿਆਂ ਦੇ ਉੱਤੇ, ਜੰਗਲਾਂ ਦੇ ਵਿੱਚ, ਖੇਤਾਂ ਦੇ ਵਿੱਚ, ਗਲੀਆਂ ਦੇ ਵਿੱਚ ਅਸੀਂ ਲੜਾਂਗੇ। ਸੋ ਇਹ ਉਹਨੇ ਯੂਕਰੇਨੀਅਨ ਪ੍ਰੈਜ਼ੀਡੈਂਟ ਨੇ ਸਪਿਰਿਟ ਦਿੱਤੀ ਕਿ ਵੀ ਵਿਲ ਫਾਈਟ ਟੂ ਦਾ ਐਂਡ ਐਟ ਦਾ ਸੀ ਇਨ ਦਾ 에ਅਰ, ਵੀ ਵਿਲ ਕੰਟੀਨਿਊ ਫਾਈਟਿੰਗ ਫॉर ਆਵਰ ਲੈਂਡ whatever the cost, in the forests, in the fields, on the shores, in the streets। ਸੋ ਇਹ ਡਿਫਾਈਨਡ ਸਪਿਰਿਟ ਤਾਂ ਜਿਹੜੀ ਹੈ ਉਹ ਕਾਬਲੇ ਤਾਰੀਫ ਹੈ, ਪਰ ਜਦੋਂ ਹੁਣ ਅਸੀਂ ਉਹਨਾਂ ਦੀ ਫਾਈਨਲ ਇਹ ਦੇਖਦੇ ਹਾਂ ਕਿ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਭਾਈ ਅਸੀਂ ਇਸ ਤੋਂ ਪਹਿਲਾਂ WHO ਵਰਲਡ ਹੈਲਥ ਆਰਗੇਨਾਈਜੇਸ਼ਨ, ਕਿਉਂਕਿ ਜਦੋਂ ਕ੍ਰਾਈਸਿਸ ਹੁੰਦਾ ਹੈ ਇੱਕ ਜਿਹੜਾ ਸਭ ਤੋਂ ਵੱਡਾ ਕ੍ਰਾਈਸਿਸ ਤਾਂ ਰਿਫਿਊਜੀ ਕ੍ਰਾਈਸਿਸ ਹੁੰਦਾ ਜਿਹੜਾ ਹੁਣ ਆਲਮੋਸਟ 2 ਮਿਲੀਅਨ 20 ਲੱਖ ਦੇ ਲਗਭਗ ਲੋਕ ਭੱਜ ਰਹੇ ਨੇ ਜਾਂ ਬੇਘਰ ਹੋਏ ਨੇ। ਦੂਸਰਾ ਕ੍ਰਾਈਸਿਸ ਹੈਲਥ ਨਾਲ ਰਿਲੇਟਡ ਹੁੰਦਾ ਹੈ ਕਿ ਭਾਈ ਜਿੱਥੇ ਲੋਕ ਇਕੱਠੇ ਹੁੰਦੇ ਨੇ, ਦੂਜੇ ਨੇ ਬਿਮਾਰੀ ਵੀ ਹੈ ਔਰ ਉਹਨਾਂ ਦਾ ਕੀ ਪ੍ਰਬੰਧ ਕਰਨਾ ਹੈ। ਔਰ ਇਹ ਅੱਜ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਿਹਾ ਯੂਕਰੇਨ ਇਹ ਮੇਜਰ ਹਿਊਮੈਨਿਟੇਰੀਅਨ ਕੈਟਾਸਟ੍ਰੋਫੀ। ਔਰ ਨਾਲ ਦੀ ਨਾਲ ਡਾਕਟਰ ਹੈਂਸ ਕੁਲਜ ਇਹ ਰੀਜਨਲ ਡਾਇਰੈਕਟਰ ਨੇ ਵਰਲਡ ਹੈਲਥ ਆਰਗੇਨਾਈਜੇਸ਼ਨ ਯੂਰਪ ਦੇ, ਉਹਨਾਂ ਨੇ ਕਿਹਾ ਕਿ ਭਾਈ ਇਸ ਵੇਲੇ to get life-saving medical supplies to affected areas in Ukraine, above all oxygen, but also trauma kits and essential health care such as treatment for diabetes, heart disease, where supplies are running low। ਹੁਣ ਜਿਹੜੇ ਲੋਕ ਜੇ ਲੱਖਾਂ ਮਿਲੀਅਨਸ ਆ ਰਹੇ ਨੇ ਇੱਧਰ ਨੂੰ, ਉਹ ਕਿੰਨੇ ਡਾਇਬੈਟਿਕ ਨੇ, ਉਹਨਾਂ ਦੀਆਂ ਲਈ ਦਵਾਈਆਂ ਸਪਲਾਈ ਉਹ ਘੱਟ ਪੈ ਰਹੀ ਹੈ। ਫਿਰ ਉਹਨਾਂ ਨੇ ਇਹ ਕਿਹਾ ਕਿ ਭਾਈ ਅਸੀਂ ਇੱਕ WHO ਆਪਰੇਸ਼ਨ ਸੈਂਟਰ ਯੂਕਰੇਨ, ਔਰ ਜੇ ਤੁਸੀਂ ਦੇਖੋ ਕਿ ਇਸ ਸਾਰੇ ਦੇ ਵਿੱਚ ਬਰੇਵਰੀ ਦੀਆਂ ਸਟੋਰੀਜ਼ ਵੀ ਨੇ। ਹੁਣ ਇੱਕ 11 ਸਾਲ ਦਾ ਬੱਚਾ ਜਿਹਦੀ ਮਾਂ ਨੇ, ਕਿਉਂਕਿ ਉਹਦੀ ਅੱਗੋਂ ਮਾਂ ਉਸ ਹਾਲਤ ਸੀ ਕਿ ਵੀ ਉਹ ਟਰੈਵਲ ਨਹੀਂ ਸੀ ਕਰ ਸਕਦੀ,
ਉਹਨੇ ਆਪਣੇ 11 ਸਾਲ ਦੇ ਬੱਚੇ ਨੂੰ ਬੈਕਪੈਕ ਦੇ ਕੇ ਔਰ ਦੂਸਰਾ ਗੱਡੀ ਤੇ ਚਾੜ ਦਿੱਤਾ ਹੈ। ਹੁਣ ਉਹ 1500 ਮੀਲ ਕਰਕੇ ਜਦੋਂ ਇੱਕ ਕੈਂਪ ਤੇ ਆਂਦਾ, ਅੱਜ ਸਾਰੇ ਉਹੀ ਟ੍ਰੈਂਡ ਕਰ ਰਿਹਾ ਸੀ ਉਸ ਬੱਚੇ ਦਾ ਕਿ ਭਾਈ ਉਹ ਕਿਵੇਂ, ਉਹਦੇ ਕੋਲ ਕੋਈ ਉਹਦੇ ਕੋਲ ਫੋਨ ਨੰਬਰ ਸੀ ਕਿਸੇ ਡਿਸਟੈਂਟ ਰਿਲੇਟਿਵ ਦਾ, ਕੋਈ ਪਤਾ ਨਹੀਂ, ਉਹਨੇ ਮਾਂ ਨੇ ਚਾੜਤਾ, ਉਹਨੇ ਕਿਹਾ ਵੀ ਮੈਂ ਤਾਂ ਆਪਣੀ ਮਾਂ ਨੂੰ ਛੱਡ ਕੇ ਨਹੀਂ ਜਾਣਾ ਕਿਉਂਕਿ ਉਹ ਕ੍ਰਿਪਲਡ ਹੈ, ਲੇਕਿਨ ਮੈਂ ਬੱਚਾ ਵੀ ਮੇਰਾ ਇੱਥੇ ਮਾਰਿਆ ਜਾਏ। ਹੁਣ ਇਹ ਹੈ ਜਿਹਨੂੰ ਬਰੇਵਰੀ ਦੀਆਂ ਸਟੋਰੀਜ਼ ਨੇ। ਔਰਤਾਂ ਦੇ ਹਵਾਲੇ ਨਾਲ ਅਸੀਂ ਗੱਲ ਕੀਤੀ, ਜਿਵੇਂ ਇੱਕ ਅੱਜ ਪਿਕਚਰ ਕਿ ਇੱਕ ਬੱਚਾ ਚੁੱਕਿਆ ਹੋਇਆ ਉਹਨੇ ਬੀਬੀ ਨੇ ਔਰ ਦੂਜੇ 'ਚ ਗਨ ਫੜੀ ਹੋਈ ਹੈ, ਔਰ ਉਹਨਾਂ ਫੈਮਲੀਜ਼ ਦੀ ਕਿ ਜਿਹਦੇ 'ਚ ਬੱਚਿਆਂ ਤੋਂ ਬਾਪ ਅੱਡ ਹੋ ਰਿਹਾ ਕਿ ਭਾਈ ਉਹ ਲੜੇਗਾ, ਔਰ ਉਹਨਾਂ ਨੂੰ ਜਿਹੜਾ ਉਹ ਔਰਤਾਂ ਬੱਚੇ ਜਾ ਰਹੇ ਨੇ, ਕੁਝ ਹਾਲਤਾਂ 'ਚ ਔਰਤਾਂ ਨੇ ਕਿਹਾ ਵੀ ਨਹੀਂ ਅਸੀਂ ਵੀ ਨਾਲ ਲੜਨਾ। ਸੋ ਇਹ ਸਾਰੀ ਜਿਹੜੀਆਂ ਨੇ ਇਹ ਬਰੇਵਰੀ ਸਪਿਰਿਟ ਹੈ ਇਸ ਦੇ ਨਾਲ ਨਾਲ। ਔਰ ਇਸ ਸਾਰੇ 'ਚੋਂ ਜਿਹੜਾ ਦੂਸਰਾ ਪਾਰਟ ਨਿਕਲਦਾ, ਹਾਲਾਂ ਇੱਕ ਪਾਸੇ ਜਦੋਂ ਬਾਈਡਨ ਨੇ ਇਹ ਕਿਹਾ ਕਿ ਵੀ ਜਿਹੜੀ 8% ਸਾਡੀ ਕਰੂਡ ਆਇਲ ਡਿਪੈਂਡੈਂਸ ਹੈ ਬਾਈ ਦਾ ਈਅਰ ਐਂਡ ਅਸੀਂ ਖਤਮ ਕਰ ਦਿਆਂਗੇ, ਇਸ ਦੇ ਉੱਤੇ ਪ੍ਰੈਜ਼ੀਡੈਂਟ ਯੂਕਰੇਨ ਦੇ ਜ਼ੈਲੈਂਸਕੀ ਨੇ ਕਿਹਾ ਥੈਂਕਫੁਲ ਫਾਰ US ਐਂਡ ਪੋਟਸ ਪਰਸਨਲ ਲੀਡਰਸ਼ਿਪ in striking in the heart of Putin's war machine and banning oil, gas and coal from US market, encourage other countries and leaders to follow। ਉਹਨੇ ਕਿਹਾ ਜੀ ਤੁਸੀਂ ਜੇਬ ਨੂੰ ਹੱਥ ਪਾਇਆ ਹੈ ਔਰ ਇਹ ਪੁਤਿਨ ਦੀ ਵਾਰ ਮਸ਼ੀਨ ਨੂੰ ਹਿੱਟ ਕਰਨਾ ਹੈ ਕਿ ਜੇ ਉਹਨਾਂ ਦੀ ਇਕਨੋਮੀ ਥੱਲੇ ਡਿੱਗ ਪੈਂਦੀ ਹੈ ਤੇ ਇਹ ਜਿਹੜਾ ਉਹਨਾਂ ਦੇ ਲਈ ਸਭ ਤੋਂ ਵੱਡੀ ਸੱਟ ਹੋਏਗੀ। ਪਰ ਹੁਣ ਅਸੀਂ ਗੱਲ ਕਰਦੇ ਹਾਂ ਜਿਹੜਾ ਤੁਸੀਂ ਕਿਹਾ ਕਿ ਕੀ रूस ने ये जंग जित ली है, यूक्रेन ने गोडे टेक दिते ने, और दस रही है जिहड़ा उन्हां दा ज़ेलेंस्की दा इंटरव्यू है और इसनूं किसी माड़े मोटे मीडिया ने कवर नहीं किया। AFP एजेंसी फ्रेंच प्रेस उन्हां दी खबर है यूक्रेन ड्रॉप्स पिच फॉर NATO membership। प्रेसिडेंट ज़ेलेंस्की सेज ओपन टू कंप्रोमाइज on the status of two breakaway pro-Russian territories, Donetsk and Luhansk। ਹੁਣ ਰਸ਼ੀਆ ਦੀਆਂ ਕੀ ਡਿਮਾਂਡ ਸੀ? ਕ੍ਰੀਮੀਆ ਤੋਂ ਉਹਨੇ 2014 ਚ ਲੈ ਲਿਆ ਸੀ। ਇਹ ਦੋਨੋਂ ਹੀ ਡੋਨੈਸਕ ਐਂਡ ਲੁਹਾਂਸਕ ਜਿਹੜੇ ਈਸਟਰਨ ਪ੍ਰੋਵਿੰਸ ਨੇ ਯੂਕਰੇਨ ਦੇ, ਇਹ ਰਸ਼ੀਆ ਨੇ ਜਿਹੜੇ ਨੇ ਉਹਨਾਂ ਨੂੰ ਇੰਡੀਪੈਂਡੈਂਸ ਮੰਨ ਲਿਆ ਆਲਰੇਡੀ। ਉੱਥੇ ਉਹਨਾਂ ਦੇ ਗੁਰੀਲੇ ਰਸ਼ੀਅਨ ਉਹਨਾਂ ਨੇ ਕਬਜ਼ਾ ਕੀਤਾ ਹੀ ਹੋਇਆ ਸੀ ਜ਼ਮੀਨ ਤੇ। ਔਰ ਤੀਸਰਾ ਉਹ ਜ਼ੈਲੈਂਸਕੀ ਨੂੰ ਕਹਿ ਰਹੇ ਸੀ ਕਿ ਭਾਈ ਨੈਟੋ ਦਾ ਮੈਂਬਰ ਨਹੀਂ ਬਣਨਾ। ਹੁਣ ਜੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਇਹ ਕਹਿ ਰਿਹਾ ਹੈ ਕਿ ਭਾਈ ਮੈਂ ਜਿਹੜਾ ਡ੍ਰੌਪ ਕਰ ਰਿਹਾ ਆਈਡੀਆ ਨੈਟੋ ਮੈਂਬਰਸ਼ਿਪ ਦਾ, ਔਰ ਇਹ ਜਿਹੜੇ ਦੋਨੋਂ ਹੀ ਪ੍ਰੋਵਿੰਸ ਨੇ ਉਹਨਾਂ ਦੀ ਆਜ਼ਾਦੀ ਦੇ ਲਈ ਗੱਲਬਾਤ ਹੋ ਸਕਦੀ ਹੈ। ਔਰ ਆਈ ਹੈਵ ਕੂਲਡ ਡਾਊਨ, ਹੁਣ ਉਹ ਕਹਿ ਰਿਹਾ ਮੈਂ ਹੁਣ ਠੰਡਾ ਹੋ ਗਿਆ, ਆਈ ਹੈਵ ਕੂਲਡ ਡਾਊਨ ਰਿਗਾਰਡਿੰਗ ਦਿਸ ਕੁਐਸਚਨ ਏ ਲੌਂਗ ਟਾਈਮ ਐਗੋ ਆਫਟਰ ਵੀ ਅੰਡਰਸਟੂਡ that NATO is not prepared to accept Ukraine। ਉਹਨੇ ਕਿਹਾ ਵੀ ਅਸੀਂ ਮੰਗ ਕੇ ਦੇਖ ਲਿਆ, ਨੈਟੋ ਸਾਨੂੰ ਬਣਾਉਣਾ ਨਹੀਂ, ਜਦ ਰੈਡੀ ਨਹੀਂ ਹੈ ਤੇ ਅਸੀਂ ਕੀ ਕਰ ਸਕਦੇ। ਹੁਣ ਇਹ ਇੱਕ ਹੈਲਪਲੈਸਨੈਸ ਵੀ ਹੈ ਕਿ ਭਾਈ ਸਾਥ ਕਿਸੇ ਨੇ ਦਿੱਤਾ ਨਹੀਂ, ਨੋ ਫਲਾਈ ਜ਼ੋਨ ਬਣਾਉਣ ਨੂੰ ਤਿਆਰ ਨਹੀਂ, ਕਿਉਂਕਿ ਹਰ ਇੱਕ ਨੂੰ ਨੈਟੋ ਨੂੰ ਜਾਂ ਅਮਰੀਕਾ ਨੂੰ ਵੀ ਪਤਾ ਹੈ ਕਿ ਨੋ ਫਲਾਈ ਜ਼ੋਨ ਬਣਾ ਕੇ ਕੀ ਤੁਸੀਂ ਕਰੋਗੇ। ਰੂਸ ਦਾ ਜਹਾਜ਼ ਸੁੱਟੋਗੇ ਤੇ ਜਹਾਜ਼ ਉਹਦਾ ਸੁੱਟੋਗੇ ਤੇ ਉਹਨੇ ਪਹਿਲਾਂ ਹੀ ਨਿਊਕਲੀਅਰ ਦੇ ਉੱਤੇ ਰੈੱਡ ਬਟਨ ਤੇ ਉਂਗਲ ਰੱਖੀ ਹੋਈ ਹੈ ਦੂਜੇ ਨੂੰ। ਸੋ ਇਹ ਇਸ ਤੋਂ ਲੱਗਦਾ ਹੈ ਕਿ ਵੀ ਹੁਣ ਗੱਲਬਾਤ ਦਾ ਰਾਹ ਪੱਧਰਾ ਹੋ ਗਿਆ ਜੇ ਜ਼ੈਲੈਂਸਕੀ ਦਾ ਇਹ ਸਟੈਂਡ ਹੈ। ਔਰ ਉਹਨੇ ਕਿਹਾ ਕਿ ਵੀ ਮੈਂ ਹੁਣ ਕੀ ਕਰ ਸਕਦਾ ਦਿਸ ਕਿ ਅਲਟੀਮੇਟਲੀ ਵਟ ਇਜ਼ ਇੰਪੋਰਟੈਂਟ ਟੂ ਮੀ ਇਜ਼ ਹਾਊ ਦਾ ਪੀਪਲ ਇਨ ਦੋਜ਼ ਟੈਰੀਟਰੀਜ਼ ਆਰ ਗੋਇੰਗ ਟੂ ਲਿਵ ਹੂ ਵਾਂਟ ਟੂ ਬੀ ਪਾਰਟ ਆਫ ਯੂਕਰੇਨ। ਉਹਨੇ ਕਿਹਾ ਜੀ ਠੀਕ ਹੈ, ਜੇ ਉਹਨਾਂ ਨੇ ਸੈਪਰੇਟ ਹੋਣਾ ਹੈ, ਉਹਨਾਂ ਨੇ ਡਿਸਾਈਡ ਕਰਨਾ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜਾ ਆਈ ਐਮ ਟਾਕਿੰਗ ਅਬਾਊਟ ਸਿਕਿਉਰਿਟੀ ਗਾਰੰਟੀਜ਼, ਹੁਣ ਇਸ ਤੋਂ ਇਹ ਲੱਗਦਾ ਹੈ ਕਿ ਵੀ ਇਹ ਇੱਥੋਂ ਤੱਕ ਉਹਨੇ ਮੰਨ ਲਿਆ ਕਿ ਵੀ ਉਹ ਦੋਨੋਂ ਪ੍ਰੋਵਿੰਸ ਵੀ ਜਿਹੜੇ ਨੇ ਉਹ ਇੰਡੀਪੈਂਡੈਂਟ ਹੋਣਗੇ, ਨੈਟੋ ਦੀ ਮੈਂਬਰਸ਼ਿਪ ਵੀ ਨਹੀਂ ਲੈਣੀ ਹੈ। ਸੋ ਹੁਣ ਇੰਨਾ ਕਿ ਔਰ ਰਸ਼ੀਆ ਦੇ ਵੀ ਜਿਹੜੀ ਕੱਲ ਸਟੇਟਮੈਂਟ ਸੀ ਜਿਹਦੇ 'ਚ ਉਹਨਾਂ ਦਾ ਸੀ ਕਿ ਜੀ ਡੀਨਾਜ਼ੀਫਿਕੇਸ਼ਨ ਵਰਡ ਉਹਨਾਂ ਨੇ ਨਹੀਂ ਸੀ ਯੂਜ਼ ਕੀਤਾ ਹੋਇਆ। ਇਹਦਾ ਮਤਲਬ ਇਹ ਹੈ ਕਿ ਜ਼ੈਲੈਂਸਕੀ ਨੂੰ ਇੰਨਾ ਹੁਣ ਰਹਿ ਗਿਆ ਕਿ ਵੀ ਜਿਹੜਾ ਢਾਂਚਾ ਜਿਹੜਾ ਯੂਕਰੇਨ ਬਾਕੀ ਬਚੇਗਾ ਉਹਨਾਂ ਈਸਟਰਨ ਪ੍ਰੋਵਿੰਸਿਸ ਤੋਂ ਬਿਨਾਂ, ਉਹਦੇ 'ਚ ਰਿਜੀਮ ਚੇਂਜ ਦੀ ਗੱਲ ਨਾ ਹੋਏ ਕਿ ਭਾਈ ਉਹਦੀ ਪ੍ਰੈਜ਼ੀਡੈਂਸੀ ਨਾ ਜਾਏ ਤੇ ਬਾਕੀ ਜਿਹੜਾ ਸਭ ਠੀਕ ਹੈ। ਸੋ ਇਸ ਤੋਂ ਇਹ ਲੱਗਦਾ ਹੈ ਕਿ ਭਾਈ ਜਦੋਂ ਤੁਸੀਂ ਤੁਰਦੇ ਹੋ ਰਸਤੇ, ਹਾਲਾਂ ਇਹ ਕੋਈ ਫਾਈਨਲ ਵਰਡ ਨਹੀਂ ਹੈ, ਅਸੀਂ ਵੀ ਇੱਥੇ ਬੈਠ ਕੇ ਕਿਆਸ ਰਾਹੀਂ ਹੀ ਲਾਉਂਦੇ ਹਾਂ ਕਿ ਜੋ ਕੁਝ ਅਰਾਊਂਡ ਆ ਰਿਹਾ, ਪਰ ਜੇ ਤੁਹਾਡੀ ਬਾਂਹ ਹੀ ਕਿਸੇ ਨੇ ਨਹੀਂ ਫੜਨੀ ਨਾ, ਠੀਕ ਹੈ ਇਕਨੋਮਿਕਲ ਲਾ ਦਿੱਤਾ ਹੈ,
ਪਰ ਰਸ਼ੀਆ ਨੇ ਅਜੇ ਤੱਕ ਕੋਈ ਇਹ ਪ੍ਰਭਾਵ ਨਹੀਂ ਦਿੱਤਾ ਹੈ ਕਿ ਜਿਹੜੀਆਂ ਇਕਨੋਮਿਕਲ ਸੈਂਕਸ਼ਨਸ ਨੇ ਉਸ ਨੇ ਉਹਨੂੰ ਕੋਈ ਮਜਬੂਰ ਬਣਾ ਦਿੱਤਾ। ਹਾਲਾ ਰੂਬਲ ਦਾ ਪ੍ਰਾਈਸ ਡਿੱਗੀ ਹੈ, ਪਰ ਜੇ ਅਸੀਂ ਦੇਖਦੇ ਹਾਂ ਕਿ ਉਹ ਸੀਰੀਅਨ ਗੁਰਿਲਾਜ਼ ਐਜ਼ ਏ ਮਰਸਨਰੀ ਹਾਇਰ ਕਰ ਰਿਹਾ ਹੈ, ਚੈਚਨੀਆਂ ਦੇ ਨੂੰ ਭੇਜ ਰਿਹਾ, ਇਹਦਾ ਮਤਲਬ ਇਹ ਹੈ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਇਹ ਵਾਰ ਪ੍ਰੋਟੈਕਟਡ ਹੋਏਗੀ, ਜੀ ਲੌਂਗ ਟਰਮ ਹੋਏਗੀ, ਤੇ ਉਹ ਵੀ ਇਸ ਦੇ ਲਈ ਤਿਆਰੀ 'ਚ ਹੈ। ਪਰ ਜੇ ਜ਼ੈਲੈਂਸਕੀ ਗੱਲਬਾਤ ਲਈ ਤਿਆਰ ਹੋ ਜਾਂਦਾ ਹੈ ਕਿ ਠੀਕ ਹੈ ਨੈਟੋ ਦੀ ਮੈਂਬਰਸ਼ਿਪ ਨਹੀਂ ਹੈ, 2 ਈਸਟਰਨ ਪ੍ਰੋਵਿੰਸ ਰਸ਼ੀਆ ਨੇ ਜਿਵੇਂ ਕਿਹਾ ਉਹ ਆਜ਼ਾਦ ਨੇ, ਫਿਰ ਗੱਲ ਮੁੱਕ ਜਾਂਦੀ ਹੈ। ਫਿਰ ਮੇਬੀ ਇਹ ਜਿੰਨੇ ਸਾਰੀਆਂ ਸੈਂਕਸ਼ਨਸ ਨੇ ਇਹ ਵਾਪਸ ਮੁੜ ਪੈਣ ਤੇ ਉਹ ਸਾਰੇ ਚੋਂ ਜਿਹੜਾ ਅਲਟੀਮੇਟਲੀ ਫਿਰ ਇਹ ਨਜ਼ਰ ਆਏਗਾ ਕਿ ਪੁਤਿਨ ਹੈਡ ਦਾ ਫਾਈਨਲ ਵਰਡ, ਜਾਂ ਫਾਈਨਲ ਲਾਫ ਜਿਹਨੂੰ ਕਹਿੰਦੇ ਨੇ, ਕਿ ਪੁਤਿਨ ਹੈਜ਼ ਦਾ ਫਾਈਨਲ ਲਾਫ। ਲੈਟ ਵੀ ਸੀ। ਜੀ ਰਾਣਾ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਜੈਕਸਨ ਹਿਊਇਟ ਟੈਕਸ ਕੰਪਨੀ ਅਮਰੀਕਾ ਦੀ ਸਭ ਤੋਂ ਭਰੋਸੇਯੋਗ ਅਤੇ ਤੇਜ਼ੀ ਨਾਲ ਅੱਗੇ ਵਧਣ ਵਾਲੀ ਕੰਪਨੀ, ਤੁਹਾਡੇ ਬਿਲਕੁਲ ਨਜ਼ਦੀਕ। ਹਰ ਤਰ੍ਹਾਂ ਦੇ ਟੈਕਸ ਫਾਈਲ ਕਰਨ ਲਈ ਤਜਰਬੇਕਾਰ ਅਤੇ ਮਾਹਿਰ ਕਰਮਚਾਰੀ ਜੋ ਤੁਹਾਡੀ ਮਦਦ ਕਰਦੇ ਨੇ ਹਰ ਤਰ੍ਹਾਂ ਦੇ ਸੌਖੀ ਤੋਂ ਸੌਖੀ ਅਤੇ ਮੁਸ਼ਕਿਲ ਟੈਕਸ ਫਾਈਲ ਕਰਨ ਦੇ ਵਿੱਚ। ਬੜੇ ਵਧੀਆ ਢੰਗ ਨਾਲ ਡੀਲ ਕਰਦੇ ਨੇ ਤੇ ਹਰ ਕਸਟਮਰ ਜਿਹੜਾ ਹੈ ਉਹ ਇਹਨਾਂ ਤੋਂ ਖੁਸ਼ ਜਾਂਦਾ ਹੈ। 100% ਸਹੀ ਅਤੇ ਵੱਧ ਤੋਂ ਵੱਧ ਰੀਫੰਡ ਦੀ ਗਾਰੰਟੀ। ਅਸੀਂ ਤੁਹਾਨੂੰ ਤੁਹਾਡੇ ਕੰਮ ਦੇ ਹਿਸਾਬ ਨਾਲ ਟੈਕਸ ਭਰਨ ਵਿੱਚ ਮਦਦ ਕਰਦੇ ਹਾਂ। ਕੋਈ ਅਪਾਇੰਟਮੈਂਟ ਦੀ ਲੋੜ ਨਹੀਂ। ਫ੍ਰੈਂਡਲੀ ਸਰਵਿਸ ਅਤੇ $50 ਗਿਫਟ ਕਾਰਡ ਦੇ ਨਾਲ। ਸਾਨੂੰ ਬਿਜ਼ਨਸ ਦੇਣ ਲਈ ਤੁਹਾਡਾ ਧੰਨਵਾਦ। ਜੈਕਸਨ ਹਿਊਇਟ, where taxes are less taxing। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਜਿਵੇਂ ਅਮਰੀਕਾ, ਯੂਰਪੀਅਨ ਯੂਨੀਅਨ ਅਤੇ ਨਾਟੋ ਨੇ ਯੂਕਰੇਨ ਨੂੰ ਉਕਸਾ ਕੇ ਫਿਰ ਉਸ ਦੇ ਆਪਣੇ ਰਹਿਮੋ ਕਰਮ ਤੇ ਛੱਡ ਦਿੱਤਾ ਹੈ। ਇਹ ਵਰਤਾਰਾ ਦੁਨੀਆ ਵਿੱਚ ਆਜ਼ਾਦੀ ਲਈ ਸੰਘਰਸ਼ਕਾਰੀਆਂ ਕੌਮਾਂ ਲਈ ਇੱਕ ਸਬਕ ਹੈ। ਸੋ ਭਾਰਤੀ ਨਕਸ਼ੇ ਵਿੱਚ ਕੈਦ ਸਿੱਖਾਂ ਅਤੇ ਕਸ਼ਮੀਰੀਆਂ ਨੂੰ ਵੀ ਇਹ ਸਮਝਣਾ ਜਾਣਾ ਚਾਹੀਦਾ ਹੈ ਕਿ ਆਪਣੀ ਜਿਹੜੀ ਆਜ਼ਾਦੀ ਦੀ ਲੜਾਈ ਹੈ ਉਹਨਾਂ ਨੂੰ ਖੁਦ ਹੀ ਲੜਨੀ ਪੈਣੀ ਹੈ। ਜਿਵੇਂ ਕਿ ਅਫਗਾਨਾਂ ਨੇ ਆਪਣੀ ਆਜ਼ਾਦੀ ਨਾਲ ਕਦੇ ਸਮਝੌਤਾ ਨਹੀਂ ਕੀਤਾ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਇਹ ਸਾਰਾ ਕ੍ਰਾਈਸਿਸ ਜਿਹੜਾ ਪਿਛਲੇ 2 ਹਫ਼ਤੇ 'ਚ ਖਾਸ ਤੌਰ ਤੇ ਜਦੋਂ ਰੂਸ ਨੇ ਖੁੱਲ੍ਹ ਕੇ ਯੂਕਰੇਨ ਦੇ ਉੱਤੇ ਸਾਰੀਆਂ ਡਾਇਰੈਕਸ਼ਨਸ 'ਚੋਂ ਹਮਲਾ ਕੀਤਾ ਤੇ ਇਸ ਜੰਗ ਦੇ ਸਾਰੇ ਆਸਪੈਕਟਸ ਦੇ ਉੱਤੇ ਅਸੀਂ ਰੋਜ਼ਾਨਾ ਆਪਣੀ ਗੱਲਬਾਤ ਦੇ ਵਿੱਚ ਇਹ ਸਮਝਣ ਦੀ ਕੋਸ਼ਿਸ਼ ਵੀ ਕਰਦੇ ਰਹੇ। ਸਮਝਾਉਣ ਦੀ ਤਾਂ ਗੱਲਬਾਤ ਦੀ ਹੁੰਦੀ ਹੈ, ਕਿਉਂਕਿ ਪਹਿਲਾਂ ਤੁਸੀਂ ਖੁਦ ਸਮਝਣ ਦੀ ਕੋਸ਼ਿਸ਼ ਕਰਦੇ ਹੋ ਕਿ ਇਹ ਸਾਰਾ ਵਰਤਾਰਾ ਸਾਡੀ ਕੌਮ ਨੂੰ ਕਿਵੇਂ ਪ੍ਰਭਾਵਿਤ ਕਰੇਗਾ, ਭਾਰਤ ਦੇ ਉੱਤੇ ਇਸ ਦਾ ਸਾਰਾ ਕੀ ਇਫੈਕਟ ਹੋਏਗਾ, ਔਰ ਖਾਸ ਤੌਰ ਤੇ ਜਿਹੜੀਆਂ ਭਾਰਤ ਦੇ ਨਕਸ਼ੇ ਦੇ ਵਿੱਚ ਆਜ਼ਾਦੀ ਲਹਿਰਾਂ ਨੇ, ਕਸ਼ਮੀਰ ਦੀ ਆਜ਼ਾਦੀ ਹੈ, ਖਾਲਿਸਤਾਨ ਦੀ ਹੈ, ਨਾਰਥ ਈਸਟ ਦੇ ਵਿੱਚ ਨਾਗਾ ਮੂਵਮੈਂਟ ਹੈ, ਮੀਜ਼ੋ ਮੂਵਮੈਂਟ ਭਾਵੇਂ ਸਬਡਿਊਡ ਹੈ ਲੇਕਿਨ ਉਹ ਕਿਸੇ ਵੇਲੇ ਵੀ ਵਾਪਸ ਆ ਸਕਦੀ ਹੈ, ਕਿ ਇਹ ਕਿਵੇਂ ਪ੍ਰਭਾਵ ਹੋਏਗਾ। ਜੀ ਜਦੋਂ ਰੂਸ ਨੇ ਜਿਹੜੀਆਂ 2 ਈਸਟਰਨ ਪ੍ਰੋਵਿੰਸ ਸੀ ਯੂਕਰੇਨ ਦੇ, ਉਹਨਾਂ ਨੂੰ ਆਜ਼ਾਦੀ ਦੇਣੀ ਮੰਨ ਲਈ, ਉਹਨਾਂ ਨੂੰ ਕਿਹਾ ਕਿ ਜੀ ਉਹਨਾਂ ਨੂੰ ਉਹ ਇੰਡੀਪੈਂਡੈਂਟ ਰੈਕਗਨਾਈਜ਼ ਕਰਦਾ, ਹਾਲਾਂਕਿ ਉਹਦੀ ਲੈਂਡ ਗੁਰਿਲਿਆਂ ਨੇ ਬਹੁਤ ਸਾਰਿਆਂ ਦੇ ਕੋਲ ਪਹਿਲਾਂ ਹੀ ਸੀ। ਸੋ ਇੱਕ ਥਾਟ ਸਾਡੇ ਚੋਂ ਆਇਆ ਜਿਨ੍ਹਾਂ ਨੇ ਇਸ ਨੂੰ ਕਿਹਾ ਕਿ ਦੇਖੋ, ਅਲਟੀਮੇਟਲੀ ਬਿਨਾਂ ਕਿਸੇ ਵੱਡੀ ਤਾਕਤ ਦੀ ਮਦਦ ਦੇ ਕੋਈ ਵੀ ਮੁਲਕ ਨਵਾਂ ਨਹੀਂ ਬਣਦਾ। ਦੇਖੋ ਹੁਣ ਇਹ ਇੰਡੀਪੈਂਡੈਂਟ ਟੈਰੀਟਰੀਜ਼ ਮੰਨ ਲਈਆਂ ਗਈਆਂ। ਯੂਕਰੇਨ ਨੇ ਜਿਵੇਂ ਰੈਜ਼ਿਸਟ ਕੀਤਾ ਔਰ ਅੱਜ ਵੀ ਰੈਜ਼ਿਸਟ ਕਰ ਰਹੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਲਗਭਗ 2 ਹਫ਼ਤੇ ਬੀਤਣ ਬਾਅਦ ਵੀ
ਜਿਹੜੀ ਯੂਕਰੇਨ ਦੀ ਰਾਜਧਾਨੀ ਕੀਵ ਹੈ ਉਸ ਤੋਂ ਕੁਝ ਮੀਲ ਦੂਰ ਉਹਨਾਂ ਦੀ ਆਲਮੋਸਟ 35-40 ਕਿਲੋਮੀਟਰ ਲੰਮਾ ਜਿਹੜਾ ਟੈਂਕ ਕਾਲਮ ਹੈ ਉਹ ਖੜਾ ਹੈ ਔਰ ਉਹ ਨਾ ਅੱਗੇ ਨਾ ਪਿੱਛੇ, ਔਰ ਉਹਨਾਂ ਨੇ ਅਜੇ ਤੱਕ ਰਾਜਧਾਨੀ ਵੱਲ ਕੂਚ ਕਰਨ ਦੀ ਹਿੰਮਤ ਨਹੀਂ ਕੀਤੀ। ਕੀ ਰੀਜ਼ਨ ਨੇ? ਮਲਟੀਪਲ ਰੀਜ਼ਨਸ ਆ ਰਹੇ ਨੇ, ਪਰ ਇੱਕ ਗੱਲ ਸਾਹਮਣੇ ਆਈ ਜਿਹੜੀ ਸਾਡੇ ਲਈ ਇੱਕ ਜਿਹੜੀ ਹੈ ਉਸ ਚੋਂ ਮੋਟੀਵੇਸ਼ਨ ਵੀ ਸੀ ਕਿ ਜਿੰਨੀ ਮਰਜ਼ੀ ਵੱਡੀ ਤਾਕਤ ਹੋਏ, ਹਾਲਾਂਕਿ ਪਹਿਲੇ ਦਿਨ ਤੋਂ ਪਤਾ ਸੀ ਕਿ ਰੂਸ ਦਾ ਮਾਈਟ, ਮਿਲਟਰੀ ਮਾਈਟ ਦੇ ਸਾਹਮਣੇ ਯੂਕਰੇਨ ਤਾਂ ਕੁਝ ਵੀ ਨਹੀਂ ਹੈ, ਪਰ ਜਿਵੇਂ ਰੂਸ ਵਾਲਿਆਂ ਨੇ ਕੈਲਕੂਲੇਟ ਕੀਤਾ ਸੀ ਜਾਂ ਦੂਸਰੇ ਵੀ ਅਮਰੀਕਾ ਜਾਂ ਦੂਸਰੇ ਐਕਸਪਰਟਸ ਦੇ ਲਈ ਵੀ ਇਹ ਹੈਰਾਨੀ ਸੀ ਕਿ ਕਿਵੇਂ ਉੱਥੇ ਕਾਮਨ ਲੋਕਾਂ ਨੇ, ਉਹਨਾਂ ਦੇ ਸ਼ਹਿਰੀਆਂ ਨੇ, ਔਰਤਾਂ ਨੇ ਕਿਵੇਂ ਗਲੀ ਦੇ ਵਿੱਚ ਆਪਣੀਆਂ ਪੋਜੀਸ਼ਨਾਂ ਲੈ ਕੇ ਰੈਜ਼ਿਸਟ ਕਰਨ ਦੀ ਲਾਈਨ ਲਈ। ਇਸ ਨੇ ਇਹ ਵੀ ਸਾਬਤ ਕੀਤਾ ਕਿ ਭਾਈ ਗੁਲਾਮ ਉਹ ਬਣਦਾ ਜੋ ਗੁਲਾਮ ਰਹਿਣਾ ਚਾਹੁੰਦਾ, ਜੋ ਗੁਲਾਮ ਨਹੀਂ ਬਣਨਾ ਚਾਹੁੰਦਾ ਉਹਨੂੰ ਕੋਈ ਗੁਲਾਮ ਨਹੀਂ ਬਣਾ ਸਕਦਾ। ਇਸੇ ਲਈ ਗੁਲਾਮ ਦਾ ਆਪੋਜ਼ਿਟ ਫਰੀडम ਫਾਈਟਰ ਹੁੰਦਾ ਕਿ ਤੁਸੀਂ ਆਜ਼ਾਦੀ ਲਈ ਲੜ ਰਹੇ ਹੋ, ਔਰ ਆਜ਼ਾਦੀ ਲਈ ਲੜਨ 'ਚ ਤੁਹਾਡੀ ਫਿਜ਼ੀਕਲ ਹੋਂਦ ਕੋਈ ਮੈਟਰ ਨਹੀਂ ਕਰਦੀ। ਗੱਲ ਤੁਹਾਡੀ ਆਜ਼ਾਦੀ, ਤੁਹਾਡੀ ਜ਼ਮੀਰ ਦੀ, ਤੁਹਾਡੀ ਗੈਰਤ ਦੀ ਜਿਹੜੀ ਹੈ ਉਹ ਆਵਾਜ਼ ਹੁੰਦੀ ਹੈ, ਜਿਹਨੂੰ ਸੰਤ ਪਿੰਡਾਂ ਵਾਲੇ ਅਕਸਰ ਜਦੋਂ ਇਹ ਕਹਿੰਦੇ ਸੀ ਕਿ ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਮੰਨਦਾ, ਜ਼ਮੀਰ ਦਾ ਮਰ ਜਾਣਾ ਅਸਲ ਮੌਤ ਹੈ। ਸੋ ਜਦੋਂ ਲੋਕ ਔਰ ਈਵਨ ਉਹਨਾਂ 'ਚ 80-80 ਸਾਲਾਂ ਦੇ ਬਾਬੇ ਵੀ ਕਈ ਨਿਕਲੇ ਕਿ ਭਾਈ ਅਸੀਂ ਲੜਨਾ, ਇਹ ਸਾਡੇ ਲਈ ਇੱਕ ਵੱਡੀ ਮੋਟੀਵੇਸ਼ਨ ਵੀ ਸੀ ਕਿ ਛਾਤੀ ਤਾਣ। ਔਰ ਇਹੀ ਕਾਰਨ ਸੀ ਕਿ ਉਸ ਪੀਰੀਅਡ 'ਚ ਜਦੋਂ ਕਿ ਯੂਕਰੇਨ ਇੱਕ ਐਜ਼ ਏ ਵਿਕਟਮ ਦੁਨੀਆ ਦੀਆਂ ਨਜ਼ਰਾਂ ਦੇ ਸਾਹਮਣੇ ਆਇਆ, ਸਿੱਖ ਲੀਡਰਾਂ ਨੇ ਕਾਲ ਵੀ ਦਿੱਤੀ ਕਿ ਭਾਈ ਤੁਸੀਂ ਜਿਹੜੇ ਉੱਥੇ ਨੇ ਉਹ ਡਿਫੈਂਡ ਕਰੋ ਔਰ ਅਸੀਂ ਡਿਫੈਂਡ ਕਰਾਂਗੇ। ਔਰ ਅਸੀਂ ਜਿਹੜਾ ਫਿਰ ਇੱਕ ਆਫਰ ਵੀ ਤੁਰੀ ਕਿ ਭਾਈ ਅਸੀਂ ਜੇ ਯੂਕਰੇਨ ਖਾਲਿਸਤਾਨ ਦੀ ਆਜ਼ਾਦੀ ਦਾ ਦਮ ਭਰੇ UN ਦੇ ਵਿੱਚ ਔਰ ਦੂਸਰੇ ਤੇ ਸਿੱਖ ਰੈਜੀਮੈਂਟ ਦੇ ਤੌਰ ਦੇ ਉੱਤੇ ਜਿਹੜਾ ਅਸੀਂ ਆਪਣੀਆਂ ਸੇਵਾਵਾਂ ਵੀ ਜਿਹੜੀਆਂ ਉਹ ਦੇ ਸਕਦੇ ਹਾਂ। ਇਹ ਪੋਲੀਟੀਕਲ ਹਮੇਸ਼ਾ ਅੰਡਰਸਟੈਂਡਿੰਗ ਦਾ ਇੱਕ ਆਪਣਾ ਪਾਰਟ ਹੁੰਦਾ, ਇਹਨੂੰ ਵੱਡੇ ਕੰਟੈਕਸਟ ਸਮਝਣ ਦੀ ਲੋੜ ਹੈ, ਨਾ ਕਿ ਇਸ ਨੂੰ ਹੁਣ ਈਵਨ ਇੰਡੀਅਨ ਏਜੰਸੀਆਂ ਨੂੰ ਫਿਕਰ ਪਿਆ ਕਿ ਉਹ ਕੇਰਲਾ ਦੇ ਇੱਕ ਹਿੱਸੇ ਦਾ ਨੌਜਵਾਨ ਜਿਹਨੇ ਜਿਹੜੇ ਉਹਨਾਂ ਦੀ ਪੈਰਾਮਿਲਟਰੀ ਹੈ ਯੂਕਰੇਨ ਦੀ, ਉਹਦੇ 'ਚੋਂ ਟ੍ਰੇਨਿੰਗ ਲੈ ਰਿਹਾ, ਉੱਥੇ ਹਾਇਰ ਐਜੂਕੇਸ਼ਨ ਲਈ ਗਿਆ ਹੋਇਆ ਸੀ। ਉਹਦੇ ਪੇਰੈਂਟਸ ਨੇ ਕਿਹਾ ਜੀ ਮੁੰਡੇ ਸਾਡੇ ਨੂੰ ਲਿਆਓ, ਔਰ ਹੁਣ ਇਹ ਆ ਰਿਹਾ ਕਿ ਔਰ ਬਾਕੀ ਮੁਲਕਾਂ ਤੋਂ ਵੀ ਜਿਹੜਾ ਲੋਕਾਂ ਨੂੰ ਲੱਗਾ ਕਿ ਵੀ ਇਹ ਯੂਕਰੇਨ ਦੇ ਨਾਲ ਧੱਕਾ ਹੋ ਰਿਹਾ, ਉਹ ਉੱਥੇ ਭਰਤੀ ਹੋਣ ਦੇ ਲਈ ਆਏ। ਹੁਣ ਇੱਕ ਪਾਰਟ ਤਾਂ ਇਹ ਹੈ, ਪਰ ਦੂਸਰਾ ਪਾਰਟ ਜਿਹੜਾ ਮੈਂ ਸਮਝਦਾ ਔਰ ਜਿਹੜਾ ਜਿਵੇਂ ਤੁਸੀਂ ਕਿਹਾ ਕਿ ਵੀ ਇਹਦੇ 'ਚੋਂ ਜਿਹੜੀਆਂ ਫਰੀडम ਮੂਵਮੈਂਟਸ ਨੇ, ਖਾਲਿਸਤਾਨ ਦੀ ਹੋਏ, ਕਸ਼ਮੀਰ ਦੀ ਹੋਏ, ਨਾਗਿਆਂ ਦੀ ਹੋਏ, ਕੀ ਸਬਕ ਹੈ। ਔਰ ਮੈਂ ਇੱਕ ਪ੍ਰੋਮੀਨੈਂਟ ਸਬਕ ਜਿਹੜਾ ਮੈਨੂੰ ਇਸ ਚੋਂ ਨਿਕਲਦਾ ਨਜ਼ਰ ਆਉਂਦਾ ਹੈ ਕਿ ਜਿਸ ਹੁਣ ਯੂਕਰੇਨ ਦੀ ਆਪਣੀ ਹਿੰਮਤ ਤਾਂ ਹੈ ਨਹੀਂ ਸੀ ਕਿ ਉਹ ਰਸ਼ੀਆ ਨੂੰ ਵੰਗਾਰਦਾ, ਜ਼ਾਹਰ ਹੈ ਕਿ ਉਹਨੂੰ ਇਹ ਲੱਗਦਾ ਸੀ ਕਿ ਉਹਦੀ ਪਿੱਠ ਦੇ ਉੱਤੇ ਨੈਟੋ ਖੜਾ ਹੈ, ਨੈਟੋ ਦੀ ਪਿੱਠ ਤੇ ਅਮਰੀਕਾ ਖੜਾ ਹੈ, ਔਰ ਜਿਹੜਾ ਵੰਗਾਰਨਾ ਸੀ ਉਹ ਤਾਂ ਉਸ ਅੰਦਾਜ਼ ਦੇ ਵਿੱਚ ਹੀ ਸੀ। ਉਹਨਾਂ ਨੂੰ ਇਹ ਸੀ ਕਿ ਵੀ ਸਾਡੀ ਮਦਦ ਦੇ ਉੱਤੇ ਜਿਹੜਾ ਹੈ ਉਹ ਨੈਟੋ ਆ ਜਾਏਗੀ, ਅਮਰੀਕਾ ਆ ਜਾਏਗਾ। ਹੁਣ ਬੇਸ਼ੱਕ ਸੈਂਕਸ਼ਨਸ ਵੀ ਲੱਗ ਗਈਆਂ, ਇੰਨੇ ਬਿਲੀਅਨ 6 ਬਿਲੀਅਨ ਕੇ 8 ਕੇ 10 ਅਮਰੀਕਾ ਨੇ ਕਿਹਾ ਅਸੀਂ ਦੇ ਦੇਵਾਂਗੇ। ਇਹ ਵੀ ਹੋਇਆ ਕਿ ਵੀ ਯੂਰਪ ਦੇ ਬਹੁਤ ਸਾਰੇ ਮੁਲਕਾਂ ਨੇ ਰਿਫਿਊਜੀਆਂ ਲਈ 2 ਮਿਲੀਅਨ ਰਿਫਿਊਜੀ ਦਰਵਾਜ਼ੇ ਖੋਲ੍ਹ ਦਿੱਤੇ ਨੇ, ਜਿਹੜਾ ਵਰਤਾਰਾ ਪਹਿਲਾਂ ਸੀਰੀਅਨ ਵਾਰ। ਹੁਣ ਸਾਡੇ ਕੁਝ ਵੀਰਾਂ ਨੇ ਲਿਖਿਆ ਵੀ ਹੈ ਔਰ ਅਸੀਂ ਉਸ ਨੂੰ ਐਪਰੀਸ਼ੀਏਟ ਕਰਦੇ ਹਾਂ ਕਿ ਵੀ ਇਹ ਡਿਫਰੈਂਟ ਕਿਉਂ ਕ੍ਰਾਈਟੇਰੀਆ ਹੈ ਕਿ ਜੇ ਇਰਾਕ ਦੇ ਉੱਤੇ ਅਮਰੀਕਾ ਚੜ੍ਹ ਦੌੜਦਾ 2003 ਦੇ ਵਿੱਚ, ਇਹਦੇ ਬਾਵਜੂਦ ਕਿ UN ਸਿਕਿਉਰਿਟੀ ਕਾਉਂਸਲ ਦਾ ਰੈਜ਼ੋਲੂਸ਼ਨ ਨਹੀਂ ਹੈ, ਲੱਖਾਂ ਮਾਰੇ ਜਾਂਦੇ ਨੇ, ਲੱਖਾਂ ਜਿਹੜੇ ਨੇ ਉਹ ਬੇਘਰ ਹੁੰਦੇ ਨੇ, ਤੇ ਉਦੋਂ ਨਾ UN ਸਿਕਿਉਰਿਟੀ ਕਾਉਂਸਲ ਦੀ ਮੀਟਿੰਗ ਹੁੰਦੀ ਹੈ, ਨਾ ਹਿਊਮਨ ਰਾਈਟ ਕਾਉਂਸਲ ਨੂੰ ਯਾਦ ਆਉਂਦਾ ਹੈ, ਨਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੂੰ ਆਉਂਦਾ ਹੈ। ਇਸ ਲਈ ਕਿ ਉਹ ਮੁਸਲਮਾਨ ਸਨ ਜਾਂ ਉਹ ਭੂਰੇ ਰੰਗ ਦੇ ਨੇ, ਉਹਨਾਂ ਦੀਆਂ ਅੱਖਾਂ ਬਿੱਲੀਆਂ ਤੇ ਉਹਨਾਂ ਦੇ ਬਲੌਂਡ ਹੇਅਰ ਨਹੀਂ ਨੇ, ਔਰ ਇਸ ਆਰਗੂਮੈਂਟ 'ਚ ਵੇਟ ਹੈ। ਹੁਣ ਜੇ ਰਸ਼ੀਅਨ ਬੰਬਾਰਡਮੈਂਟ ਹੁੰਦੀ ਹੈ, ਹਾਲਾਂ ਜਿਹੜਾ ਕੈਜੂਅਲਟੀਜ਼ ਹੈ ਉੱਥੇ ਇਨ ਹੰਡਰਡਸ ਹੀ ਹੈ, 800 ਜਾਂ 900, ਇਹ ਵੀ ਜ਼ਿਆਦਾ ਦੱਸੀ ਜਾ ਰਹੀ ਹੈ। ਲੇਕਿਨ ਉਹੀ ਜਦੋਂ ਫੌਜਾਂ ਵੈਸਟ ਦੀਆਂ ਇਹੀ ਨੈਟੋ ਅਫਗਾਨਿਸਤਾਨ 'ਚ ਵੀ ਜਾ ਕੇ ਅਮਰੀਕਾ ਦੇ ਨਾਲ ਸੀ, ਕਿਵੇਂ ਜਿਹੜੇ ਨੇ ਵੱਡੇ ਵੱਡੇ ਮਦਰ ਆਫ ਆਲ ਬੰਬਸ, ਰੋਜ਼ੀ ਕਟਰ, ਡੇਜ਼ੀ ਕਟਰ, ਡਰੋਨਸ, ਲੱਖਾਂ ਜਿਹੜੇ ਨੇ ਉਹ ਤੁਸੀਂ ਬੇਗੁਨਾਹ ਔਰਤਾਂ ਔਰ ਬੱਚੇ ਵੀ ਮਾਰ ਦਿੰਦੇ ਹੋ,
ਉਦੋਂ UN ਸਿਕਿਉਰਿਟੀ ਕੌਂਸਲ ਜਾਂ ਦੂਸਰੀਆਂ ਆਵਾਜ਼ਾਂ ਕਿੱਥੇ ਨੇ? ਸੋ ਇੱਕ ਗੱਲ ਇਸ ਸਾਰੇ 'ਚੋਂ ਹੁੰਦੀ ਹੈ ਵੀ ਅਲਟੀਮੇਟਲੀ ਯੂਰਪ ਦੇ ਲਿਹਾਜ਼ ਨਾਲ ਜਿਹੜਾ ਈਵਨ ਜਿਹੜੀਆਂ ਇੰਟਰਨੈਸ਼ਨਲ ਇੰਸਟੀਟਿਊਸ਼ਨਸ ਨੇ ਇਹਨਾਂ ਦਾ ਡਿਫਰੈਂਟ ਕ੍ਰਾਈਟੇਰੀਆ ਹੈ। ਔਰ ਉਹੀ ਜਦੋਂ ਸੀਰੀਅਨ ਰੈਫਿਊਜੀ ਯੂਰਪ ਵੱਲ ਰੁਖ ਕਰਦੇ ਸੀ ਤੇ ਕਿਵੇਂ ਉਹਨਾਂ ਦੇ ਨਾਲ ਸਲੂਕ ਕੀਤਾ ਗਿਆ ਜਾਂ ਕਿਵੇਂ ਅੱਜ ਤੱਕ ਵੀ ਕੀਤਾ ਜਾਂਦਾ ਹੈ। ਪਰ ਇਸ ਮਾਮਲੇ ਦੇ ਵਿੱਚ ਕਿਉਂਕਿ ਯੂਕਰੇਨੀਅਨ ਕ੍ਰਿਸਚੀਅਨ ਨੇ ਜਿਹੜੇ ਕੈਥੋਲਿਕ ਨੇ ਬਹੁਤ ਸਾਰੇ ਔਰ ਉਹਨਾਂ ਦੇ ਲਈ ਇੱਕ ਵੱਖਰਾ ਵਰਤਾਰਾ ਹੈ। ਇਹ ਵੀ ਇੱਕ ਸਬਕ ਹੋਇਆ ਕਿ ਭਾਈ ਦੇਖੋ ਇਹਦਾ ਮਤਲਬ ਇਹ ਨਹੀਂ ਹੈ ਜਿਹਨੂੰ ਇਹ ਵੀ ਅਮਰੀਕਨਾਂ ਦੀ ਐਕਸਪ੍ਰੈਸ਼ਨ ਹੈ ਟੂ ਰੌਂਗਸ ਡੋਂਟ ਮੇਕ ਏ ਰਾਈਟ। ਅਸੀਂ ਕੋਈ ਜਸਟੀਫਾਈ ਨਹੀਂ ਕਰਦੇ ਕਿ ਭਾਈ ਇਹਨਾਂ ਦਾ, ਕਿਉਂਕਿ ਇਸ ਲਈ ਅਸੀਂ ਯੂਕਰੇਨ ਦੀ ਪੀੜ ਨੂੰ ਰੋਜ਼ਾਨਾ ਬਿਆਨ ਕਰਦੇ, ਪਰ ਇਹ ਸਵਾਲ ਆਣੇ ਵੀ ਜਿਹੜੇ ਨੇ ਉਹ ਜ਼ਰੂਰੀ ਨੇ ਔਰ ਉਹਨਾਂ ਦਾ ਜਵਾਬ ਦੇਣਾ ਵੀ ਜ਼ਰੂਰੀ ਹੈ। ਹੁਣ ਇਸ ਸਭ ਚੋਂ ਇਹ ਤਾਂ ਇਹਦਾ ਹਿਊਮੈਨਿਟੇਰੀਅਨ ਐਸਪੈਕਟ ਹੈ ਕਿ ਕਿਵੇਂ ਵੈਸਟ ਨੇ ਆਪਣੇ ਢੰਗ ਨਾਲ ਆਪਣੀ ਕਨਵੀਨੀਅੰਸ ਦੇ ਲਈ ਜਿਹੜੀਆਂ ਇੰਸਟੀਟਿਊਸ਼ਨਸ ਬਣਾਈਆਂ ਹੋਈਆਂ ਉਹਨਾਂ ਨੂੰ ਕਦੋਂ ਬੋਲਣ ਲਾਣਾ ਹੈ, ਕਦੋਂ ਉਹਨੂੰ ਚੁੱਪ ਕਰਾਣਾ ਹੈ, ਇਸ ਦਾ ਕੰਟਰੋਲ ਇਹਨਾਂ ਕੋਲ ਹੈ। ਪਰ ਆਜ਼ਾਦੀ ਲਹਿਰ ਦੇ ਨੁਕਤੇ ਤੋਂ ਜੇ ਮੈਂ ਇਹ ਦੇਖਾਂ ਕਿ ਜਿਹੜੀ ਆਮ ਯੂਕਰੇਨੀਅਨ ਕਿਤੇ ਨਾ ਕਿਤੇ ਮਹਿਸੂਸ ਕਰਨਗੇ ਕਿ ਵੀ ਅਸੀਂ ਠੱਗੇ ਗਏ, ਕਿ ਸਾਨੂੰ ਸੀ ਕਿ ਨੈਟੋ ਔਰ ਅਮਰੀਕਾ ਉਹਨਾਂ ਨੇ ਤਾਂ ਕਿਹਾ ਜੀ ਆਹ ਚੱਕੋ ਪੈਸੇ, ਆਹ ਤੁਹਾਡੇ ਤੱਕ ਹਥਿਆਰ ਪਹੁੰਚਾ ਦਿੰਦੇ ਆ, ਆਪਣੀ ਲੜਾਈ ਤੁਸੀਂ ਖੁਦ ਲੜੋ, ਅਸੀਂ ਤੁਹਾਡੇ ਲਈ ਆਪਣੇ ਮੁੰਡੇ ਨਹੀਂ ਮਰਵਾਉਣੇ। ਹੁਣ ਇਹ ਮੈਸੇਜ ਦੁਨੀਆ ਭਰ ਦੀਆਂ ਫਰੀडम ਸਟਰਗਲਸ ਨੂੰ ਹੈ ਔਰ ਮੈਂ ਇਸ ਦੇ ਲਈ ਮੈਂ ਸਮਝਦਾ ਵੀ ਜਿਵੇਂ ਸਾਡੇ ਵੀਰ ਐਸ ਸੁਰਿੰਦਰ ਜਿਹੜੇ ਕਾਫੀ ਐਕਟਿਵ ਹੁੰਦੇ ਨੇ, UK 'ਚ ਬੇਸਡ ਨੇ, ਸਾਡੇ ਨਾਲ ਵੀ TV 84 ਨਾਲ ਵੀ ਜੁੜੇ ਹੁੰਦੇ ਨੇ, ਅਕਸਰ ਉਹਨਾਂ ਦੇ ਕਮੈਂਟ ਵੰਸ ਨੇ ਵਾਇਰ, ਉਹਨਾਂ ਦੀ ਕਾਲ ਵੀ ਹੁੰਦੀ ਹੈ ਔਰ ਉਹਦੇ 'ਚ ਉਹਨਾਂ ਨੇ ਅਗੇਨ ਐਡਮਾਇਰ ਕੀਤਾ ਅਫਗਾਨਾਂ ਨੂੰ ਆਪਣੀ ਲਿਖਤ ਦੇ ਵਿੱਚ। ਉਹਨਾਂ ਦੀ ਜਨਰਲ ਲਿਖਤ ਹੈ, ਸਾਨੂੰ ਨਹੀਂ ਕੋਈ ਸਪੈਸੀਫਿਕ ਉਹਨਾਂ ਨੇ ਭੇਜੀ, ਪਰ ਓਵਰਆਲ ਕਿ ਵੀ ਇਹ ਵਰਤਾਰਾ ਉਹਨਾਂ ਨੇ ਇਮੈਜਿਨ ਕੀਤਾ ਕਿ ਵੀ ਜੇ ਅਫਗਾਨ ਮੁਜਾਹਿਦ ਜਾਂ ਅਫਗਾਨ ਸੋਵੀਅਤ ਯੂਨੀਅਨ ਨੂੰ ਨਾ ਹਰਾਉਂਦੇ 1979 ਤੋਂ 1999 ਦੇ ਪੀਰੀਅਡ ਤੇ ਸਾਡਾ ਖਿੱਤਾ ਸਾਰਾ ਕਮਿਊਨਿਸਟ ਹੁੰਦਾ, ਕਿਉਂਕਿ ਜਿਹੜਾ ਆਜ਼ਾਦ ਦਾ ਡ੍ਰੀਮ ਵਾਰਮ ਵਾਟਰਸ ਦਾ ਕਾਣਾ ਉਹ ਕਰਾਚੀ 'ਚ ਪਹੁੰਚਦਾ ਵਾਰਮ, ਕਿਉਂਕਿ ਰਸ਼ੀਆ ਦੇ ਵਿੱਚ ਜਿਹੜੀਆਂ ਉਹਨਾਂ ਦੇ ਸਮੁੰਦਰ ਨੇ ਉਹ ਤਾਂ ਬਰਫ਼ ਜੰਮੀ ਰਹਿੰਦੀ ਹੈ। ਜਦੋਂ ਅਸੀਂ ਵਾਰਮ ਵਾਟਰ ਕਹਿੰਦੇ ਇਹ ਨਹੀਂ ਵੀ ਉਹਨਾਂ 'ਚੋਂ ਕੋਈ ਸੇਕ ਨਿਕਲਦਾ ਪਾਣੀ 'ਚੋਂ, ਇਹ ਉਹਦਾ ਆਪੋਜ਼ਿਟ ਹੈ ਕਿ ਵੀ ਉੱਥੇ ਤਾਂ ਜਿਹੜੀਆਂ ਨੇ ਉਹਨਾਂ ਦੇ ਜਿੰਨੀਆਂ ਪੋਰਟਸ ਨੇ ਉਹ ਤਾਂ ਸਨੋ ਹੈ, ਉਹ ਤਾਂ ਜੰਮੇ ਹੋਏ ਨੇ ਔਰ ਇਹ ਹੀ ਸਿਰਫ ਕੁਝ ਹਿੱਸਾ ਉਹਨਾਂ ਦੇ ਕੋਲ ਹੁੰਦਾ ਹੈ। ਸੋ ਉਹਨਾਂ ਦਾ ਹਮੇਸ਼ਾ ਇਹ ਡ੍ਰੀਮ ਰਿਹਾ ਕਿ ਵੀ ਅਸੀਂ ਇੰਡੀਅਨ ਓਸ਼ਨ ਤੱਕ ਜਾਂ ਅਰੇਬੀਅਨ ਓਸ਼ਨ ਤੱਕ ਪਹੁੰਚੀਏ। ਸੋ ਜ਼ਾਹਰ ਹੈ ਅਫਗਾਨਿਸਤਾਨ ਤੋਂ ਅਗਲਾ ਉਹਨਾਂ ਦਾ ਟਾਰਗੇਟ ਪਾਕਿਸਤਾਨ ਸੀ ਔਰ ਜ਼ਿਆਉਲ ਹੱਕ ਨੇ ਇਸ ਨੂੰ ਠੀਕ ਭਾਂਪਿਆ ਔਰ ਜ਼ਾਹਰ ਹੈ ਅਮਰੀਕਾ ਦੇ ਵਿੱਚ ਆਪਣੀ ਵੀਅਤਨਾਮ ਦੀ ਹਾਰ ਘੁੰਮ ਰਹੀ ਸੀ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਫਗਾਨਿਸਤਾਨ ਦੇ ਉਹਨਾਂ ਬਹਾਦਰ ਲੋਕਾਂ ਨੇ ਇਹ ਵੀ ਦੱਸਿਆ ਕਿ ਭਾਈ ਅਸੀਂ ਆਪਣੇ ਬਲਬੂਤੇ, ਕਿਉਂਕਿ ਆਜ਼ਾਦੀ ਤੁਹਾਡੇ ਅੰਦਰ ਹੁੰਦੀ ਹੈ ਔਰ ਇਹੀ ਕਾਰਨ ਹੈ ਕਿ ਜਦੋਂ ਈਵਨ ਚਰਚਲ ਨੇ ਜਿਹੜਾ ਉਸ ਖਿੱਤੇ ਦੇ ਵਿੱਚ ਕਦੇ ਖੁਦ ਵੀ ਜਿਹਨੇ ਸਰਵ ਕੀਤਾ ਸੀ, ਉਹਨੇ ਅਫਗਾਨਾਂ ਬਾਰੇ ਕਿਹਾ ਸੀ ਕਿ ਦੇ ਆਰ ਫੀਅਰਸਲੀ ਇੰਡੀਪੈਂਡੈਂਟ ਪੀਪਲ। ਹੁਣ ਜਿਹੜੀ ਫੀਅਰਸਲੀ ਇੰਡੀਪੈਂਡੈਂਟ ਸਪਿਰਿਟ ਹੈ, ਠੀਕ ਹੈ, ਉਹਨਾਂ ਨੂੰ ਵੀ ਹਥਿਆਰ, ਸਟਿੰਗਰ ਮਿਸਲਸ, ਟ੍ਰੇਨਿੰਗ ਪਾਕਿਸਤਾਨੀ ਫੌਜ, ਅਮਰੀਕਾ, CIA, ISI ਇਹਨਾਂ ਸਾਰਿਆਂ ਦਾ ਸੀ। ਲੇਕਿਨ ਔਰ ਇਹ ਵੀ ਹੈ ਕਿ ਜੋ ਉੱਥੇ ਚੈਚਨੀਅਨ ਵੀ ਆ ਕੇ ਲੜੇ, ਅਰਬ ਵੀ ਲੜੇ, ਇਜਿਪਸ਼ੀਅਨ ਵੀ ਲੜੇ, ਜਿਹਾਦੀ ਵੀ ਲੜੇ, ਪਰ ਉਹਨਾਂ ਸਾਰਿਆਂ ਦੀ ਜੇ ਤੁਸੀਂ ਗਿਣਤੀ ਕਰ ਲਓ ਤਾਂ ਸ਼ਾਇਦ ਉਹ 10% ਤੋਂ ਜ਼ਿਆਦਾ ਨਹੀਂ ਨੇ। 90% ਜਿਹੜੇ ਨੇ ਪਖਤੂਨ ਕਬੀਲੇ ਜਾਂ ਜਿਹੜੇ ਤਾਜ਼ਕ ਜਾਂ ਉਜ਼ਬੇਕ ਵੀ ਉਸ ਪੀਰੀਅਡ ਦੇ ਵਿੱਚ ਜਿਹੜੇ ਨੇ ਉਹ ਇਕੱਠੇ ਹੋ ਕੇ ਹੀ ਲੜੇ। ਹਾਲਾਂ ਬਾਅਦ ਦੇ ਵਿੱਚ ਉਹਨਾਂ ਦੀ ਆਪਣੀ ਸਿਵਲ ਵਾਰ ਵੀ ਹੁੰਦੀ ਹੈ, ਇੱਕ ਵੱਖਰੀ ਕਹਾਣੀ ਹੈ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਸੋਵੀਅਤ ਯੂਨੀਅਨ ਨੂੰ ਅਫਗਾਨਿਸਤਾਨ 'ਚ ਰੋਕ ਦਿੱਤਾ। ਅਦਰਵਾਈਜ਼ ਉਹੀ ਪਾਕਿਸਤਾਨ ਔਰ ਫਿਰ ਨੈਕਸਟ ਹੁਣ ਬਹੁਤ ਵਾਰੀ ਹੁੰਦਾ ਹੈ ਕਿ ਜੀ ਤੁਸੀਂ ਕਮਿਊਨਿਜ਼ਮ ਦੇ ਇਹਨਾਂ ਜਦੋਂ ਤੁਸੀਂ ਰੂਸ ਦੇ ਖਿਲਾਫ ਗੱਲ ਕਰਦੇ ਆ ਕਹਿੰਦੇ ਹੋ ਜੀ ਇਹਨਾਂ ਨੇ ਹਮਲਾ ਕੀਤਾ ਜੂਨ 84 ਦੂਜੇ, ਇੱਕ ਦੋ ਨੇ ਇਹ ਵੀ ਲਿਖਿਆ ਨਹੀਂ ਜੇ ਉਹਨਾਂ ਨੂੰ ਇਹ ਪਤਾ ਨਹੀਂ ਹੈ, ਕਿਉਂਕਿ ਅਸੀਂ ਤਾਂ ਪੰਜਾਬ ਦੇ ਕਾਮਰੇਡਾਂ ਦਾ ਹਾਲ ਦੇਖਿਆ ਹੋਇਆ ਹੈ ਉਸ ਪੀਰੀਅਡ 'ਚ ਕਿਵੇਂ ਸੋਵੀਅਤ ਯੂਨੀਅਨ, ਸੋਵੀਅਤ ਲੈਂਡ, ਸੋਵੀਅਤ ਨਾਰੀ, ਇਹ ਤਿੰਨ ਵੱਡੇ ਮੈਗਜ਼ੀਨ ਬਿਲਕੁਲ ਗਲੇਜ਼ਡ ਪੇਪਰ ਦੇ ਉੱਤੇ ਤੁਹਾਨੂੰ ਹਰ ਸਰਦੇ ਪੁੱਜਦੇ ਸਿੱਖ ਦੇ ਘਰ 'ਚ ਮਿਲਦੇ ਸੀ ਫ੍ਰੀ। ਇਹ ਦਿੱਲੀ ਬੈਠ ਕੇ ਉਹਨਾਂ ਦੀ ਐਮਬੈਸੀ ਭੇਜਦੀ ਸੀ। ਸੋਵੀਅਤ ਲੈਂਡ ਪੰਜਾਬੀ ਦੇ ਵਿੱਚ ਵੀ ਸੀ, ਅੰਗਰੇਜ਼ੀ 'ਚ ਸੋਵੀਅਤ ਨਾਰੀ ਵੀ, ਔਰ ਬਾਕੀ ਕਿਉਂਕਿ
ਉਹਨਾਂ ਨੂੰ ਇਹ ਸੀ ਕਿ ਪੰਜਾਬ ਦੇ ਸਿੱਖਾਂ ਨੂੰ ਕਮਿਊਨਿਜ਼ਮ 'ਚ ਰੰਗ ਦਿਓ, ਬਾਕੀ ਭਾਰਤ ਦਾ ਤਾਂ ਫਿਰ ਕੀ ਆ, ਉਹ ਤਾਂ ਸਾਰੇ ਇਸ ਪਾਸੇ ਹੀ ਲੈ ਜਾਣਗੇ। ਔਰ ਇਹੀ ਕਾਰਨ ਸੀ ਕਿ ਜਦੋਂ ਖਾਲਿਸਤਾਨ ਦੀ ਲਹਿਰ ਖਲੋਂਦੀ ਹੈ, ਸਭ ਤੋਂ ਜ਼ਿਆਦਾ ਆਪੋਜੀਸ਼ਨ ਜੋ ਰਾਜ ਦੇ ਨਾਲ KGB ਦਾ ਮਾਸਟਰਮਾਈਂਡ ਸੀ, ਕਿਉਂਕਿ ਉਹਨਾਂ ਨੂੰ ਲੱਗਿਆ ਵੀ ਅਜੇ ਅਸੀਂ ਇੱਕ ਮਜ਼ਹਬੀ ਤਾਕਤ ਪਾਕਿਸਤਾਨ ਦੇ ਨਾਲ ਜਿਹੜੀ ਇਸਲਾਮ ਦੇ ਉੱਤੇ ਲੜਾਈ ਤਾਂ ਸੋਵੀਅਤ ਯੂਨੀਅਨ ਦੇ ਖਿਲਾਫ ਇਸਲਾਮ ਲੜਿਆ, ਬੇਸ਼ੱਕ ਅਫਗਾਨਿਸਤਾਨ ਦੇ ਮੁਜਾਹਿਦ, ਲੇਕਿਨ ਉਹਨਾਂ ਦੀ ਫਾਈਟਿੰਗ ਸਪਿਰਿਟ ਇਸਲਾਮ ਸੀ, ਕਿਉਂਕਿ ਉਹ ਇਹ ਸਮਝਦੇ ਸੀ ਕਿ ਅਲਟੀਮੇਟਲੀ ਕਮਿਊਨਿਜ਼ਮ ਕਿੱਥੇ ਲੈ ਕੇ ਜਾਏਗਾ, ਜਿੱਥੇ ਗੱਲ ਲੈਂਡ ਦੀ ਸੀ, ਧਰਤੀ ਦੀ ਸੀ, ਉੱਥੇ ਫੇਥ ਦੀ ਵੀ ਸੀ। ਕਿਉਂਕਿ ਇਹ ਨਹੀਂ ਹੈ ਹੁਣ ਜਿਹੜੇ 6 ਸੈਂਟਰਲ ਏਸ਼ੀਅਨ ਰਿਪਬਲਿਕ, ਕਜ਼ਾਕਿਸਤਾਨ, ਉਜ਼ਬੇਕਿਸਤਾਨ, ਤੁਰਕਮਾਨਿਸਤਾਨ, ਇਹ ਸਾਰੇ ਸਥਾਨ ਨੇ, ਇਹਨਾਂ ਦੇ ਇਸਲਾਮ ਦਾ ਕੀ ਹਾਲ ਕਰਤਾ ਸੀ ਸੋਵੀਅਤ ਯੂਨੀਅਨ ਨੇ। ਸੋ ਅਫਗਾਨ ਖਲੋਤੇ, ਟ੍ਰੈਂਡ ਬਦਲਿਆ ਔਰ ਸੋਵੀਅਤ ਯੂਨੀਅਨ ਦੇ 15 ਟੁਕੜੇ ਕਰ ਦਿੱਤੇ। ਹੁਣ ਅੱਜ ਅਸੀਂ ਇਸ ਕੰਟੈਕਸਟ 'ਚ ਦੇਖਦੇ ਹਾਂ ਕਿ ਭਾਈ ਜਿਵੇਂ ਯੂਕਰੇਨ ਤੋਂ ਕਿਨਾਰਾਕਸ਼ੀ ਕਰ ਲਈ, ਜਾਂ ਜਿਵੇਂ ਤੁਸੀਂ ਕਿਹਾ ਵੀ ਉਹਨੂੰ ਉਹਦੇ ਹੀ ਰਹਿਮੋ ਕਰਮ ਤੇ ਛੱਡ ਦਿੱਤਾ, ਇਹੀ ਹਾਲ ਸਾਨੂੰ ਸਮਝਣਾ ਪਏਗਾ ਕਿ ਜੇ ਅਸੀਂ ਕਿਸੇ ਦੀ ਟੇਕ ਦੇ ਉੱਤੇ ਕਿ ਜੀ ਉੱਥੇ ਫਲਾਣਾ ਸਾਡੀ ਮਦਦ ਕਰੇਗਾ, ਢਿਮਕਾ ਕਰੇਗਾ, ਕਰਾਂਗੇ ਤਾਂ ਫਿਰ ਉਹੀ ਹਾਲ ਹੋਏਗਾ। ਜੇ ਹੁਣ ਯੂਕਰੇਨ ਦਾ ਪ੍ਰੈਜ਼ੀਡੈਂਟ ਗੋਡੇ ਟੇਕਣ ਵੱਲ ਜਾ ਰਿਹਾ ਹੈ ਕਿ ਜੀ ਅਸੀਂ ਨਹੀਂ ਨੈਟੋ ਚਾਹੁੰਦੇ, ਦੂਜਾ ਇਹ ਬੇਬਸੀ ਹੈ। ਉਹਨੂੰ ਵੀ ਲੱਗਦਾ ਹੈ ਕਿ ਭਾਈ ਕਿੰਨੀ ਕੁ ਦੇਰ ਅਸੀਂ ਜਿਹੜਾ ਉਹ ਖਲੋ ਸਕਾਂਗੇ। ਹਾਲਾਂ ਅਜੇ ਇੱਕ ਵਾਰ ਸਿਨੈਰੀਓ ਕਲੀਅਰ ਨਹੀਂ ਹੋ ਰਿਹਾ, ਪਰ ਇਹ ਜਿਹੜਾ ਉਸ ਦੀ ਸਟੇਟਮੈਂਟ ਹੈ ਪ੍ਰੈਜ਼ੀਡੈਂਟ ਜ਼ੈਲੈਂਸਕੀ ਦੀ, ਉਹ ਸਾਡੇ ਲਈ ਵੀ ਇੱਕ ਸਬਕ ਹੈ ਕਿ ਸਾਨੂੰ ਆਪਣੀ ਲੜਾਈ ਖੁਦ ਲੜਨੀ ਪਏਗੀ। ਕਿਸੇ ਦੀ ਟੇਕ, ਕਿਸੇ ਦਾ ਸਹਾਰਾ ਜਾਂ ਕਿਸੇ ਦਾ ਪਾਰਟ ਜਿਹੜਾ ਉਹ ਸਾਨੂੰ ਕਿਸੇ ਕੰਡੇ ਨਹੀਂ ਲਾਏਗਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਛੀਆਂ ਕਹਿੰਦੇ ਹਾਂ। ਸੋ ਹੁਣ ਆਪਾਂ ਗੱਲਬਾਤ ਕਰਾਂਗੇ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਹਵਾਲੇ ਨਾਲ ਕਿ ਪੰਜਾਬ ਤੋਂ ਨਿਤ ਆ ਰਹੀਆਂ ਖਬਰਾਂ ਦੱਸਦੀਆਂ ਹਨ ਕਿ ਗੁਲਾਮੀ ਕਿਸ ਨੂੰ ਕਹਿੰਦੇ ਹਨ। ਇਸ ਸੰਬੰਧੀ ਸਾਨੂੰ ਕੈਨੇਡਾ ਤੋਂ ਵੀਰ ਬਲਬੀਰ ਸਿੰਘ ਜੀ ਹੋਰਾਂ ਦੀ ਇੱਕ ਲਿਖਤ ਵੀ ਹਾਸਲ ਹੋਈ ਹੈ, ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਉਸ ਬਾਰੇ ਆਪਾਂ ਗੱਲਬਾਤ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਪੰਜਾਬ ਦੀ ਸਫਰਿੰਗ ਦੀ ਗੱਲ ਅਸੀਂ ਹਰ ਰੋਜ਼ ਕਰਦੇ ਹਾਂ ਤੇ ਫਿਰ ਕੋਈ ਡਰਥ ਆਫ ਨਿਊਜ਼ ਨਹੀਂ ਹੁੰਦਾ, ਕੋਈ ਖਬਰਾਂ ਦੀ ਕਮੀ ਨਹੀਂ ਹੁੰਦੀ। ਹੁਣ ਜਿਵੇਂ ਈਵਨ ਦਿੱਲੀ ਦੇ ਹਵਾਲੇ ਨਾਲ ਅੱਜ ਇੱਕ ਜਿਹੜੀ ਵੀਡੀਓ ਜਿਹਨੂੰ TV 84 ਦੇ ਸਾਡੇ ਬਿਊਰੋ ਚੀਫ ਨੇ ਇੰਟਰਵਿਊ ਕੀਤਾ, ਦਿੱਲੀ ਦੇ ਨਿਹਾਲ ਵਿਹਾਰ ਏਰੀਆ ਦੇ ਵਿੱਚ ਕਿਵੇਂ ਇੱਕ ਸਿੱਖ ਪਰਿਵਾਰ ਨੂੰ ਜਿਨ੍ਹਾਂ ਨੇ ਨਵੰਬਰ 84 'ਚ ਵੀ ਸਫ਼ਰ ਕੀਤਾ, ਉਹਨਾਂ ਦੇ ਉੱਤੇ ਇਲਾਕੇ ਦੇ ਗੁਜਰਾਂ ਨੇ ਔਰ ਦੂਸਰਿਆਂ ਨੇ ਹਮਲਾ ਕੀਤਾ, ਉਹਨਾਂ ਨੂੰ ਤਾਂ ਮਾਰ ਕੁਟਾਈ ਕੀਤੀ, ਔਰਤਾਂ ਦੀ ਵੀ, ਦੂਜਾ
ਉਹਨੂੰ ਕਿਹਾ ਗਿਆ ਕਿ ਤੁਹਾਡੇ ਜੂੜੇ ਕੱਟ ਦੇਵਾਂਗੇ, ਤੁਹਾਨੂੰ ਅੱਗਾਂ ਲਾ ਕੇ 84 ਯਾਦ ਕਰਾ ਦੇਵਾਂਗੇ। ਹੁਣ ਇਹ ਜਿਹੜਾ ਵਰਤਾਰਾ ਹੈ, ਜਿਹੜਾ ਕਿ ਬਹੁ ਗਿਣਤੀ ਦੀ ਜਿਹੜਾ ਉਹਨਾਂ ਦੀ ਹੁਣ ਸਾਈਕੀ ਦਾ ਹਿੱਸਾ ਬਣ ਗਿਆ, ਜ਼ਿਹਨੀਅਤ ਦਾ ਹਿੱਸਾ ਹੈ, ਔਰ ਉਹ ਬਾਰ-ਬਾਰ ਸਿੱਖਾਂ ਨੂੰ ਟੌਂਟ ਕਰਨ ਜਾਂ ਉਹਨਾਂ ਦੇ ਉੱਤੇ ਹਮਲੇ ਕਰਨ ਦੀ ਗੱਲ ਹੈ। ਇਸ ਦੀ ਅੱਜ ਚਰਚਾ ਵੀ ਜਿਹੜੀ ਹੈ ਸਾਰੇ ਪਾਸੇ ਹੋ ਰਹੀ ਹੈ, ਔਰ ਇਹ ਹੁਣ ਨਿੱਤ ਦਾ ਵਰਤਾਰਾ ਬਣ ਗਿਆ। ਪੰਜਾਬ ਦੇ ਹਵਾਲੇ ਨਾਲ ਅਸੀਂ ਚਮਕੌਰ ਸਾਹਿਬ ਜਿਹੜਾ ਹੁਣ ਵਿਦਨ ਪੰਜਾਬ ਹੈ, ਉਹਦੇ ਵਿੱਚ ਕਿਵੇਂ ਇੱਕ ਸਿੱਖ ਬੱਚੇ ਦਾ ਜਿਹੜਾ ਨੌਜਵਾਨ, ਉਸ ਦੀ ਮਾਰ ਕੁਟਾਈ, ਦਸਤਾਰ ਦੀ ਬੇਅਦਬੀ, ਕੇਸਾਂ ਤੋਂ ਫੜ ਕੇ ਧੋਣਾ, ਫਿਰ ਅਸੀਂ ਦੇਖਦੇ ਹਾਂ ਕਿ ਉੱਥੇ ਪ੍ਰੋਟੈਸਟ ਹੋ ਰਹੇ ਨੇ ਕਿ ਭਾਈ ਇਹ ਕੀ ਹੋ ਰਿਹਾ ਸਾਡੇ ਨਾਲ, ਔਰ ਅਦਰਵਾਈਜ਼ ਜਿਸ ਕਿਸਮ ਦਾ ਓਵਰਆਲ ਹੁਣ ਇੱਕ ਪਾਸੇ ਪੰਜਾਬ ਨੂੰ ਵੇਚਣ ਵਾਲੇ ਲੋਕ ਨੇ। 2 ਦਿਨ ਬਾਅਦ ਚੋਣ ਨਤੀਜੇ ਜਿਹੜੇ ਨੇ 10 ਤਰੀਕ ਨੂੰ, ਅੱਜ ਤਾਂ ਉੱਥੇ ਸਵੇਰ ਹੋ ਗਈ, ਅਗਲੀ ਤਰੀਕ ਦੀ 9 ਦੀ, ਔਰ ਉਹ ਹੋਣੇ ਨੇ। ਹੁਣ ਉਹਨੂੰ ਲੈ ਕੇ ਕਿਵੇਂ ਦਿੱਲੀ ਦੇ ਜਿਹੜੇ ਬੈਠੇ ਹੋਏ ਨੇ ਰਿੰਗ ਮਾਸਟਰ, ਉਹ ਪੰਜਾਬ ਦੇ ਬਾਂਦਰਾਂ ਰਿੱਛਾਂ ਨੂੰ ਕਿਵੇਂ ਨਚਾ ਰਹੇ ਨੇ। ਜਾ ਕੇ ਪਹਿਲਾਂ ਜਿਹੜਾ ਚਰਨਜੀਤ ਚੰਨੀ ਮਿਲਦਾ ਅਮਿਤ ਸ਼ਾਹ ਨੂੰ, ਉਹ ਹੁੰਦਾ ਜੀ ਮੈਂ ਉਹ ਕਿਹਾ ਉਹਨਾਂ ਨੂੰ ਭਾਖੜਾ ਬਿਆਸ ਮੈਨੇਜਮੈਂਟ ਬੋਰਡ 'ਚ ਜੋ ਪੰਜਾਬ ਦੀ ਨੁਮਾਇੰਦਗੀ ਖਤਮ ਕੀਤੀ ਹੈ ਉਹਨੂੰ ਕਰੋ, ਔਰ ਉਹਨੇ ਕਿਹਾ ਜੀ ਅਸੀਂ ਕਰਾਂਗੇ। ਫਿਰ ਅੱਜ ਹੋਇਆ ਜੀ ਉਹ ਬੱਕਰੀ ਜਿਹੜਾ ਉਹ ਚੋਰ ਹੈ ਕਿ ਬੋਟਲ ਥੱਲੇ ਰੱਖੀ ਹੈ ਕਿ ਵੀ ਮੈਂ ਬੱਕਰੀ ਚੋਣ 'ਚ ਵੀ ਮਤਲਬ ਇਹ ਹੈ ਵੀ ਤੁਸੀਂ ਜਿਹਨੂੰ ਉਹ ਸਾਡੇ ਲਹਿੰਦੇ ਪੰਜਾਬ ਵਾਲੇ ਟਾਕ ਸ਼ੋ ਵਾਲੇ ਕੀ ਕਹਿਣਗੇ ਜੀ ਟਰੱਕ ਦੀ ਬੱਤੀ ਦੇ ਪਿੱਛੇ ਰੋਣਾ, ਤੁਸੀਂ ਇਦਾਂ ਦੀਆਂ ਖਬਰਾਂ ਕ੍ਰੀਏਟ ਕਰਦੇ ਹੋ। ਹੁਣ ਦੂਸਰਾ ਪਟਿਆਲੇ ਦਾ ਬਦ ਇਖਲਾਕ, ਬਦ ਕਲਾਮ, ਬਦ ਕਿਰਦਾਰ ਮਹਾਰਾਜਾ ਅਮਰਿੰਦਰ, ਉਹ ਜਾ ਕੇ ਅਮਿਤ ਸ਼ਾਹ ਨੂੰ ਮਿਲਦਾ ਕਿ ਮੈਂ ਉਹ ਮੰਗ ਕਰਨ ਗਿਆ ਕਿ ਜੀ ਉਹ ਜਿਹੜਾ ਭਾਖੜਾ ਬਿਆਸ ਦੇ ਮਾਮਲੇ 'ਚ ਮੈਂ ਚਿੱਠੀ ਵੀ ਲਿਖੀ ਹੈ ਦੂਜੇ। ਹੁਣ ਇਹ ਸਾਰੇ ਦੇਖ ਰਹੇ ਨੇ ਵੀ ਕੀ ਸੌਦੇਬਾਜ਼ੀ, ਕਿਹਦਾ ਕੀ ਮੁੱਲ ਹੈ। ਇੱਕ ਪਾਸੇ ਤਾਂ ਇਹ ਵਰਤਾਰਾ ਹੈ। ਹੁਣ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਭਾਈ ਜਿਹੜੇ ਪੰਜਾਬ 'ਚ ਲੱਖਾਂ ਲੋਕ ਉੱਥੋਂ ਬਾਹਰ ਨਿਕਲੇ ਨੇ, ਜਿਹੜੇ ਹਰ ਸਾਲ ਜਾਂਦੇ ਵੀ ਨੇ ਜਾਂ ਸਾਲ 'ਚ ਕਈ ਵਾਰੀ ਵੀ ਜਾਂਦੇ ਨੇ, ਜਿਨ੍ਹਾਂ ਦੇ ਪਰਿਵਾਰ ਪੰਜਾਬ 'ਚ ਨੇ, ਕਿ ਜਦੋਂ ਪੰਜਾਬ ਦੇ ਕੋਲ ਅੰਮ੍ਰਿਤਸਰ ਏਅਰਪੋਰਟ ਲੰਗੜਾ ਕੱਚਾ ਜੋ ਵੀ ਉਹਨੂੰ ਇੰਨੇ ਸਾਲਾਂ ਤੋਂ ਰੱਖਿਆ ਹੈ, ਜੇ ਅਮਰੀਕਾ 'ਚ ਤੁਸੀਂ ਦੇਖੋ ਸੈਂਕੜਿਆਂ ਏਅਰਪੋਰਟ ਨੇ, ਸੈਂਕੜਿਆਂ ਪਰਸਨਲ ਵੀ ਲੋਕਾਂ ਦੇ ਔਰ ਅਦਰਵਾਈਜ਼ ਵੀ ਪੰਜਾਬ ਤਾਂ ਹੁਣ ਇੰਨੀ ਉਹਦੀ 3 ਕਰੋੜ ਆਬਾਦੀ ਹੈ। ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ, ਮਾਝਾ, ਮਾਲਵਾ, ਦੁਆਬਾ 'ਚ ਤੁਸੀਂ 2-2 ਏਅਰਪੋਰਟ ਬਣਾ ਸਕਦੇ ਹੋ। ਲੇਕਿਨ ਕਿਉਂਕਿ ਜਿਹੜੀ ਲੁੱਟ ਹੈ ਉਹ ਇਕੱਲੀ ਇਹ ਨਹੀਂ ਹੁੰਦੀ ਕਿ ਜੀ ਤੁਸੀਂ ਪਾਣੀਆਂ ਦੀ ਲੁੱਟ ਲਈ ਮੈਨੇਜਮੈਂਟ ਬੋਰਡ ਤੇ ਕਬਜ਼ਾ ਕਰ ਲਿਆ, ਜ਼ਮੀਨਾਂ ਖੋਹਣ ਲਈ ਤੁਸੀਂ ਕਿਸਾਨਾਂ ਦੇ ਕਾਨੂੰਨ ਬਣਾ ਲਏ। ਹੁਣ ਤੁਸੀਂ ਹਰ ਇੱਕ ਦੀ ਕਹਾਣੀ ਜਦੋਂ ਦਿੱਲੀ ਏਅਰਪੋਰਟ ਤੇ ਉੱਤੇ ਸਾਰੀ ਬਿਜ਼ਨਸ ਉੱਥੇ ਹੈ। ਜੇ ਪੰਜਾਬ 'ਚ ਏਅਰਪੋਰਟ ਹੋਣ, ਏਅਰਪੋਰਟਾਂ ਦੇ ਨਾਲ ਹਜ਼ਾਰਾਂ ਲੋਕਾਂ ਨੂੰ ਇੰਪਲੋਇਮੈਂਟ ਮਿਲਦੀ ਹੈ, ਉੱਥੇ ਹੀ ਤੁਹਾਡੀ ਮਨੀ ਜਿਹੜੀ ਹੈ ਉਹ ਲੋਕ ਜਨਰੇਟ ਕਰਦੇ ਨੇ, ਉਹਨਾਂ ਜ਼ਮੀਨਾਂ ਦੀ ਕੀਮਤ ਵੱਧਦੀ ਹੈ, ਕੰਮ ਕਰਨ ਵਾਲੇ ਕੋਈ ਚਾਹ ਦੇ ਰਿਹਾ, ਕੋਈ ਹੋਰ ਕਰ ਰਿਹਾ, ਨਾਲ ਦੇ ਨਾਲ ਪੂਰੀਆਂ ਮਾਰਕੀਟਸ ਡਿਵੈਲਪ ਹੁੰਦੀਆਂ ਨੇ। ਲੇਕਿਨ ਇਸ ਵੱਲ ਨੂੰ ਕਦੇ ਵੀ ਜਦੋਂ ਅਸੀਂ ਗੁਲਾਮੀ ਦੇ ਸਿੰਪਟਮ ਦੇਖਦੇ ਹਾਂ ਇਹਦਾ ਕਦੇ ਬਹੁਤਾ ਨਹੀਂ ਹੁੰਦਾ। ਔਰ ਅੱਜ ਜਦੋਂ ਮੈਂ ਇਹ ਖਬਰ ਪੜ੍ਹ ਰਿਹਾ ਵੀ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਜਿਹੜੇ ਮੈਂਬਰ ਪਾਰਲੀਮੈਂਟ ਨੇ ਕੈਨੇਡਾ ਦੇ ਉਸ ਏਰੀਏ ਤੋਂ, ਬ੍ਰਿਟਿਸ਼ ਕੋਲੰਬੀਆ ਦੇ, ਔਰ ਉਹਨਾਂ ਦਾ ਨਾਮ ਹੈ ਮਿਸਟਰ ਬ੍ਰੈਡ ਵਿਸ, ਉਹਨਾਂ ਨੇ ਕੈਨੇਡੀਅਨ ਪਾਰਲੀਮੈਂਟ 'ਚ ਖਲੋ ਕੇ ਕਿਹਾ ਕਿ ਕੈਨੇਡਾ ਤੋਂ ਅੰਮ੍ਰਿਤਸਰ ਦੇ ਲਈ ਜਿਹੜੀਆਂ ਨੇ ਉਹ ਸਿੱਧੀਆਂ ਇੰਟਰਨੈਸ਼ਨਲ ਕੈਨੇਡਾ ਔਰ ਵੈਨਕੂਵਰ ਤੋਂ ਫਲਾਈਟਸ ਚਲਾਈਆਂ ਜਾਣ। ਕੈਨੇਡਾ ਗਵਰਨਮੈਂਟ ਨੂੰ ਕਹਿ ਰਹੇ। ਹੁਣ ਇਹ ਸਾਰੀ ਮੰਗ ਕਦੇ ਤੁਹਾਨੂੰ ਉੱਥੇ ਨਜ਼ਰ ਨਹੀਂ ਆਏਗੀ ਕਿ ਭਾਈ ਪੰਜਾਬ ਦੇ MP ਜਿਹੜੇ ਲੱਗੇ ਹੋਏ ਨੇ ਇੱਕ ਦੂਜੇ ਨੂੰ ਭੰਡਣ, ਇੱਕ ਦੂਜੇ ਦੇ ਜੋਕ ਬਣਾਉਣ, ਕਿ ਘੱਟੋ ਘੱਟ ਜੇ 13 ਮੈਂਬਰ ਪਾਰਲੀਮੈਂਟ ਭਾਵੇਂ ਅੱਡ-ਅੱਡ ਪਾਰਟੀਆਂ ਦੇ ਹੀ ਨੇ, ਉਹ ਧਰਨਾ ਲਾ ਕੇ ਬਹਿ ਜਾਣ ਕਿ ਭਾਈ ਤੁਸੀਂ ਅੰਮ੍ਰਿਤਸਰ ਏਅਰਪੋਰਟ ਨੂੰ ਫੁੱਲੀ ਜਿਹੜਾ ਉਹ ਕੇਪੇਬਲ ਬਣਾਓ ਕਿ ਇੰਟਰਨੈਸ਼ਨਲ ਜਿੰਨੀਆਂ ਫਲਾਈਟਸ ਨੇ ਡਾਇਰੈਕਟ ਅੰਮ੍ਰਿਤਸਰ ਹੋਣ, ਬਜਾਏ ਕਿ ਦਿੱਲੀ 'ਚ ਇਮੀਗ੍ਰੇਸ਼ਨ ਕਰਵਾਉਂਦੇ ਨੇ ਆਪਣੇ, ਫਿਰ ਕੋਈ ਉੱਥੋਂ ਗੱਡੀ ਜਾਂ ਬੱਸ ਫੜਦਾ। ਔਰ ਸਾਡੇ ਵੀਰ ਬਲਬੀਰ ਸਿੰਘ ਜਿਹੜੇ ਸਾਨੂੰ ਅਕਸਰ ਯੂਜ਼ਫੁਲ ਨਿਊਜ਼ ਭੇਜਦੇ ਰਹਿੰਦੇ ਨੇ, ਉਹਦੇ ਨਾਲ ਉਹਨਾਂ ਦਾ ਕਮੈਂਟ ਵੀ ਹੁੰਦਾ, ਔਰ ਅੱਜ ਉਹਨਾਂ ਦੀ ਜਿਹੜੀ ਲਿਖਤ ਹੈ ਉਹਦੇ 'ਚ ਉਹਨਾਂ ਨੇ ਕੈਨੇਡਾ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਦੀ ਮੰਗ ਪਾਰਲੀਮੈਂਟ ਵਿੱਚ ਗੂੰਜੀ। ਔਰ ਅਸੀਂ ਇਸੇ ਹੀ ਸੈਗਮੈਂਟ ਨੂੰ ਕੰਟੀਨਿਊ ਕਰਾਂਗੇ ਕਿਉਂਕਿ ਚੌਥੇ ਸੈਗਮੈਂਟ 'ਚ ਵੀ ਅਸੀਂ ਲਿਖਤਾਂ ਹੀ ਪੜ੍ਹਨੀਆਂ ਸੀ, ਸੋ ਇਹਨੂੰ ਅਸੀਂ ਉਹਨਾਂ ਦੀ ਲਿਖਤ ਮੈਂ ਪਹਿਲਾਂ ਇਸੇ ਹੀ ਸੈਗਮੈਂਟ ਸਾਂਝੀ ਕਰ ਰਹੇ। ਔਰ ਅਸੀਂ ਪਿਛਲੇ ਦਿਨਾਂ 'ਚ ਉਹਨਾਂ ਦੀ ਇੱਕ ਲਿਖਤ ਸਾਂਝੀ ਕੀਤੀ ਸੀ, ਔਰ ਇਹਦੇ 'ਚ ਵੀ ਉਹਨਾਂ ਨੇ ਕਿਹਾ ਕਿ ਥੈਂਕ ਯੂ ਵੈਰੀ ਮਚ ਫॉर ਬ੍ਰਿੰਗਿੰਗ ਮਾਈ ਪੁਆਇੰਟ ਆਫ ਕੰਸਰਨ। ਉਹਨਾਂ ਨੇ ਕਿਹਾ ਵੀ ਫॉर 75 years Sikhs pay so dearly customs duty, harassment,
bribes, and staff takes the stuff they like from the suitcases. I have been treated like slaves so many. I prefer not go again for a visit to New Delhi. Custom staff rob Sikhs, especially money, material and harassment. ਇਹ ਤਾਂ ਜਿਹੜੇ ਟਰੈਵਲ ਕਰਦੇ ਨੇ ਉਹਨਾਂ ਨੂੰ ਪਤਾ ਹੈ ਵੀ ਜਾਂਦੇ ਜਾਂਦੇ ਜਦੋਂ ਕੁਝ ਹੋਰ ਨਹੀਂ ਮਿਲਦਾ ਤੇ ਕਹਿੰਦੇ ਸਰਦਾਰ ਜੀ ਆ ਘੜੀ ਆ ਆਹੀ ਦੇ ਜਾਓ ਹੈ ਜੀ। ਹੁਣ ਤੁਸੀਂ ਤਾਂ ਉੱਥੇ ਕਮਾਉਂਦੇ ਹੋ, ਡਾਲਰ ਬਣਾਉਂਦੇ ਹੋ, ਸਾਨੂੰ ਵੀ ਕੁਝ ਦੇ ਜਾਓ। ਕੋਈ ਚਾਹ ਪਾਣੀ ਮੰਗਣਗੇ ਔਰ ਸਾਹਮਣੇ ਸਾਹਮਣੇ ਬੈਠੇ ਲੈ ਰਹੇ ਹੁੰਦੇ ਨੇ। ਹਾਲਾਂਕਿ ਕਈ ਵਾਰੀ ਬੜਾ ਹੁੰਦਾ ਹੈ ਜੀ ਕਿ ਹੁਣ ਬੜੀ ਸਹੂਲਤ ਹੋ ਗਈ, ਉਹ ਸਾਰੇ ਇਸ ਕੰਮ ਦੇ ਉੱਤੇ ਲੱਗੇ ਹੁੰਦੇ ਨੇ। ਫਿਰ ਉਹਨਾਂ ਨੇ ਹਾਲਾਂ ਉਹਨਾਂ ਦੀ ਲਿਖਤ ਦਾ ਸਿਰਲੇਖ ਹੀ ਇਹ ਹੈ, ਕੈਨੇਡਾ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਦੀ ਮੰਗ ਪਾਰਲੀਮੈਂਟ ਵਿੱਚ ਗੂੰਜੀ। ਔਰ ਇਹਦੇ ਥੱਲੇ ਉਹਨਾਂ ਨੇ ਲਿਖਿਆ ਕਿ ਨਿਊ ਦਿੱਲੀ 에ਅਰਪੋਰਟ ਇਜ਼ ਮਨੀ ਮੇਕਿੰਗ 골ਡ ਮਾਈਨ ਫॉर ਦਾ ਕੰਟਰੀ, ਕਿ ਭਾਈ ਉੱਥੇ ਮਨੀ ਮਿੰਟ ਕਰਦੇ ਨੇ। ਨੰਬਰ ਆਫ ਫਲਾਈਟਸ ਇਨ ਡੇ, ਮੰਥ ਐਂਡ ਈਅਰਸ, ਪ੍ਰੋਫਿਟਸ ਫॉर 에ਅਰਲਾਈਨਸ ਟੂ ਦਾ from the Sikh customers never invested back to the community giving facilities। ਔਰ ਉਹਨਾਂ ਨੇ ਕਿਹਾ ਜੀ ਕਦੇ ਵੀ, ਕਿਉਂਕਿ ਉੱਥੇ ਆ ਉਹ ਪੰਜਾਬ ਨੂੰ ਜਾਂ ਕਮਿਊਨਿਟੀ ਨੂੰ ਤਾਂ ਉਹਦਾ ਕੋਈ ਫਾਇਦਾ ਨਹੀਂ ਹੈ। ਫਿਰ ਉਹਨਾਂ ਨੇ ਕਿਹਾ ਵੈਸਟਰਨ ਕੰਟਰੀਜ਼ ਨੋਜ਼ ਐਂਡ ਨਾਊ-ਏ-ਡੇਜ਼ few flights get chance from Birmingham, London, US or other places to land at ਅੰਮ੍ਰਿਤਸਰ, ਕਿ ਹੁਣ ਬਾਹਰਲੇ ਮੁਲਕਾਂ ਨੂੰ ਇਹ ਪਤਾ ਹੈ ਤੇ ਉਹ ਕੁਝ ਫਲਾਈਟਸ ਜਿਹੜੀਆਂ ਨੇ ਉਹ ਵੀ ਜਦੋਂ ਚਾਹਣ ਬੰਦ ਕਰ ਦਿੰਦੇ ਨੇ। Billions of dollars every year India makes, but why not invest in Punjab cities, Ludhiana, Jalandhar, Amritsar or other places? Punjab government or Akalis get permits to drive coaches on GT road instead। ਉਹ ਪਰਮਿਟ ਲੈ ਕੇ ਜਿਹੜੇ ਨੇ ਉਹ GT road ਤੇ ਇਲੀਗਲ ਵੀ ਭਜਾ ਰਹੇ ਹੁੰਦੇ ਨੇ। ਐਂਡ ਦੇ ਆਰ ਹੈਪੀ, ਉਹਨਾਂ ਨੂੰ ਇੰਨਾ ਕਿ ਬਈ ਸਾਡਾ ਆਪਣਾ ਕਾਰੋ ਬੱਸਾਂ ਸਾਡੀਆਂ ਇੱਥੋਂ ਢੋ ਕੇ ਲਿਜਾਂਦੀਆਂ, ਉੱਥੋਂ ਲੈ ਕੇ ਆਉਂਦੀਆਂ। ਇਨ ਕਿਊਬੈਕ, why Quebec is most developed than rest of Canada? Now Ontario, BC, Alberta get two from the federal government। उन्होंने कहा क्यूबेक जिथे फ्रेंच स्पीकिंग लोग ने वो ज्यादा प्रॉस्परस क्यों है? क्योंकि वो हमेशा ही रौला पाਉਂਦੇ ਨੇ ਜੀ ਸਾਨੂੰ ਕੁਝ ਨਹੀਂ ਦਿੰਦਾ, ਅਸੀਂ ਅੱਡ ਹੋ ਜਾਣਾ, ਔਰ ਉਹ ਉਹਨਾਂ ਨੂੰ ਮੋਰ ਫੈਸਿਲਿਟੀਜ਼ ਦਿੰਦੇ ਨੇ। ਹੁਣ ਦੂਸਰੇ ਵੀ ਇਵੇਂ ਹੀ ਸੋਚਦੇ ਨੇ। ਰੈਸਟ ਆਫ ਇੰਡੀਅਨ ਸਟੇਟਸ ਗੈਟ ਲੋਟ ਮੋਰ। ਟੂਡੇਜ਼ news that Pune got its metro too। India's largest investment in Pune, Bombay and Maharashtra is always at the top। I had chance to serve in Tata's Telco Pune for few years। ਬਲਬੀਰ ਸਿੰਘ ਕਹਿੰਦੇ ਨੇ ਵੀ ਮੈਂ ਖੁਦ ਨੌਕਰੀ ਕੀਤੀ ਹੈ ਤਾਰਾਜ਼ ਟੈਲਕੋ ਪੂਨਾ ਦੇ ਵਿੱਚ। ਮਾਸਟਰਪੀਸ ਇੰਡਸਟਰੀਅਲ ਡਿਵੈਲਪਮੈਂਟ ਫਰਮ ਬੰਬੇ ਟੂ ਪੂਨਾ, both sides of the roads, industry and industry। It's best in the country to live and work in the beautiful climate। کہ بھی یہ سارا ہی پونے تو بامبے تک انڈسٹریلائز، اور دوجا سارا ہے شیو سینا از دا بیک بون آف مہاراشٹر ڈیولپمنٹ، کیونکہ وہ انہوں دا ڈنڈا تگڑا ہے، اتنے انویسٹمنٹ کرواندے نے۔ شیم فار اکالیز، ہاف اے سینچری ان پاور اونلی فار پرسنل بینیفٹس۔ ہوں اکالی بی جے پی دے نال بھائیوال نے کہنا زمانے تو کی پنجاب لئی لے کے آئے نے، اور کس لیول دی ان امپلائمنٹ ہے، اور پنجاب نو فری بیج تے لاتا ہے۔ وہ جڑا الیکشن جاندا ہے مفت کنک، مفت چول، مفت دال، وہ کہندا میں سروں دا تیل بھی دوں، وہ دوجا کہندا میں 1000 روپیہ ہر عورت نو دوں، وہ دوجا آ جاندا سدھو کہندا جی میں 2000۔ مطلب تسی فری بیج تے ایک محنتی لوگ جس خطے چ تسی انہاں نو اپرچونٹی دیو، انہوں نے کہا شیم فار اکالیز they being for half a century in power only for personal benefits। More airlines would create more jobs। Sadly, Punjab's leadership not sincere for its people। Proud of you, Singh Sahab ji, Gurfateh ji to all the staff involved serving Sikhs in TV84। Only good step by someone today in Canada, because they know how Sikhs are far away and do not get fair share of the economic pie۔ انہوں نے ਜਿਹੜੇ ਮੈਂਬਰ ਪਾਰਲੀਮੈਂਟ ਮਿਸਟਰ ਬ੍ਰੈਡਵਿਸ ਨੇ ਆਵਾਜ਼ ਚੁੱਕੀ ਹੈ ਕਿ ਡਾਇਰੈਕਟ ਫਲਾਈਟਸ ਜਿਹੜੀਆਂ ਨੇ ਉਹ ਚਲਾਓ ਅੰਮ੍ਰਿਤਸਰ ਨੂੰ ਵੈਨਕੂਵਰ ਔਰ ਟੋਰਾਂਟੋ ਤੋਂ, ਉਹਨਾਂ ਦੀ ਸ਼ਲਾਘਾ ਕੀਤੀ ਹੈ। ਔਰ ਹੁਣ ਅਸੀਂ ਜਿਹੜੀਆਂ ਕੁਝ ਲਿਖਤਾਂ ਸਾਡੇ ਪਾਕਿਸਤਾਨੀ ਵੀਰ ਭੈਣਾਂ ਵੱਲੋਂ ਬਹੁਤ ਵੱਡੀ ਗਿਣਤੀ 'ਚ ਆਉਂਦੀਆਂ ਨੇ ਉਹ ਅਸੀਂ ਕੁਝ ਸ਼ੇਅਰ ਕਰਦੇ ਹਾਂ। ਸ਼ਾਹਿਦ ਮੀਰ ਜੀ, ਉਹਨਾਂ ਦੀ ਲਿਖਤ ਜਿਹੜੀ ਹੈ ਪਿਛਲੇ 2-3 ਦਿਨ ਪਹਿਲਾਂ ਆਈ। انہوں نے کہا مائی ڈیئر ڈاکٹر امرجیت سنگھ جی اینڈ سسٹر نیلم کور، السلام علیکم۔ وعلیکم السلام۔ I wanted to comment on your program that was telecast on March 2nd regarding Lahore Fort Sikh Art Gallery. Forgive me
for the late comments because it's due to my heavy commitments that bar me from commenting right away. کہ بھی ਤੁਹਾਡਾ ਪ੍ਰੋਗਰਾਮ ਜਿਹੜਾ ਸਿੱਖ ਆਰਟ ਗੈਲਰੀ ਲਾਹੌਰ 'ਚ ਉਹਦੇ ਬਾਰੇ ਮੈਂ ਲੇਟ ਲਿਖ ਰਿਹਾ ਕਿਉਂਕਿ ਮੈਂ ਬਿਜ਼ੀ ਸੀ. Sir, let me tell you that whole Pakistan, especially Punjab, is waiting for the day that independent Khalistan becomes a reality. These art galleries are just small little gestures. I am sure after independence of Khalistan, world will see opening of floodgates of love and affection between our Sikh brothers and Pakistanis. انہوں نے کہا جی یہ ਤਾਂ ਬਹੁਤ ਛੋਟਾ ਜਿਹਾ ਤੋਹਫਾ ਹੈ ਜਦੋਂ ਖਾਲਿਸਤਾਨ ਆਜ਼ਾਦ ਹੋਇਆ ਦੁਨੀਆ ਦੇਖੇਗੀ ਕਿ ਕਿਵੇਂ ਪਿਆਰ ਦਾ ਹੜ ਇਹਨਾਂ ਦੋਨਾਂ ਮੁਲਕਾਂ ਦੇ ਖਾਲਿਸਤਾਨ ਔਰ ਪਾਕਿਸਤਾਨ ਦੇ ਲੋਕਾਂ 'ਚ ਹੋਏਗਾ. Secondly, I saw your appeal to Pakistani media for raising the issue and voice for the Sikhs کہ ਤੁਸੀਂ ਪਾਕਿਸਤਾਨੀ ਮੀਡੀਆ ਨੂੰ ਕਿਹਾ. Sir, trust me, all Pakistanis like me are totally disappointed for the behavior of our for sale media. کہ ਅਸੀਂ ਸਾਰੇ ਹੀ ਡਿਸਅਪੁਆਇੰਟ ہیں کہ ਇਹ ਵਿਕਾਊ ਮਾਲ ਮੀਡੀਆ ਹੈ. They are third rated and are so cheap that they don't even like to ask them to raise the true issue. کہ ਵੀ ਉਹ ਇੰਨੇ ਜਿਹੜੇ ਨੇ ਨਖਿੱਧ ਨੇ ਕਿ ਅਸੀਂ ਉਹਨਾਂ ਨੂੰ ਹੁਣੇ ਕਹਿਣਾ ਹੀ ਬੰਦ ਕਰ ਦਿੱਤਾ ਹੈ. They are not bringing out truth. ਫਿਰ ਉਹਨਾਂ ਨੇ ਜਿਹੜਾ ਲਫ਼ਜ਼ ਕਿਹਾ ਮੈਂ ਉਹ ਨਹੀਂ ਦੁਹਰਾ ਸਕਦਾ. ਉਹਨਾਂ ਨੇ ਇਹ ਉਹ ਸਿੰਸੈਰਿਟੀ ਚੋਂ ਹੈ ਕਿ ਭਾਈ ਇਹਨਾਂ ਦਾ ਕੀ ਹੈ ਇਹ ਤਾਂ ਕੁਝ ਵੀ ਧਨ ਦੀ ਖਾਤਰ ਕਰ ਸਕਦੇ ਨੇ ਔਰ ਜਸਟ ਲੁੱਕ ਐਟ ਵਾਟ ਦੇ ਡਿਡ ਆਰ ਡੂਇੰਗ ਟੂ ਇਮਰਾਨ ਖਾਨ. ਸੋ ਪਲੀਜ਼ ਡੋਂਟ ਐਕਸਪੈਕਟ ਐਨੀਥਿੰਗ ਪੋਜ਼ਿਟਿਵ ਫਰੋਮ them. ਸੈਡ ਵੈਰੀ ਸੈਡ. ਖਾਲਿਸਤਾਨ ਜ਼ਿੰਦਾਬਾਦ. ਸਾਡੇ ਵੀਰ ਸ਼ਾਹਿਦ ਮੀਰ ਜੀ ਨੇ ਮਿਸੀਸਾਗਾ ਤੋਂ ਲਿਖਿਆ ਔਰ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ. ਇਸੇ ਤਰ੍ਹਾਂ ਸਾਨੂੰ ਜਿਹੜੀ ਭਾਈ ਗਜਿੰਦਰ ਸਿੰਘ ਹੋਰਾਂ ਦੀ ਲਿਖਤ ਮੈਂ ਆਲਰੇਡੀ ਸਾਂਝੀ ਕਰ ਲਈ ਹੈ. ਅਜ਼ ਅਲੀ ਜੀ ਉਹਨਾਂ ਦੀ ਲਿਖਤ ਆਈ ਹੈ ਤੇ ਉਹ ਕਹਿੰਦੇ ਨੇ ਕਿ ਆਈ ਜਸਟ ਵਾਂਟਡ ਟੂ ਐਡ ਮਾਈ ਵੌਇਸ ਆਫ ਸਪੋਰਟ ਫॉर द programs and videos you upload on YouTube. Khalistan is coming into reality sooner or later. Our Sikh brothers need to support and fight for their right to determine the future of Indian Punjab. You are aware of how far ahead of his time Baba Jinnah was when he said Sikh should have chosen Pakistan. So ਅਜ਼ ਅਲੀ ਜੀ ਨੇ ਕਿਹਾ ਕਿ ਵੀ ਮੈਂ ਤੁਹਾਡੀਆਂ ਵੀਡੀਓਜ਼ ਦੇਖਦਾ ਔਰ ਸਾਡੇ ਸਿੱਖ ਭਰਾਵਾਂ ਨੂੰ ਆਜ਼ਾਦੀ ਦੀ ਲੜਾਈ ਦੇ ਵਿੱਚ ਆਪਣੀ ਜਿਹੜਾ ਭਾਰਤੀ ਪੰਜਾਬ ਨੂੰ ਆਜ਼ਾਦ ਕਰਾਉਣ ਲਈ ਲੜਨਾ ਪਏਗਾ ਔਰ ਉਹਨਾਂ ਨੇ ਕਾਇਦੇ ਆਜ਼ਮ ਜਿਨ੍ਹਾਂ ਨੂੰ ਕੋਟ ਕੀਤਾ ਕਿ ਭਾਈ ਕਿਵੇਂ ਉਹਨਾਂ ਨੇ ਸਿੱਖਾਂ ਨੂੰ ਆਫਰ ਕੀਤੀ ਸੀ Pakistan join ਕਰਨ ਦੀ. I try to watch almost all your programs with Sister Neelam and long may you continue your struggle for freedom of Sikh nation. ਕਿ ਤੁਹਾਡੇ ਪ੍ਰੋਗਰਾਮ ਨੂੰ ਅਸੀਂ ਲਗਾਤਾਰ ਦੇਖਦੇ ਹਾਂ. I am a Pakistani born UK national with Sikh friends since I was at school many years ago. کہ میرے ਸਕੂਲ 'ਚ ਵੀ ਮੈਂ UK 'ਚ ਹਾਂ ਪਾਕਿਸਤਾਨ 'ਚ ਮੇਰਾ ਜਨਮ ਹੋਇਆ ਔਰ 1970 ਦੀ ਉਹ ਗੱਲ ਕਰ ਰਹੇ ਨੇ. They know hardly anything about the struggle of the Sikhs in the last few decades, but they do know that the future of Sikhs is not as slaves of India. ਉਹ ਕਹਿੰਦੇ ਨੇ ਵੀ ਜਿਹੜੇ ਮੇਰੇ ਦੋਸਤ 1970ਵਿਆਂ ਦੇ ਸੀ ਉਹਨਾਂ ਨੂੰ ਕੋਈ ਨਹੀਂ ਪਤਾ ਹੈ ਵੀ ਸਟਰਗਲ ਕੀ ਹੈ ਪਰ ਇਹ ਉਹਨਾਂ ਨੂੰ ਅਹਿਸਾਸ ਹੈ ਕਿ ਉਹ ਭਾਰਤ ਦੇ ਵਿੱਚ ਗੁਲਾਮ ਦੇ ਤੌਰ ਤੇ ਰਹਿ ਰਹੇ ਨੇ. ਇਹ ਉਹਨਾਂ ਦਾ ਫਿਊਚਰ ਨਹੀਂ ਹੋਏਗਾ. ਖਾਲਿਸਤਾਨ ਨਾਓ ਖਾਲਿਸਤਾਨ ਜ਼ਿੰਦਾਬਾਦ. And one day Khalistan and Pakistan will be the best friends, neighbors and brothers. और ਅਜ਼ ਅਲੀ ਜੀ ਬਹੁਤ ਬਹੁਤ ਸ਼ੁਕਰੀਆ. ਅਸੀਂ ਵੀ ਇਹ ਕਾਮਨਾ ਕਰਦੇ ਹਾਂ ਕਿ ਬਹੁਤ ਜਲਦੀ ਅਸੀਂ ਇੱਕ ਗਵਾਂਢੀ ਦੇ ਤੌਰ ਤੇ ਜਿਹੜਾ ਉਹ ਆਪਸ ਦੇ ਵਿੱਚ ਖਾਲਿਸਤਾਨ ਔਰ ਪਾਕਿਸਤਾਨ ਦੋ ਮੁਲਕ ਬਣ. ਔਰ ਇਸੇ ਤਰ੍ਹਾਂ ਆਬੂ ਖਾਲਿਦ ਜੀ ਨੇ ਸਾਨੂੰ ਲਿਖਿਆ ਸਰ there is a saying, if you're thinking you're unbeatable, then make sure that is your end. I don't blame UAE or any others for closing eyes on big bank. Their turn is next by other bank very simply. But I see Indian Hindu dirty regime going to kill itself sooner not later. Indian media personnel setting fire for themselves just for money, which is useless after you dead. Sikh brothers and Indian Muslims not in small number to handle this flash thinking. Same time, India must not forget, if this fire began, then you will see hundreds of thousands getting into war
to supporting your cause. Modi is I'll and covered soon. You people will realize this. My prayers with you at all time. Abu Khalid. ਉਹਨਾਂ ਨੇ ਕੁਝ ਕਹਿਣਾ ਚਾਹਿਆ ਕਲੀਅਰਲੀ ਤਾਂ ਮੈਨੂੰ ਨਹੀਂ ਸਮਝ ਆਈ ਕਿ ਵੀ ਉਹ ਕੀ ਕਹਿਣਾ ਚਾਹੁੰਦੇ ਨੇ, ਪਰ ਉਹਨਾਂ ਨੇ ਇਹੀ ਕਿਹਾ ਕਿ ਵੀ ਜਿਸ ਰਸਤੇ ਤੇ ਮੋਦੀ ਔਰ ਉਹਦਾ ਰਜੀਮ ਤੁਰਿਆ ਹੋਇਆ ਹੈ ਇਹ ਆਪਣੇ ਲਈ ਉਹ ਅੱਗ ਲਾ ਰਹੇ ਨੇ ਜਿਹਦੇ 'ਚ ਉਹਨਾਂ ਨੇ ਭਸਮ ਹੋਣਾ ਹੈ, ਔਰ ਇਹ ਵਕਤ ਆਏਗਾ ਕਿ ਭਾਰਤੀ ਮੁਸਲਮਾਨ ਵੀ ਜਾਗਣਗੇ, ਸਿੱਖ ਤਾਂ ਹੈ ਨੇ, ਔਰ ਇਸ ਜ਼ੁਲਮ ਦਾ ਜਿਹੜਾ ਉਹ ਐਂਡ ਕਰਨਗੇ। ਔਰ ਮੈਂ ਹੁਣ ਸੁਲੇਮਾਨ ਮੁਹੰਮਦ ਜੀ ਦੀ ਲਿਖਤ ਹੈ, ਉਹਨਾਂ ਨੇ ਰੋਮਨ ਦੇ ਵਿੱਚ ਲਿਖਿਆ, ਮੈਨੂੰ ਸਲੋਲੀ ਪੜ੍ਹਨਾ ਪਏਗਾ ਲੇਕਿਨ हे ਪਿਆਰੇ ਡਾਕਟਰ ਸਾਹਿਬ ਤੇ ਮੇਰੀ ਪਿਆਰੀ ਸਿਸਟਰ ਨੀਲਮ ਕੌਰ ਜੀ, अस्सलाम वालेकुम ਤੇ सत श्री अकाल। मेरा नाम सुलेमान मोहम्मद है, इस वक्त इटली में जॉब करता हूँ। आपका प्रोग्राम 2019 से देख रहा हूँ, अभी इटली से आपको लिख रहा हूँ। दो चीज़ पे बात करना चाहता हूँ। एक तो ये, जब कोई इंडिया में बात होती है मुस्लिम, सिख या और रिलीजियस लोगों के साथ, तो पाकिस्तान अपनी आवाज़ बुलंद करता है हमेशा। एक आवाज़ जो इंडिया से पाकिस्तान को गाली देती है, हमारे ही मुसलमान भी अनीमी की चीफ अवासिल वो पाकिस्तान को ना सिर्फ गाली देते हैं बल्कि वफादारी भी साबित करना चाहते हैं हिंदू के साथ, और मुसलमान को धोखे में रखा हुआ है। और दूसरी बात, आज स्कूल से निकला हूँ, 3 पहले न्यूज़ सुनी, मैं उस वक़्त से शौक में हूँ। भाई जी दीप सिद्धू की डेथ हो गई, जो बेआवाज़ पंजाब से उठती थी उसे दबा दिया जाता है। हमारे पंजाबी कब उठेंगे जब सारे पंजाब को आग लगा दी जाएगी। आपने अच्छे लोगों को पंजाबी वोट नहीं दें। क्या हमारे सिख भाई 84 भूल गए हैं या अपने खून से वफादारी नहीं कर सकते? एज ए मुस्लिम, एज ए पाकिस्तानी मेरा दिल रोता है। मैंने कैसे इंडिया के अपने पंजाबी भाइयों को बहुत मैं प्यार करता हूँ, और रब सोना डॉक्टर साहब आपको हमेशा लंबी जिंदगी दे, आमीन। प्यारे डॉक्टर साहब। सुलेमान मोहम्मद जी उन्होंने दी अपनी लिखत ही एक्सप्लेन कर दी है। उन्होंने जिथे प्यार का इजहार किया है उत्थे उन्होंने ये हौका भी दिता है कि भाई अल्टीमेटली जिहड़ा सानू एक दूसरे की पीड़ दर्द नू समझना होएगा, और उन्होंने लफ्ज़ां च प्यार असी देख सकते हैं। और मैं समझदा भी अज वक्त ते खत्म कर दी। क्यों नहीं, ਤੁਸੀਂ ਕਰਦੇ ਨਹੀਂ ਖਤਮ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV4 ਬੁਲਾ ਦੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।